ਉਸ ਚੀਜ਼ ਦੇ ਪ੍ਰਤੀ ਕੀ ਰਵੱਈਆ ਆ, ਉਸ ਦੇ ਬਾਰੇ ਅੱਜ ਚਰਚਾਵਾਂ ਜਿਹੜੀਆਂ ਉਹ ਆਪਾਂ ਕਰਨੀਆਂ ਆ। ਬੀਤੇ ਦਿਨਾਂ 'ਚ ਪੰਜਾਬੀ ਰੇਡੀਓ USA ਦੇ ਵੱਲੋਂ ਮੈਂ ਮਡੇਰਾ ਦੇ ਵਿੱਚ ਗਿਆ ਸੀਗਾ, ਕਾਊਂਟੀ ਦੇ ਵਿੱਚ। ਉੱਥੇ ਜਿਹੜੇ ਸੁਪਰਵਾਈਜ਼ਰਸ ਦੀ ਮੀਟਿੰਗ ਹੋਣੀ ਸੀ, ਉਸ ਮੀਟਿੰਗ ਦੇ ਵਿੱਚ ਜਿਹੜੇ ਵੈਲੀ ਦੇ ਫਾਰਮਰ ਆ, ਖਾਸ ਕਰਕੇ ਮਡੇਰਾ ਕਾਊਂਟੀ ਦੇ ਉਸ GSA ਦੇ ਜਿਹੜੇ ਫਾਰਮਰਸ ਆ, ਉਹ ਪਹੁੰਚੇ ਸੀ, ਜਿਨ੍ਹਾਂ ਉੱਤੇ ਇੱਕ ਤਾਂ $250 ਦਾ ਤਕਰੀਬਨ ਆਲਰੇਡੀ ਫੀਸ ਜਿਹੜੀ ਆ ਉਹ ਲਗਾਈ ਗਈ ਹੈ, ਅਤੇ ਉਸ ਦੇ ਉੱਤੇ ਜੇ ਤੁਸੀਂ ਉਸ ਤੋਂ ਵੱਧ ਪਾਣੀ ਕੱਢਦੇ ਆ ਤਾਂ $1000 ਤੱਕ ਦਾ ਜੁਰਮਾਨੇ ਦੀ ਉੱਥੇ ਮੱਦ ਸੀਗੀ। ਅਤੇ ਉੱਥੇ ਗੱਲਾਂ ਬਾਤਾਂ ਹੋਈਆਂ, ਦਰਜਨਾਂ ਹੀ ਲੋਕਾਂ ਨੇ ਆਪਣੇ ਜਿਹੜੇ ਕਮੈਂਟਸ ਆ ਉਹ ਉੱਥੇ ਬੋਲੇ, ਅਤੇ ਫਿਰ ਇਵੈਂਚੁਅਲੀ ਜਿਹੜੇ 5 ਸੁਪਰਵਾਈਜ਼ਰਸ ਆ ਉਹਨਾਂ ਵਿੱਚੋਂ 3 ਨੇ ਕਿਹਾ ਵੀ ਨਹੀਂ, ਅਸੀਂ $1000 ਵਾਲਾ ਫਾਈਨ ਉਸ ਨੂੰ ਨਹੀਂ ਲਾਉਂਦੇ। ਪਰ ਫਿਰ ਉਹਨਾਂ ਨੇ ਟੀਅਰ ਸਿਸਟਮ ਜਿਹੜਾ ਫਾਈਨ ਦਾ ਉਹ ਬਣਾ ਦਿੱਤਾ। $100 ਤੋਂ ਜਿਹੜਾ ਸ਼ੁਰੂ ਹੋਊਗਾ, ਅਤੇ 5 ਸਾਲ ਤੱਕ $100 ਅੱਗੇ ਜਿਹੜਾ ਉਹ ਵੱਧਦਾ ਜਾਊਗਾ, ਅਤੇ $500 ਦੇ ਉੱਤੇ ਕੈਪ ਲਾਈ ਗਈ ਆ। ਆਪਾਂ ਇੱਥੇ ਪਹੁੰਚ ਕਿੱਦਾਂ ਗਏ? ਇਹ 5 ਜਾਣੇ ਸਾਰੇ ਫਾਰਮਿੰਗ ਦਾ, ਸਾਰੇ ਲੋਕਾਂ ਦਾ ਪਾਣੀ ਦਾ ਯੂਜ਼ ਕਿੱਦਾਂ ਹੋਵੇ, ਇਹ ਕਿਉਂ ਡਿਸਾਈਡ ਕਰ ਰਹੇ ਆ? ਇੱਥੇ ਤੱਕ ਗੱਲ ਜਿਹੜੀ ਪੋਲੀਟਿਕਸ ਆ ਉਹ ਕਿੱਦਾਂ ਪਹੁੰਚ ਗਈ ਆ, ਉਸ ਦੇ ਬਾਰੇ ਅੱਜ ਚਰਚਾ ਜਿਹੜੀ ਉਹ ਆਪਾਂ ਅਰਸ਼ਦੀਪ ਸਿੰਘ ਹੁਣਾਂ ਦੇ ਨਾਲ ਕਰਾਂਗੇ। ਦੱਸਦੇ ਜਾਈਏ, ਅਰਸ਼ਦੀਪ ਸਿੰਘ ਹੁਣੀ ਜਿਹੜੀ ਪੱਗ ਆਰਗੇਨਾਈਜੇਸ਼ਨ ਹੈਗੀ ਆ, ਪੰਜਾਬੀ ਅਮਰੀਕਨ ਜਿਹੜੇ ਗਰੋਵਰਸ ਦਾ ਗਰੁੱਪ ਆ, ਉਹਨਾਂ ਨੂੰ ਵੀ ਜਿਹੜੇ ਰਿਪਰੈਜ਼ੈਂਟ ਕਰਦੇ ਆ, ਉਹਨਾਂ ਦੇ ਉਹ ਮੈਂਬਰ ਵੀ ਆ। ਸੋ ਉਹ ਪੱਗ ਦੇ ਮੈਂਬਰਸ ਵੀ ਉਸ ਦਿਨ ਉੱਥੇ ਮੌਜੂਦ ਸੀ, ਅਰਸ਼ਦੀਪ ਵੀ ਉੱਥੇ ਸੀਗੇ। ਸੋ ਮਡੇਰਾ ਦੇ ਬਾਰੇ ਜੇ ਅਪਡੇਟ ਲੈਣੀ ਹੋਵੇ ਅਰਸ਼ਦੀਪ ਸਿੰਘ, ਕੀ ਇਸ ਟਾਈਮ ਹੈਗਾ ਆ, ਕੀ ਉੱਥੇ ਦੇ ਫਿਰ ਸੁਪਰਵਾਈਜ਼ਰਸ ਨੇ, ਆਪਾਂ ਦੇਖਿਆ ਹੀ ਆ ਸਾਰਾ ਕੁਛ ਉਸ ਦਿਨ ਵੀ ਕੀ ਕੁਛ ਵਾਪਰਿਆ ਸੀਗਾ। ਸੋ ਰਾਈਟ ਨਾਓ ਕੀ ਲੇਟੈਸਟ ਸਥਿਤੀ ਕੁਛ ਅਪਡੇਟ ਹੋਇਆ ਉਸ ਦੇ ਉੱਤੇ? ਹਾਂਜੀ, ਜਿਹੜੀ ਲੇਟੈਸਟ ਉਦਣ ਅਪਡੇਟ ਆਪਾਂ ਕੀਤੀ ਸੀਗੀ ਸਰੋਤਿਆਂ ਨੂੰ ਜੀ, ਜਦੋਂ ਆਪਾਂ ਮੀਟਿੰਗ ਤੋਂ ਬਾਅਦ ਕੀਤੀ ਹੈ, ਵੀ ਉਹ ਜਿਹੜਾ $500 ਵਾਲੀ ਪੈਨਲਟੀ ਵਾਪਸ ਚਲੀ ਗਈ ਸੀ, ਹੈ ਨਾ। ਤੇ ਜਿਹੜੀ $1000 ਵਾਲੀ ਸਟੈਨਿਸਲਾਸ ਵਾਲੀ ਸੀਗੀ, ਉਹ ਵੀ ਆਲਮੋਸਟ ਚੌਚਲੇ ਵਾਲੀ, ਹਾਂਜੀ, ਉਹ ਵੀ ਵਾਪਸ ਹੀ ਸੀ, ਕਿਉਂਕਿ ਉਹਨਾਂ ਨੇ ਉਹ ਜਿਹੜਾ ਉਹਨਾਂ ਦਾ MOU ਸਾਈਨ ਕੀਤਾ ਹੋਇਆ ਸੀ, ਉਹਨਾਂ ਨੇ ਉਹ ਫੰਡਿੰਗ ਕਰ ਦੇਣੀ ਸੀ। ਉਹ ਚਲੋ ਆਲਮੋਸਟ ਡਨ ਸੀਗਾ। ਤੇ ਉਦੋਂ ਬਾਅਦ ਦੇ ਵਿੱਚ ਚਲੋ ਉੱਥੇ ਉਦਣ ਹੋ ਗਿਆ ਵੀ, ਜਿਵੇਂ ਤੁਸੀਂ ਦੱਸਿਆ ਵੀ $100 ਲੱਗਣੀ ਹੈ ਐਤਕੀ ਪੈਨਲਟੀ 28 ਇੰਚ ਤੋਂ ਪਾਣੀ ਜੇ ਯੂਜ਼ ਕਰਦੇ ਹਾਂ ਆਪਾਂ ਮੰਡੇਰੇ 'ਚ, MID 'ਚ, GSA 'ਚ ਨਾ। ਤੇ ਇਵੇਂ ਹੀ 26 ਇੰਚ ਉਹਨਾਂ ਨੇ ਕਿਹਾ ਸੀਗਾ ਚੌਚਲੇ ਦੇ ਵਿੱਚ, ਠੀਕ ਹੈ। ਤੇ ਉਹ ਹੁਣ ਆਪਾਂ ਨੂੰ ਪਤਾ ਹੀ ਆ ਵੀ ਉਹ 28 ਇੰਚ ਨਾਲ ਤਾਂ ਆਪਣਾ ਪਾਣੀ ਦਾ ਸਰਨਾ ਨਹੀਂ। ਡਿਮਾਂਡ ਕਿੰਨੀ ਹੁੰਦੀ ਉੱਦਾਂ, ਜਿੱਦਾਂ ਆਪਾਂ ਐਲੀਮੈਂਟ ਦੀ ਡਿਮਾਂਡ ਦੇਖੋ ਜੀ, ਜੇ ਯੂਨੀਵਰਸਿਟੀ ਦੇ ਨੰਬਰ ਨੇ ਜਿਹੜੇ ਆਪਣੇ ਮਡੇਰੇ ਤੇ ਫ੍ਰੈਸਨੋ ਕਾਊਂਟੀ ਲਈ, ਇਸ ਏਰੀਏ ਲਈ, ਉਹ ਕਹਿੰਦੇ ਯੂਨੀਵਰਸਿਟੀ ਮਿਨੀਮਮ 42 ਇੰਚ ਪਾਣੀ ਚਾਹੀਦਾ, 3.5 ਫੁੱਟ। ਤੇ ਉਹ ਅੱਧਾ ਹੀ ਕਹਿੰਦੇ ਲੈ ਲਓ, ਉਹ ਚੋਂ ਕਹਿੰਦੇ 28 ਇੰਚ ਲੈ ਲਓ। 28 ਇੰਚ ਨਾਲ ਤਾਂ ਟਰੀ ਬਚਣੇ ਨੇ, ਜੇ ਜਿਹੜਾ ਮੇਰਾ ਜਿੰਨਾ ਕੁ ਐਕਸਪੀਰੀਅੰਸ ਆ। ਜੇ ਆਪਾਂ ਕ੍ਰੌਪ ਲੈਣੀ ਆ ਤੇ ਕਰਨਾ ਠੀਕ, ਤੇ ਉਹਦੇ ਲਈ ਆਪਾਂ ਨੂੰ ਚਲੋ ਜੇ ਘੱਟ ਵੀ ਕਰ ਦਾਂਗੇ, ਕਿਉਂਕਿ ਮੈਂ ਜਾਣਦਾ ਕਈ ਫਾਰਮਰਸ ਜਿਹੜੇ ਥੋੜ੍ਹੇ ਜਿਹੇ ਜ਼ਿਆਦਾ ਇਹਨਾਂ ਚੀਜ਼ਾਂ ਨੂੰ ਲੈ ਕੇ ਕੌਨਸ਼ੀਅਸ ਆ, ਉਹ ਵਾਟਰ ਮੈਨੇਜਮੈਂਟ ਪ੍ਰੋਪਰ ਕਰਦੇ ਆ, ਹੈ ਨਾ, ਤੇ ਸੈਂਸਰ ਵਗੈਰਾ ਯੂਜ਼ ਕਰਦੇ, ਨਵੀਂ ਟੈਕਨੋਲੋਜੀਜ਼। ਉਹ 36 ਇੰਚ ਤੱਕ ਤਾਂ ਲੈ ਆਉਂਦੇ, ਮੈਂ ਆਮ ਹੀ ਦੇਖਿਆ ਲੋਕਾਂ ਨੂੰ ਵੀ 36 ਇੰਚ ਪਾਣੀ ਨਾਲ ਸਰ ਜਾਂਦਾ, 6 ਇੰਚ ਬਚਾ ਲੈਂਦੇ, 6 ਇੰਚ ਬਚਾ ਲੈਂਦੇ ਆ, 36-37 ਇੰਚ। ਤੇ ਉਹ 36-37 ਇੰਚ ਤੱਕ ਤਾਂ ਚਲੋ ਲੈ ਆਵਾਂਗੇ, 38 ਤੱਕ ਲੈ ਆਵਾਂਗੇ, 4-6 ਇੰਚ ਤੱਕ ਘਟਾ ਸਕਦੇ ਆ। ਤੇ ਪਰ ਜੇ ਹੁਣ 28 ਇੰਚ ਤਾਂ ਮਤਲਬ ਜ਼ਿਆਦਾ ਹੀ ਓਵਰ ਸਟ੍ਰੈਚ, ਉਹ ਤਾਂ ਹੁਣ ਬੇਸਿਕਲੀ ਆਪਾਂ ਨੂੰ ਸਿੱਧਾ ਹੀ ਦੀਦਾ ਵੀ ਫਾਈਨ ਦੇਣ ਲਈ ਸਾਰੇ ਤਿਆਰ ਆ। $100 ਮੰਨ ਗਏ ਆ ਅਸੀਂ, ਬਿੱਲ ਦੇਣਾ ਹੀ ਪੈਣਾ, ਮੰਨ ਗਏ ਆ ਅਸੀਂ ਉੱਥੇ ਜਿੱਦਣ ਉਦਣ ਇਹ ਗੱਲ ਚਲੋ ਆਪਾਂ ਨਹੀਂ ਕਹੀ, ਪਰ ਬੇਸਿਕਲੀ ਸਾਰੇ ਜਿਹੜੇ ਉੱਥੇ ਆਪਣੇ ਕਿਸਾਨ ਭਰਾ ਸੀਗੇ, ਉਹਨਾਂ ਨੇ ਸਾਰਿਆਂ ਨੇ ਮੰਨ ਹੀ ਲਿਆ ਵੀ $100 ਫਾਈਨ ਦੇ ਦਾਂਗੇ, $250 $246 ਪੈਨਲਟੀ ਵੀ ਦੇ ਦਿਆਂਗੇ, ਜਿਹੜੀ ਸੌਰੀ ਫੀਸ ਦੇ ਦਿਆਂਗੇ। ਉਹ 271 ਬਣ ਜਾਂਦੀ ਆ ਉਹਦੀ ਸਾਰੀ ਐਡਮਿਨਿਸਟ੍ਰੇਸ਼ਨ ਫੀਸ ਪਾ ਕੇ, ਹਨਾ। ਸੋ ਬੇਸਿਕਲੀ $371 ਤਾਂ ਅਸੀਂ ਉਦੋਂ ਮੰਨ ਕੇ ਆ ਗਏ ਵੀ ਅਸੀਂ ਦੇਵਾਂਗੇ ਜੀ, ਦੇਣਾ ਹੀ ਆ ਪਰ ਏਕੜ ਫੁੱਟ। ਇਹਦੇ ਲਈ ਨਾ ਇਹ ਆਪਾਂ ਗੱਲ ਕਰਾਂਗੇ, ਜੇ ਅੱਜ ਸਮਾਂ ਮਿਲਿਆ ਤਾਂ, ਵੀ ਕਿਵੇਂ ਇਹਨੇ ਇੰਪੈਕਟ ਕਰਨਾ ਫਾਰਮਰ। ਉਦੋਂ ਬਾਅਦ ਦੇ ਮੀਟਿੰਗ ਤੋਂ ਬਾਅਦ ਦੇਖੋ, ਉਹ ਜਿਹੜੇ ਤਾਂ ਹੁਣ ਬੋਰਡ ਆਫ ਸੁਪਰਵਾਈਜ਼ਰ ਬੈਠੇ ਸੀਗੇ, ਹਨਾ, ਉਹਨਾਂ ਨੇ 3 ਨੇ ਵੋਟ ਅਗੇਂਸਟ ਕਰਤੀ ਉਹਦੇ, ਤੇ ਜੌਨ ਰੀਡ ਆ ਉਹ ਇਹਨਾਂ ਨੇ ਐਤਕੀ ਖੜਨਾ, ਹਨਾ, ਤੇ ਉਹਨਾਂ ਨੇ ਤਾਂ ਮਾਰਕ ਰੀਡ ਨੇ, ਤੇ ਉਹਨਾਂ ਨੇ ਤਾਂ ਹੁਣ ਕਹਿਣਾ ਹੀ ਸੀਗਾ ਵੀ ਆਈ ਐਮ ਅਗੇਂਸਟ ਇਟ। ਵੀ ਉਹਨੇ ਚਲੋ ਇਲੈਕਸ਼ਨ ਲੜਨੀ। ਬਾਕੀ ਵੋਟਾਂ ਵੀ ਤਾਂ ਅਸੀਂ ਜ਼ਿਆਦਾ ਉਹਨਾਂ ਨੂੰ ਪਾਉਣੀਆਂ ਨੇ, ਜਿਹੜਾ ਬੰਦਾ ਸਾਡੇ ਹੱਕ ਦੇ ਵਿੱਚ ਖੜੂਗਾ, ਆਬਵੀਅਸਲੀ ਗੱਲ ਆ। ਤੇ ਉਹ ਮਾਰਕ ਰੀਡ ਨਾਲ ਸਾਡੀ ਫਾਲੋ ਅਪ ਮੀਟਿੰਗ ਹੈਗੀ ਆ ਫਰਾਈਡੇ ਨੂੰ, ਫਰਾਈਡੇ ਮਡੇਰੇ 'ਚ, ਹਨਾ। ਠੀਕ ਹੈ। ਤੇ ਉਦੋਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸਾਡੇ ਦੂਜੇ ਸੈਨੇਟਰ ਤੇ ਕਾਂਗਰਸਮੈਨ ਵੀ ਜੇ ਉੱਥੇ ਪਹੁੰਚਣ ਤਾਂ। ਠੀਕ ਹੈ।
ਉਹ ਹੁਣ ਉਦਣ ਗਾਹਾਂ ਵਾਲੇ ਸਟੈਪ ਦੇਖਦੇ ਆ ਵੀ ਕੀ ਹੋਣਾ ਕੀ ਨਹੀਂ ਹੋਣਾ। ਸੋ ਕਿਸਾਨਾਂ ਦੇ ਵਿੱਚ ਜਦੋਂ ਮੈਂ ਗੱਲ ਕਰ ਰਿਹਾ ਸੀਗਾ ਵੀ ਜਿਹੜੀ ਨੌਬਤ ਕਿਉਂ ਆ ਗਈ ਇੱਥੇ ਤੱਕ ਕਿ ਕਿਉਂਕਿ ਦੇਖੋ ਆਪਾਂ ਇਹ ਕਹਿ ਦਈਏ ਵੀ ਪਾਣੀ ਆਪਾਂ ਕੱਢੀ ਜਾਈਏ ਸਾਰਾ ਕੁਛ ਆ ਉਹ ਸਸਟੇਨੇਬਲ ਨਹੀਂ ਹੈ, ਜਿਹੜਾ ਇੱਕ ਸ਼ਬਦ ਵਰਤਿਆ ਜਾਂਦਾ ਹੈ ਵੀ ਉਹ ਚੀਜ਼ ਚਲੋ ਵੀ ਗੱਲ ਬਣਨੀ ਨਹੀਂ, ਆਮ ਲੋਕਾਂ ਨੇ ਵੀ ਰਹਿਣਾ, ਉਹਨਾਂ ਨੇ ਵੀ ਡੋਮੈਸਟਿਕ ਵੀ ਆ, ਉਹ ਸਾਰਾ ਕੁਛ ਜਿਹੜਾ ਉਹ ਕਰਨਾ ਆ, ਪਾਣੀ ਰੀਚਾਰਜ ਜਿਹੜਾ ਹੋ ਨਹੀਂ ਰਿਹਾ। ਇਹ ਨੌਬਤ ਇੱਥੇ ਕਿੱਦਾਂ ਆ ਗਈ? ਓਵਰਡਰਾਫਟਿੰਗ ਇੰਨੀ ਜ਼ਿਆਦਾ ਪਹਿਲੋਂ ਕਿਉਂ ਹੋਣ ਦਿੱਤੀ ਗਈ? ਪਹਿਲੋਂ ਕੀ ਇਹ ਸਾਰੇ ਜਾਣੇ ਕੋਈ ਸਟੱਡੀ ਨਹੀਂ ਸੀ ਹੋ ਰਹੀ ਇਸ ਚੀਜ਼ ਦੇ ਉੱਤੇ, ਕੋਈ ਧਿਆਨ ਨਹੀਂ ਸੀ ਦਿੱਤਾ ਜਾ ਰਿਹਾ, ਜਾਂ ਇਹਨਾਂ ਦੀਆਂ ਪਾਲਿਸੀਜ਼ ਨੂੰ ਲੈ ਕੇ ਆ ਕਿਉਂ ਇੱਥੇ ਤੱਕ ਨੌਬਤ ਜਿਹੜੀ ਉਹ ਪਹੁੰਚ ਗਈ ਵੀ ਹੁਣ ਅਚਨਚੇਤੇ ਸਿੱਧੀ ਏਡੀ ਵੱਡੀ ਪੌਣੇ $400 ਤਕਰੀਬਨ $400 ਪਰ ਏਕੜ ਫੁੱਟ ਦੇ ਹਿਸਾਬ ਦੇ ਨਾਲ ਸਿੱਧਾ ਜਿਹੜਾ ਇੱਕ ਹਿਸਾਬ ਦੇ ਨਾਲ ਫੀਸ ਪਲੱਸ ਜੁਰਮਾਨਾ ਜਿਹੜਾ ਠੋਕਣਾ ਹੈ? ਹਾਂਜੀ ਦੇਖੋ, ਜਿਹੜੇ ਨਾ ਕਈ ਹੈਗੇ ਨੇ ਜਿਹੜੇ ਬੇਸਿਨ ਨੇ ਜਾਂ ਐਕਵਾਫਰ ਨੇ ਜਿੱਥੇ ਉਹ ਜ਼ਿਆਦਾ ਹੀ ਯੂਜ਼ ਹੋ ਰਹੇ ਸੀ, ਜਿਹਨੇ ਹੋਣੇ ਨਹੀਂ ਚਾਹੀਦੇ ਸੀ ਹਨਾ। ਉਹ ਚ ਮਡੇਰਾ ਜਿਹੜੀ ਉਹ ਕਾਫੀ ਰੈੱਡ ਜ਼ੋਨ ਚ ਹੈਗਾ ਸਾਰਾ ਹੀ, ਸਭ ਤੋਂ ਜ਼ਿਆਦਾ ਪਾਣੀ ਉੱਥੇ ਯੂਜ਼ ਹੋ ਰਿਹਾ। ਠੀਕ ਹੈ। ਤੇ ਉਹ ਪਾਣੀ ਯੂਜ਼ ਕਰਨਾ ਇੱਕ ਗੱਲ ਆ, ਜਿਵੇਂ ਹੁਣ ਹੋਰ ਕਈ ਡਿਸਟ੍ਰਿਕਟ ਹੈਗੇ ਨੇ, ਜਿਵੇਂ ਥੋੜਾ ਜਿਹਾ ਆਪਾਂ ਸਾਊਥ ਚ ਆ ਜੀ FID ਹੈਗਾ ਹਨਾ, ਇਹਨਾਂ ਦੀ ਜਿਹੜੀ ਡਰਾਫਟਿੰਗ ਆ ਉਨੀ ਨੈਗੇਟਿਵ ਨਹੀਂ ਹੈਗੀ ਹਰੇਕ ਸਾਲ। ਠੀਕ ਹੈ ਜੀ। ਪਾਣੀ ਇਹ ਵੀ ਉਨਾ ਹੀ ਕੱਢਦੇ ਨੇ, ਪਾਣੀ ਅਸੀਂ ਵੀ ਜਿਹੜੇ ਇੱਥੇ ਦੇ ਫਾਰਮਰ ਨੇ ਉਨਾ ਹੀ ਲਾਉਂਦੇ ਨੇ, ਦਾਮਨ ਤਾਂ ਪਾਣੀ ਉਨਾ ਹੀ ਲੱਗਣਾ, ਨਾਟਨੋ ਜਾਂ ਜਿੰਨੇ ਜਿਹੜੀ ਵੀ ਕ੍ਰੌਪ ਆ ਸਾਰਾ ਸਟੈਂਡਰਡ ਹੀ ਆ ਹਨਾ, ਜਿਹੜੀ ਜਿਹੋ ਜਿਹੀ ਮਰਜ਼ੀ ਕ੍ਰੌਪ ਹੋਵੇ। ਮੰਡੇਰੇ ਚ ਜਿੰਨੀ ਖੇਤੀ ਹੋਣੀ ਚਾਹੀਦੀ ਸੀ ਉਸ ਏਰੀਏ ਚ ਉਦੋਂ ਜ਼ਿਆਦਾ ਹੋ ਰਹੀ। ਅੱਛਾ, ਠੀਕ ਹੈ ਜੀ। ਉਦਣ ਵੀ ਆਪਾਂ ਮੀਟਿੰਗ 'ਚ ਗੱਲ ਕੀਤੀ ਸੀਗੀ ਬਈ ਜਿਹੜੀ ਮਡੇਰਾ ਰੈਂਚੋਜ਼ ਏਰੀਆ ਆਪਣਾ ਇੱਧਰ ਫੁੱਟਹਿਲ 'ਚ ਆ ਜਾਂਦਾ ਹਨਾ, ਤੇ ਈਸਟ ਸਾਈਡ 99 ਦੇ ਉਹ 4000 ਏਕੜ 70s ਲੇਟ 70s ਅਰਲੀ 80s 'ਚ ਡਿਵੈਲਪ ਹੋਈ ਆ। ਉਹ ਸਾਰੀ ਰੇਂਜ ਲੈਂਡ ਸੀਗੀ, ਉੱਥੇ ਕੁਛ ਹੋਣੀ ਨਹੀਂ ਚਾਹੀਦੀ ਸੀ ਪਰਮਾਨੈਂਟ ਕ੍ਰੌਪ, ਪਰ ਉਦੋਂ ਪਾਣੀ ਦੀ ਸਮੱਸਿਆ ਨਹੀਂ ਸੀ, ਉਦੋਂ ਪਾਣੀ ਖੁੱਲ੍ਹਾ ਸੀ, ਉਸ ਕਰਕੇ ਉਹ ਜ਼ਮੀਨਾਂ ਡਿਵੈਲਪ ਹੁੰਦੀਆਂ ਗਈਆਂ। ਠੀਕ ਹੈ ਜੀ। ਜਿੱਥੇ ਜਿਹਨੂੰ ਪਾਣੀ ਮਿਲਦਾ ਕਿ ਉਹ ਲਾਉਂਦਾ ਰਿਹਾ। ਹਾਂ, ਫਿਰ ਬਹੁਤ ਸਾਰੀਆਂ ਇਹੋ ਜਿਹਾ ਏਰੀਆ ਸੀਗਾ ਜਿੱਥੇ ਰੋ ਕ੍ਰੌਪਸ ਹੁੰਦੀਆਂ ਸੀ, ਜਿਵੇਂ ਕਾਟਨ ਲੱਗਦੀ ਸੀ ਜਾਂ ਜਿੱਥੇ ਆਪਣੇ ਟਮਾਟਰ ਵਗੈਰਾ ਲੱਗਦੇ ਸੀ ਹਨਾ, ਹੋਰ ਇਹੋ ਜਿਹੀਆਂ ਬਹੁਤ ਕ੍ਰੌਪ ਸੀਗੀਆਂ। ਉਹ ਜਿਸ ਸਾਲ ਜੇ ਪਾਣੀ ਘੱਟ ਵੀ ਹੁੰਦਾ ਸੀ ਤੇ ਨਾ ਓਡਾ ਵੱਡਾ ਇੰਪੈਕਟ ਨਹੀਂ ਹੁੰਦਾ ਸੀ, ਕਿਉਂਕਿ ਜਦੋਂ ਪਰਮਾਨੈਂਟ ਕ੍ਰੌਪ ਹੋ ਜਾਂਦੀ ਹੈ ਫਿਰ ਤੁਹਾਡੇ ਕੋਈ ਆਪਸ਼ਨ ਨਹੀਂ ਰਹਿੰਦੀ ਕਿ ਵੀ ਤੁਸੀਂ ਪਾਣੀ ਤਾਂ ਲਾਉਣਾ ਹੀ ਪੈਣਾ। ਤੇ ਕੀ ਜਦੋਂ ਇਹ ਵੈਲ ਦੇ ਦਿੰਦੇ ਸੀਗੇ ਉਦੋਂ ਨਹੀਂ ਇਹਨਾਂ ਨੇ ਉਦੋਂ ਸੋਚਿਆ ਵੀ ਹਰ ਇੱਕ ਨੂੰ ਉਦੋਂ ਆਬਵੀਅਸਲੀ ਇਹਨਾਂ ਨੇ ਅਲਾਉ ਕੀਤਾ ਹੋਊਗਾ ਵੀ ਤੁਸੀਂ ਵੈਲ ਕੱਢ ਸਕਦੇ ਆ, ਤੁਸੀਂ ਵਰਤੋ, ਕੋਈ ਗੱਲ ਨਹੀਂ? ਹਾਂ, ਉਹ ਗੱਲ ਉੱਥੇ ਆ ਜਾਂਦੀ ਹੈ ਕਿਉਂਕਿ ਜਿਹੜਾ ਅਰਲੀ 50s 60s 70s 'ਚ ਆਪਣੀ ਜਿਹੜੀ ਸੈਨੋਵਾਕੀ ਨੂੰ ਵੈਲੀ ਨੂੰ ਡਿਵੈਲਪ ਕਰਨ ਤੇ ਬਹੁਤ ਜ਼ੋਰ ਲੱਗਿਆ ਹੋਇਆ ਸੀ। ਠੀਕ ਹੈ ਜੀ। ਉਦੋਂ ਪਾਣੀ ਨਾਰਥ 'ਚੋਂ ਵੀ ਲਿਆ ਰਹੇ ਸੀ, ਜਿਹੜੇ ਇਨਵਾਇਰਮੈਂਟਲ ਲਾਜ਼ 70s ਤੱਕ ਤਾਂ ਹੈ ਹੀ ਨਹੀਂ ਸੀਗੇ ਹਨਾ। 70s 'ਚ ਪਹਿਲੀ ਵਾਰ ਉਹ ਇਨਵਾਇਰਮੈਂਟਲ ਲਾਅ ਬਿੱਲ ਪਾਸ ਹੋਇਆ, ਉਦੋਂ ਬਾਅਦ ਚੋਂ ਕਹਿੰਦੇ ਜੀ ਵੀ ਆਹ ਨਹੀਂ ਕਰ ਸਕਦੇ, ਤੁਸੀਂ ਆਹ ਨਹੀਂ ਕਰ ਸਕਦੇ। ਉਦੋਂ ਬਾਅਦ ਦੇਖੋ ਵੀ ਕੋਈ ਡੈਮ ਨਹੀਂ ਬਣਿਆ, ਕੋਈ ਡਿਵੈਲਪਮੈਂਟ ਨਹੀਂ। ਪਹਿਲਾਂ ਬੜੀ ਤੇਜ਼ੀ ਨਾਲ ਇਨਵੈਸਟਮੈਂਟ ਹੋ ਰਹੀ ਸੀ, ਰਿਜ਼ਰਵਾਇਰਸ, ਡੈਮਸ, ਉਹ ਸਾਰੀਆਂ ਚੀਜ਼ਾਂ ਬਣ ਰਹੇ ਸੀ ਹਨਾ। 1900 ਤੋਂ ਲੇਟ 1800 ਤੋਂ ਸ਼ੁਰੂ ਹੋਏ ਤੇ ਉਦੋਂ ਤਾਂ ਕੋਈ ਪ੍ਰੋਬਲਮ ਹੀ ਨਹੀਂ ਲੱਗਦੀ ਸੀਗੀ ਵੀ ਪਾਣੀ ਇੰਨਾ ਵੀ ਥੱਲੇ ਚਲਾ ਜਾਊ ਜਿੱਥੇ ਸਾਨੂੰ ਨਾ ਹੋਊ। ਉਹ ਕਹਿੰਦੇ ਸੀ ਹੋਰ ਲੈਂਡ ਡਿਵੈਲਪ ਕਰ ਲਓ, ਕਿਉਂਕਿ ਇਹਦੇ ਇੱਕ ਤਾਂ ਇਨਕਮ ਹੀ ਜਨਰੇਟ ਹੁੰਦੀ ਨਾ। ਨਹੀਂ, ਹੁਣ ਆਪਾਂ ਜੇ ਗੱਲ ਕਰੀਏ ਅਰਸ਼ਦੀਪ ਇਹਦੇ ਵਿੱਚ ਜਿਹੜੇ ਸਮਿਆਂ ਦੀ ਗੱਲ ਆ, ਉਦੋਂ ਤਾਂ ਕੈਲੀਫੋਰਨੀਆ ਦੀ ਪਾਪੂਲੇਸ਼ਨ ਵੀ ਅੱਧੀ ਤੋਂ ਘੱਟ ਹੋਣੀ ਹੈ। ਬਿਲਕੁਲ। ਹੁਣ 40 ਮਿਲੀਅਨ ਪਾਪੂਲੇਸ਼ਨ ਆ, ਹੁਣ ਭਾਈ ਪਾਣੀ ਤਾਂ ਸਾਰਿਆਂ ਨੇ ਹੀ ਵਰਤਣਾ ਹੈ। ਇਹ ਨਾ ਬਹੁਤ, ਮੈਂ ਇੱਕ ਦਿਨ ਆਪਾਂ ਚਲੋ ਗੱਲ ਡਿਟੇਲ 'ਚ ਬਾਅਦ 'ਚ ਕਰਦੇ ਆ ਇਹ, ਪਰ ਜਿਹੜੀ ਉਦੋਂ ਦੀ ਪਾਪੂਲੇਸ਼ਨ ਸੀ ਉਹ 20 ਮਿਲੀਅਨ ਸੀਗੀ, ਅੱਧੀ ਸੀ ਅੱਜ ਤੋਂ। ਹੁਣ 40 ਮਿਲੀਅਨ ਤੇ ਪਾਣੀ ਦੀਆਂ ਬੰਦਿਸ਼ਾਂ ਆਬਵੀਅਸਲੀ ਫਿਰ ਥੱਲੋਂ ਵੱਧ ਨਿਕਲੂ। ਹੁਣ ਯੂਜ਼ ਜ਼ਿਆਦਾ ਹੋ ਰਿਹਾ, ਨਵੇਂ ਸ਼ਹਿਰ ਬਣ ਰਹੇ ਆ ਹਨਾ, ਡਿਵੈਲਪਮੈਂਟ ਹੋ ਜਾਂਦੇ, ਪਾਣੀ ਦੀ ਯੂਜ਼ੇਜ ਵਧੀ ਜਾਂਦੀ ਹੈ ਤੇ ਜਿਹੜੀ ਐਗਰੀਕਲਚਰ ਲੈਂਡ ਆ ਉਹ ਵੀ ਵਧੀ ਜਾਂਦੀ ਹੈ। ਹੁਣ 98% ਸੈਂਟਰਲ ਵੈਲੀ ਦੀ ਲੈਂਡ ਇਰੀਗੇਟਡ ਹੋ ਰਹੀ ਆ ਅਪਰੋਕਸੀਮੇਟਲੀ ਹਨਾ, ਕਿਸੇ ਨਾ ਕਿਸੇ ਤਰੀਕੇ ਨਾਲ। 6 ਮਿਲੀਅਨ ਏਕੜ ਖੇਤੀ ਹੁੰਦੀ ਹੈ, 6 ਮਿਲੀਅਨ ਏਕੜ ਆਪਣੇ ਸੈਂਟਰਲ ਵੈਲੀ ਦੇ ਵਿੱਚ। ਹਾਂ, ਸੋ ਹੁਣ ਤਾਂ ਉਦੋਂ ਉੱਥੇ ਕਿ ਚਰਚਾ ਚੱਲਦੀ ਸੀ, ਗੱਲ ਕਰ ਰਹੇ ਸੀਗੇ ਵੀ ਇਹਨਾਂ ਦਾ ਤਾਂ ਪਲਾਨ ਆ ਵੀ 1 ਮਿਲੀਅਨ ਏਕੜ ਆਪਾਂ ਹਟਾਉਣੇ ਆ। ਨਹੀਂ, ਪਲਾਨ ਉਹ ਦੇਖੋ ਉਹਨਾਂ ਦਾ ਕੋਈ ਐਂ ਤਾਂ ਹੁੰਦਾ ਨਹੀਂਗਾ, ਬਟ ਉਹਨਾਂ ਨੂੰ ਫੋਰਸਫੁਲੀ ਕਰਨਾ ਪੈ ਰਿਹਾ ਕਿਉਂਕਿ ਪਾਣੀ ਨਹੀਂ ਹੈ ਇੰਨੀ ਲੈਂਡ ਲਈ। ਪਰ ਪਾਣੀ ਤੋਂ ਬਗੈਰ ਉਹ ਕ੍ਰੌਪ ਨਹੀਂ ਆ ਸਕਦੀ। ਬਹੁਤ ਸਾਰੇ ਫੈਮਿਲੀ ਫਾਰਮ ਨੇ ਜਿਹੜੇ ਉਹਨਾਂ ਦਾ ਸਰ ਨਹੀਂ ਸਕਦਾ, ਉਹ ਆਊਟ ਆਫ ਬਿਜ਼ਨਸ ਜਾਣਗੇ। ਕੱਲਾ ਇਹ ਥੋੜੀ ਆ ਵੀ ਫਾਰਮ ਬੰਦ ਹੁੰਦਾ, ਫਾਰਮ ਬੰਦ ਹੋਣ ਦੇ ਨਾਲ ਤਾਂ ਹਜ਼ਾਰਾਂ ਲੋਕਾਂ ਦੀ ਨੌਕਰੀਆਂ ਜਾਂਦੀਆਂ। ਜਿਹੜੀ ਸਾਰੀ ਸੈਂਟਰਲ ਵੈਲੀ ਦੀ ਹੈ ਨਾ ਇਕਨੋਮੀ ਆ ਜਾਂ ਫਾਈਨੈਂਸ਼ੀਅਲਸ ਨੇ, ਉਹ ਫਾਰਮਸ ਤੇ ਡਿਪੈਂਡ ਕਰਦੇ
ਹਨਾ। ਜਿੰਨੇ ਵੀ Yeah. ਆਪਾਂ ਦੇਖਦੇ ਆ ਜਿਹਨੂੰ ਆਪਾਂ ਕਹਿੰਦੇ ਆ ਵੀ ਜਿਹੜੇ ਉਹ ਇਨਕਮ ਲੋ ਇਨਕਮ ਵਾਲੇ ਏਰੀਆ ਆ ਜਾਂਦੇ ਆ, ਉਹ ਸਾਰੇ ਫਾਰਮਲੈਂਡ ਤੇ ਡਿਪੈਂਡ ਕਰਦੇ। ਨਹੀਂ ਦੇਖੋ ਸਿੱਧਾ ਜਿਹਾ ਹਿਸਾਬ ਆ, ਫਾਰਮ ਆ, ਐਲਮੰਡ ਆ, ਹੂੰ। ਐਲਮੰਡ ਨੂੰ ਚੱਕਣਾ ਟਰੱਕ ਨੇ, ਟਰੱਕਿੰਗ ਇੰਡਸਟਰੀ ਉਹਨਾਂ ਸਿੱਧੀ ਜੋੜੀ। ਹੂੰ। ਲੋਕੀ ਕਹੂਗਾ ਯਾ ਮੇਰਾ ਤਾਂ ਸਟੋਰ ਆ, ਮੈਨੂੰ ਪਰ ਸਟੋਰਾਂ ਦੇ ਤਾਂ ਲੋਕਾਂ ਨੇ ਖਰਚਣੇ ਪੈਸੇ। ਤੇ ਲੋਕ ਬਹੁਤੇ ਜਿਹੜੇ ਖੱਤਿਆਂ 'ਚ ਕੰਮ ਕਰਦੇ ਜੇ, ਖੇਤਾਂ 'ਚ ਕੰਮ ਕਰਦੇ ਜੇ, ਭਾਈ ਉਹ ਖੇਤ ਨਹੀਂ, ਉਹ ਲੋਕ ਨਹੀਂ, ਉਹ ਕਮਾਈ ਨਹੀਂ, ਉਹ ਡਾਲਰ ਨਹੀਂ, ਤੇ ਤੁਹਾਡੇ ਸਟੋਰ ਵੀ ਬੰਦ ਹੋਣਗੇ, ਟਰੱਕਿੰਗ ਵੀ ਡਾਊਨ ਜਾਊਗੀ। ਸੋ ਇਹ ਇੱਕ ਐਸੀ ਫੂਡ ਚੇਨ ਦੇ ਵਿੱਚ ਅਜਿਹੀ ਚੀਜ਼ ਨੂੰ ਕੱਢਣ ਦੀ ਜਿਹੜੀ ਇਹ ਕੋਸ਼ਿਸ਼ ਆ, ਅਜਿਹੇ ਫਾਈਨਸ ਤੇ ਫੀਸ ਦੇ ਨਾਲ। ਹੁਣ ਮੈਂ ਇਹ ਕਹਿਣਾ ਨਹੀਂ ਚਾਹੁੰਦਾ ਵੀ ਜਾਣ ਕੇ ਕੱਢਣਾ ਚਾਹੁੰਦੇ ਆ, ਪਰ ਨੌਬਤ ਜਿਹੜੀ ਇੱਥੇ ਤੱਕ ਪਹੁੰਚ ਚੁੱਕੀ ਆ ਵੀ ਇੱਕ ਖਤਰਾ ਆ, ਤਲਵਾਰ ਲਟਕ ਰਹੀ ਆ। ਬਿਲਕੁਲ। ਇਹਦਾ ਜਿਹੜਾ ਨਾ ਅਸਲ ਦੇ ਵਿੱਚ ਸਮੱਸਿਆ ਆ ਜਾਂਦੀ ਹੈ, ਗਵਰਨਮੈਂਟ ਜਾਂ ਐਡਮਿਨਿਸਟ੍ਰੇਸ਼ਨ ਚਾਹ ਕੇ ਵੀ ਕੁਝ ਕਰ ਨਹੀਂ ਸਕਦੀ। ਉਹ ਕਿਉਂ? ਉਹਦੇ 2 ਕਾਰਨ ਨੇ। ਇੱਕ ਤਾਂ ਜਿਹੜੇ ਸਟੇਟ ਲਾਅ ਨੇ ਉਹ ਅਲਾਉ ਨਹੀਂ ਕਰਦੇ ਚੀਜ਼ਾਂ ਨੂੰ। ਠੀਕ ਹੈ। ਦੂਜਾ ਬਹੁਤ ਵੱਡਾ ਇੰਪੈਕਟ ਹੈ ਜਿਹੜੇ ਸਪੈਸ਼ਲ ਇੰਟਰਸਟ ਵਾਲੇ ਆ ਜਾਂਦੇ ਨੇ ਵਿੱਚ, ਜਿਨ੍ਹਾਂ 'ਚ ਇਨਵਾਇਰਮੈਂਟਲਿਸਟ ਨੇ। ਉਹ ਇਨਵਾਇਰਮੈਂਟਲਿਸਟ ਨਹੀਂ ਕਹਿੰਦੇ ਅੱਜ ਕੱਲ੍ਹ, ਉਹਦੇ ਨੂੰ ਸਪੈਸ਼ਲ ਇੰਟਰਸਟ ਹੀ ਦੱਸਦੇ ਆ, ਹਨਾ। ਉਹ 'ਚ ਫਿਰ ਉਹ ਬੜੇ ਚੀਜ਼ਾਂ ਆ ਜਾਂਦੀਆਂ। ਤੁਸੀਂ ਕੋਈ ਮਾੜੀ ਚੀਜ਼ ਕਰੋ, ਜਿੰਨੇ ਇਨਵਾਇਰਮੈਂਟਲਿਸਟ ਬੈਠੇ ਆ ਇਹਨਾਂ ਨੇ ਇੰਨੇ ਲਾਅ ਸੂਟ ਫਾਈਲ ਕਰ ਦੇਣੇ ਆ। ਉਹ ਜਿਹੜੀ ਚੀਜ਼ ਤੁਸੀਂ ਪ੍ਰੋਜੈਕਟ ਹੋਣਾ ਉਹ ਕਦੇ ਹੋਏ ਨਹੀਂ। ਸਾਈਟਸ ਇਹਦੀ ਗੁੱਡ ਐਗਜ਼ਾਮਪਲ, ਇਟ ਇਜ਼ ਅਪਰੂਵ ਹੋਇਆ ਹੁਣ ਤੇ ਹਜੇ ਤਾਂ ਉਹ ਤੇ ਕੋਈ ਕੰਮ ਹੀ ਕੋਈ ਨਹੀਂ ਹੋਇਆ, ਨਹੀਂ ਰੱਖੀ ਕੋਈ। ਹਾਂ, ਮੈਨੂੰ ਤਾਂ ਹੁਣ ਪਤਾ ਲੱਗਿਆ ਪਿਛਲੇ ਐਤਕੀ ਮੈਂ ਸੈਕਰਾਮੈਂਟੋ ਮੈਂ 2 ਮੀਟਿੰਗ ਸੀਗੀਆਂ ਤੇ ਇਸੇ ਪ੍ਰੋਜੈਕਟ ਤੇ ਪੱਗ ਲਈ ਹੋਈ, ਤੇ ਉਹ ਮੈਨੂੰ ਦੱਸਿਆ ਗਿਆ, ਉਹ ਕਹਿੰਦੇ ਹਜੇ ਤਾਂ ਲੈਂਡ ਵੀ ਨਹੀਂ ਐਕਵਾਇਰ ਹੋਈ। ਦੇਖੋ ਹਜੇ ਤਾਂ ਲੈਂਡ ਐਕਵਾਇਰ ਹੋਣੀ ਆ, ਫੇਰ ਕਿਤੇ ਜਾ ਕੇ ਜਿਹੜੀ ਟੋਟਲ ਲੈਂਡ ਐਕਵਾਇਰ ਦਾ ਜਿਹੜਾ ਸੀਗਾ ਉਹ ਵੀ ਕੰਪਲੀਟ ਨਹੀਂ ਹੈਗਾ ਉਹ ਉੱਥੇ, ਕਿਉਂਕਿ ਇਨਵਾਇਰਮੈਂਟਲ ਵਾਲਿਆਂ ਨੇ ਲਾਅ ਸੂਟ ਫਾਈਲ ਕਰਤੇ। ਇਹ ਤਾਂ ਇਹਦਾ ਫਿਰ ਜਿਹੜੀ ਸਿਚੁਏਸ਼ਨ, ਆਪਾਂ ਕੁਐਸਚਨ ਤੇ ਵਾਪਸ ਜਾਈਏ ਜੇ ਵੀ ਸਿਚੁਏਸ਼ਨ ਕਿਉਂ ਬਣੀ। ਸਿਚੁਏਸ਼ਨ ਇਹ ਇਸ ਕਰਕੇ ਬਣੀ ਹੈ ਵੀ ਅਸੀਂ ਜਿਹੜਾ ਗਰਾਊਂਡ ਵਾਟਰ ਨੂੰ ਰੀਚਾਰਜ ਨਹੀਂ ਕਰ ਰਹੇ, ਤੇ ਪੁੱਲ ਅਸੀਂ ਜ਼ਿਆਦਾ ਕਰ ਰਹੇ ਹਾਂ ਜਿੰਨਾ ਸਾਨੂੰ ਕਰਨਾ ਚਾਹੀਦਾ। ਸੋ ਉੱਥੇ ਇਹ ਵੀ ਇੱਕ ਗੱਲ ਚੱਲੀ ਸੀ ਵੀ ਜਦੋਂ ਅਸੀਂ ਫਲੱਡ ਵਾਟਰਿੰਗ ਕਰਦੇ ਸੀਗੇ ਵੀ ਉਦੋਂ ਕੁਛ ਹਿੱਸਾ ਤਾਂ ਰੀਚਾਰਜ ਜਿਹੜਾ ਉਸਦਾ ਹੁੰਦਾ ਸੀਗਾ। ਹੁਣ ਜਦੋਂ ਡ੍ਰਿਪ ਲਾਉਂਦੇ ਆ, ਪਾਣੀ ਓਨਾ ਕੀ ਲੱਗਦਾ ਹੈ ਜਿੰਨਾ ਕੁ ਜਿਹੜਾ ਚਾਹੀਦਾ ਰੀਚਾਰਜ ਦਾ, ਤੇ ਉਹਦੇ ਵਿੱਚ ਕੋਈ ਗੁੰਜਾਇਸ਼ ਰਹਿ ਨਹੀਂ ਜਾਂਦੀ। ਇੱਕ ਪਾਸੇ NRCS ਵਾਲੇ ਕਹਿੰਦੇ ਆ ਵੀ ਤੁਸੀਂ ਵੱਧ ਤੋਂ ਵੱਧ ਡ੍ਰਿਪ ਵਾਟਰਿੰਗ ਜਿਹੜੀ ਉਹ ਕਰੋ, ਪਰ ਉਹਦੇ ਨਾਲ ਰੀਚਾਰਜ ਮੁੱਕਦਾ ਆ। ਕੀ ਇਹ ਜਿਹੜੀਆਂ ਸਰਕਾਰਾਂ ਨੇ ਜਾਂ ਪਾਲਿਸੀ ਮੇਕਰਸ ਨੇ, ਕੀ ਆਪਣੇ ਪੱਧਰ ਦੇ ਉੱਤੇ ਕੋਈ ਅਜਿਹੇ ਰੈਜ਼ਰਵਾਇਰ, ਰੀਚਾਰਜ ਰੈਜ਼ਰਵਾਇਰਸ ਕੁਛ ਇੱਦਾਂ ਦਾ ਆਪ ਵੀ ਬਣਾ ਰਿਹਾ ਵੀ ਪਾਣੀ ਜਿਹੜਾ ਕਿਤੇ ਹੜਿਆ ਆ ਰਿਹਾ ਆ ਕਹਿ ਲਓ, ਜਾਂ ਵੱਧ ਮੀਂਹ ਦੇ ਨਾਲ ਜਿਹੜਾ ਆ ਰਿਹਾ ਦਰਿਆਵਾਂ 'ਚ ਆ ਰਿਹਾ, ਵੀ ਉਹਨੂੰ ਭਾਈ ਕਿਤੇ ਮਾੜਾ ਮੋਟਾ ਗਰਾਊਂਡ ਤੇ ਸਿੱਟ ਕੇ ਉਹਨੂੰ ਰੀਚਾਰਜ ਹੀ ਕਰਾ ਲਈਏ। ਹਾਂਜੀ, ਨਹੀਂ ਜੇ ਇਹ ਜਿਹੜੇ ਨਾ ਆਪਣੇ GSAs ਨੇ, ਜਿਹੜੇ ਇਰੀਗੇਸ਼ਨ ਡਿਸਟ੍ਰਿਕਟਸ ਨੇ, ਹਨਾ, ਇਹ ਆਪਦੇ ਪੱਧਰ ਤੇ ਕਰ ਰਹੇ ਕਾਫੀ, ਕਿਉਂਕਿ ਇਹਨਾਂ ਦਾ ਉਹ ਜਿਹੜਾ GSP ਪਲਾਨ ਸੀਗਾ ਸਿਗਮਾ ਵਾਲਾ, ਉਹ 'ਚ ਇਹਨਾਂ ਨੇ ਦਿਖਾਉਣਾ ਸੀਗਾ ਵੀ ਜਿੰਨਾ ਕਿ ਸਾਡਾ ਡੈਫਿਸਿਟ ਆ ਉਹਨਾਂ ਕੁ ਅਸੀਂ ਰੀਚਾਰਜ ਕਰ ਰਹੇ ਹਾਂ, ਹਨਾ। ਓਕੇ, ਠੀਕ ਹੈ। ਉਹਦੇ 'ਚ ਜਿਵੇਂ ਮੇਰੇ ਕੋਲ FID ਦਾ ਡੇਟਾ ਹੈਗਾ, 8 ਪ੍ਰੋਜੈਕਟ ਇਹਨਾਂ ਦੇ ਕੰਪਲੀਟ ਹੋ ਗਏ ਜਿੱਥੇ ਇਹਨਾਂ ਨੇ ਰੀਚਾਰਜ ਬੇਸਨ ਬਣਾਏ ਨੇ ਆਪਦੇ। ਠੀਕ ਹੈ। ਕਿਤੇ 5 ਏਕੜ ਦਾ, 7 ਏਕੜ ਦਾ, 10 ਏਕੜ ਦਾ, ਹਨਾ। ਓਕੇ। ਉੱਥੇ ਇਹ ਜਿਹੜਾ ਐਕਸਟਰਾ ਪਾਣੀ ਆ ਜਾਂ ਜਿਹੜਾ ਜਦੋਂ ਫਲੱਡ ਜ਼ਿਆਦਾ ਮੀਂਹ ਵਾਲਾ ਪ੍ਰੋਜੈਕਟ ਹੈਗਾ, ਹਨਾ, ਉਹਨਾਂ ਕਿਉਂਕਿ ਇਹਨਾਂ ਦਾ ਇਨਫਰਾਸਟ੍ਰਕਚਰ ਤਾਂ ਹੈਗਾ ਹੀ ਆਲਰੇਡੀ, ਜਿਹੜੀਆਂ ਉਹ ਕੱਸੀਆਂ ਤਾਂ ਜਾਂਦੀਆਂ ਹੀ ਨੇ, ਹਨਾ, ਡਿਚਸ ਸਾਰੀਆਂ ਬਣੀਆਂ ਹੋਈਆਂ ਨੇ। ਇਹਨਾਂ ਨੇ ਤਾਂ ਉਹ ਪਾਣੀ ਉੱਥੋਂ ਡੈਮ 'ਚ ਪੁੱਲ ਕਰਕੇ ਉਹ ਰੀਚਾਰਜ ਬੇਸਨ 'ਚ ਲਿਜਾਣਾ ਤੇ ਉੱਥੇ ਫਿਰ ਰੀਚਾਰਜ ਉਹ ਹੋਈ ਜਾਊਗਾ। ਇਹ ਆਲਰੇਡੀ GSAs ਕਰ ਰਹੇ ਆਪਦੇ ਲੈਵਲ ਤੇ, ਹਨਾ। ਠੀਕ ਹੈ। ਉਹ ਜ਼ਿਆਦਾ ਹੋਣੇ ਚਾਹੀਦੇ ਥੋੜੇ ਜਿਹੇ, ਉਹਦੇ ਲਈ ਫੰਡਿੰਗ ਦੀ ਵੀ ਲੋੜ ਹੋਊਗੀ, ਤੇ ਜ਼ਿਆਦਾ ਮੇਰੇ ਹਿਸਾਬ ਨਾਲ ਤਾਂ ਵੀ ਉਹ ਜਿੰਨੇ ਵੱਧ ਤੋਂ ਵੱਧ ਹੋਣ ਉਨਾ ਹੀ ਸਾਨੂੰ ਕੋਈ ਮਾੜਾ ਨਹੀਂ ਹੈ। ਹੁਣ ਅਸੀਂ 160 ਤੇ 168 ਤੇ ਜਦੋਂ ਜਾਈਦਾ ਆ ਉੱਥੇ ਘਾਰਨਵਾਲ ਨੂੰ ਜਦੋਂ ਜਾਂਦੇ ਆ, ਇੱਧਰ ਬਹੁਤ ਸਾਰੇ ਰੈਜ਼ਰਵਾਇਰ ਆ। ਮੈਂ ਦੇਖ ਰਿਹਾ ਸੀਗਾ ਵੀ ਜਦੋਂ ਨਹਿਰੀ ਪਾਣੀ ਬਿਲਕੁਲ ਜਿੱਦਾਂ ਕਹਿ ਲਓ ਵਖੀਰ ਦੇ ਮੌਕੇ ਦੇ ਉੱਤੇ ਆਇਆ ਸੀ, ਉਹਨਾਂ ਨੇ ਸਾਰੇ ਰੈਜ਼ਰਵਾਇਰ ਭਰ ਛੱਡੇ ਵੀ ਐਟਲੀਸਟ ਪਾਣੀ ਕੁਛ ਤਾਂ ਜਿਹੜਾ ਉਹ ਥੱਲੇ ਜਾਊਗਾ। ਵੈਪੋਰੇਟ ਤਾਂ ਚਲੋ ਆਬਵੀਅਸਲੀ ਹੋਣਾ ਹੀ ਹੋਣਾ ਹੈ, ਉਹ ਤਾਂ ਹੋਣਾ ਹੀ ਹੋਣਾ, ਪਰ ਉਹਨਾਂ ਨੇ ਉਹ ਰੈਜ਼ਰਵਾਇਰਸ ਦੇ ਜਿਹੜੇ ਆ ਉਹ ਸ਼ਹਿਰਾਂ ਦੇ ਵਿੱਚ ਵੀ ਮੈਂ ਦੇਖਿਆ ਵੀ ਉਹਨਾਂ ਨੇ ਭਰੇ ਵੀ, ਕੁਛ ਤਾਂ ਰੀਚਾਰਜ ਜਿਹੜਾ ਉਹ ਸਿਟੀਜ਼ ਦੀ ਵੀ ਕਮਿਟਮੈਂਟ ਹੁੰਦੀ ਹੈ ਨਾ, ਕਿਉਂਕਿ ਇਹਨਾਂ ਦਾ ਵੀ ਪਾਣੀ 'ਚ ਸ਼ੇਅਰ ਹੁੰਦਾ। ਸੋ ਉਹ ਆਪਦੇ ਪੱਧਰ ਤੇ ਉਹਨਾਂ ਨੇ ਵੀ ਆਪਦਾ ਗੋਲ ਰੀਚ ਕਰਨਾ ਹੁੰਦਾ। ਉਹ ਸਾਰੇ ਇਹ ਜਾਣੀ ਕਿ ਕੰਬਾਈਨਡ ਐਫਰਟ ਹੀ ਹੁੰਦੀ ਹੈ। ਤੇ ਉਹ ਦੂਜਾ ਇਹ ਆ ਵੀ ਜੇ ਆਪਣੇ ਕੋਈ ਦਾ ਰੀਚਾਰਜ ਕਰਨ ਦਾ ਜਿਹੜਾ ਸਭ ਤੋਂ ਵੱਡਾ ਹੁੰਦਾ ਵੀ ਜੇ ਅਸੀਂ ਕਿਤੋਂ ਦਰਿਆ ਦਾ ਪਾਣੀ ਆ ਜੇ ਜਾਂ ਹਨਾ, ਤੇ ਜਾਂ ਕੋਈ ਨਹਿਰ ਆ ਜੇ, ਉਹ ਜਿਹੜੀ ਖੇਤਾਂ ਨੂੰ ਫਲੱਡ ਇਰੀਗੇਟ ਕਰ ਦਿਓ ਤੁਸੀਂ, ਉਹਦੇ ਨਾਲ ਵੀ ਵੱਧ ਆ ਰਿਹਾ ਪਾਣੀ। ਉਹ ਹੁਣ ਉਸੇ 'ਚ ਹੀ ਉਹ ਫਿਰ ਆਪਾਂ ਕਹਿੰਦੇ ਆ ਵੀ ਡੈਮਸ ਬਣ ਕੇ ਜੇ ਨਾਰਥ ਤੋਂ ਪਾਣੀ ਇੱਧਰ ਨੂੰ ਆ ਜੇ ਤਾਂ ਉਹਦੇ ਨਾਲ ਸਾਨੂੰ ਬਹੁਤ ਹੈਲਪ ਹੋ ਸਕਦੀ। ਰੀਸੈਂਟਲੀ ਆਪਾਂ ਇਹ ਵੀ ਦੇਖਿਆ ਵੀ
ਜਿਹੜੇ ਪਿਛਲੇ ਗਵਰਨਰ ਸੀਗੇ ਬਰਾਊਨ, ਹਾਂਜੀ ਉਹਨਾਂ ਨੇ 2 ਜਿਹੜੀਆਂ ਟਨਲਸ ਆ ਉਹ ਅਪਰੂਵ ਕੀਤੀਆਂ। ਉਹਦਾ ਸੁੱਖ ਨਾਲ ਮਸਾਂ ਹੀ ਕਿੰਨੇ ਸਾਲੀ ਅਪਰੂਵਲ ਜਿਹੜੇ ਉਹ ਹੋ ਗਏ ਆ। ਤੇ ਹੁਣ ਆਏ ਜਿਹੜੇ ਸਾਡੇ ਨਵੇਂ ਗਵਰਨਰ ਉਹ ਕਹਿੰਦੇ ਵੀ ਇਹ 2 ਤੇ ਜ਼ਿਆਦੀਆਂ ਲੱਗਦੀਆਂ, ਇੱਕ ਕਰ ਲਓ। ਤੇ ਸਟੱਡੀ ਪੁਰਾਣੀ ਆਪਾਂ ਵਰਤਣੀ ਨਹੀਂ, ਹੁਣ ਨਵੀਂ ਕਰਾਉਣੀ। ਹਾਂ, ਉਹ ਤਾਂ ਫਿਰ ਹੁਣ ਕਰਨੀ ਪੈਣੀ ਨਾ, ਕਿਉਂਕਿ ਪ੍ਰੋਜੈਕਟ ਦੀ ਡਿਸਕ੍ਰਿਪਸ਼ਨ ਚੇਂਜ ਹੋ ਗਈ ਉਹਦੇ ਲਈ এনवायरमेंटल ਸਟੱਡੀਜ਼ ਹੋਣਗੀਆਂ, ਸਾਰਾ ਕੁਝ ਹੋਊਗਾ, ਹਨਾ। ਇਹ ਅਸਲ 'ਚ ਪਤਾ ਉਹਦਾ ਟਨਲ ਦਾ ਮਕਸਦ ਕੀ ਸੀਗਾ, ਵੀ ਨਾਰਥ ਦਾ ਪਾਣੀ ਇੱਧਰ ਵੈਲੀ 'ਚ ਆਉਣਾ ਸੀਗਾ? ਹਾਂ, ਉਹ ਡੈਲਟਾ ਦੇ ਥੱਲੇ ਦੀ ਕੱਢਣੀਆਂ ਸੀਗੀਆਂ ਉਹਨਾਂ ਨੇ। ਉਹ ਪਾਣੀ ਡਿਸਟ੍ਰੀਬਿਊਸ਼ਨ ਦੇਖੋ, ਜਿਹੜਾ ਕਨਵੇਂਸ ਸਿਸਟਮ ਤੇ ਕੰਮ ਹੋ ਰਿਹਾ, ਵੀ ਪਾਣੀ ਜਿੱਥੇ ਜ਼ਿਆਦੇ ਆ, ਹਨਾ, ਉੱਥੋਂ ਦੂਜੇ ਪਾਸੇ ਘੱਲੀਏ। ਜੌਨ ਐਫ ਕੈਨੇਡੀ ਦੇ ਇੱਕ ਮੈਂ ਐਗਜ਼ੈਕਟ ਕੋਟ ਭੁੱਲ ਗਿਆ, ਉਦੋਂ ਉਹਨਾਂ ਨੇ ਕਿਹਾ ਵੀ ਸੀਗਾ ਜਦੋਂ ਕੈਲੀਫੋਰਨੀਆ 'ਚ ਬਹੁਤ ਇਨਵੈਸਟਮੈਂਟ ਹੋ ਰਹੀ ਸੀ ਪਾਣੀ 'ਚ, ਉਹ ਕਹਿੰਦੇ ਸੀ ਵੀ ਆਰ ਬ੍ਰਿੰਗਿੰਗ ਵਾਟਰ ਫਰੋਮ ਵੇਅਰ ਵੀ ਹੈਵ ਇਟ ਟੂ ਵੇਅਰ ਵੀ ਨੀਡ ਇਟ। ਬੇਸਿਕਲੀ ਉਦੋਂ ਆ ਸਾਰੇ ਜਿਹੜੇ ਥਲੜੇ ਟਾਊਨ ਡਿਵੈਲਪ ਹੋਏ ਨੇ, ਜਿਹੜੇ ਛੋਟੇ ਛੋਟੇ ਆਪਣੇ ਕੋਲ ਹੈਗੇ ਨੇ ਜੀ। ਤੇ ਐਗਜ਼ੈਕਟ ਕੋਡ ਨਹੀਂ ਮੈਨੂੰ ਯਾਦ, ਪਰ ਕੁਛ ਐਵੇਂ ਦਾ ਕਿਹਾ ਸੀ ਉਹਨਾਂ ਨੇ, ਹਨਾ। ਉਹ ਹੁਣ ਉਹ ਕੰਮ ਬੰਦ ਹੋ ਗਿਆ। ਬੰਦ ਹੋਇਆ ਜਦੋਂ ਸਾਰੇ এনवायरमेंटल ਵਾਲੇ ਲਾਅ ਵਗੈਰਾ ਬਣਿਆ। ਨਹੀਂ, ਆਪਾਂ ਉਹਦੇ ਅਗੇਂਸਟ ਨਹੀਂ ਹੈ, ਚਲੋ ਆਪਾਂ ਬਾਰ-ਬਾਰ ਇਹ ਗੱਲ ਕਰਦੇ ਰਹਿੰਦੇ ਹਾਂ, ਅਗੇਂਸਟ ਨਹੀਂ ਹੈ, ਪਰ ਆਪਣਾ ਕਹਿਣ ਦਾ ਮਤਲਬ ਇਹ ਆ ਵੀ ਕੋਈ ਨਾ ਕੋਈ ਤਰੀਕਾ ਲੱਭ ਕੇ ਉਹਨੂੰ ਡਿਵੈਲਪ ਕੀਤਾ ਜਾ ਸਕਦਾ। ਆਬਵੀਅਸਲੀ ਜੇ ਆਪਾਂ ਕਹਿੰਦੇ ਆ ਵੀ এনवायरमेंट ਦਾ ਧਿਆਨ ਰੱਖਣਾ ਆ, ਜਾਨਵਰਾਂ ਦਾ ਰੱਖਣਾ, ਮੱਛੀਆਂ ਦਾ ਰੱਖਣਾ, ਤੇ ਇਨਸਾਨਾਂ ਦਾ ਵੀ ਨਾਲ ਹੀ ਰੱਖਣਾ ਪੈਣਾ। ਹਾਂ, ਇਹ ਗੱਲ ਇਹ ਬੜੀ ਨਾ, ਉਦਣ ਵੀ ਗੱਲ ਚੱਲ ਰਹੀ ਸੀ ਜਦੋਂ ਆਪਾਂ ਉੱਥੇ ਡੇਰੇ ਵੀ, ਹਨਾ। ਉਹ ਕਹਿੰਦੇ ਸੀਗੇ ਵੀ 200 years ago ਕੈਲੀਫੋਰਨੀਆ ਦੀ 99% ਪੋਪੂਲੇਸ਼ਨ ਐਗ ਦੇ ਨਾਲ ਰਿਲੇਟਡ ਸੀ, ਡਾਇਰੈਕਟਲੀ ਇਨਵੋਲਵਡ ਜੀ। 70s ਦੇ ਨੰਬਰ ਨੇ ਹੈਗੇ, ਹੁਣ ਉਦੋਂ ਸੀਗੀ ਵੀ ਇਹ 4% ਸੀ, ਅੱਜ 1% ਹੀ। ਹੁਣ ਉਹ ਜੇ ਕਹਿੰਦੇ ਵੀ ਇੰਡੇਂਜਰਡ ਸਪੀਸੀਜ਼ ਦੇਖੀ ਜਾਣੀ, ਤਾਂ ਫਿਰ ਸਭ ਤੋਂ ਵੱਡੀ ਇੰਡੇਂਜਰਡ ਸਪੀਸੀਜ਼ ਆ ਫਾਰਮਰ ਆ, ਜਿਹੜੇ ਰਹਿ ਥੋੜੇ ਗਏ, ਜਿਹੜੇ ਹੁਣ ਖਤਮ ਹੀ ਹੋਈ ਜਾਂਦੇ ਨੇ, ਹਨਾ। ਵੀ ਉਹਨਾਂ ਦੀ ਪ੍ਰੋਟੈਕਸ਼ਨ ਦੀ ਤੁਸੀਂ ਕਰ ਨਹੀਂ ਰਹੇ। ਤੇ ਇਹ ਗੱਲ ਹੈ। ਬਾਕੀ ਜਿਵੇਂ ਹੁਣ ਆਪਾਂ ਉਦਣ ਵੀ ਇੱਕ ਆਪਾਂ ਜੀ ਗੱਲ ਕਰਦੇ ਜੀ, ਆਪਾਂ ਕਹਿੰਦੇ ਸੀਗੇ ਵੀ ਇਹ ਕੀ ਅਗਲਾ, ਹਨਾ, ਫਿਊਚਰ। ਆਪਾਂ ਮਡੇਰੇ ਦੀ ਐਗਜ਼ਾਮਪਲ ਲੈ ਕੇ ਚੱਲਦੇ ਹਾਂ, ਕਿਉਂਕਿ ਹੌਟ ਟੌਪਿਕ ਆ ਇਹ, ਹਨਾ, ਕਾਫੀ ਉੱਥੇ ਜਿਹੜਾ ਬਿੱਲ ਪਾਸ ਹੋਇਆ। ਇਹ ਨਾਲੇ ਆਪਾਂ ਇਹ ਵੀ ਦੱਸਦੇ ਜਾਈਏ ਦਰਸ਼ਕਾਂ ਨੂੰ ਵੀ ਇਕੱਲੇ ਮਡੇਰੇ 'ਚ ਨਹੀਂ, ਆ ਕਈ ਸਾਊਥ ਵਾਲੀਆਂ ਕਈਆਂ ਨੇ GSAs ਨੇ ਇਹ ਆਲਰੇਡੀ ਕਰ ਚੁੱਕੇ ਆ, ਫਾਈਨ ਲਾ ਫੀਸ ਵੀ ਲਾ ਚੁੱਕੇ ਆ, ਹਨਾ। They are not the first one, but they are one of the first ones, ਕਿਉਂਕਿ ਪਹਿਲਿਆਂ ਚਾਹੁੰਦੇ ਆ, ਕਿਉਂਕਿ ਇੱਥੇ ਹੀ ਸਾਰਾ ਜ਼ਿਆਦਾ ਡਰਾਫਟ ਸੀਗਾ, ਡੈਫਿਸਿਟ ਸੀਗਾ। ਆਈ ਥਿੰਕ ਮੇਬੀ ਵੱਡੀ ਫਾਰਮਿੰਗ ਕਮਿਊਨਿਟੀ ਇੱਥੇ ਹੋਣ ਕਰਕੇ ਰੌਲਾ ਵੀ ਇਹਦਾ ਤਾਂ ਜ਼ਿਆਦਾ ਪਿਆ। ਹਾਂ, ਦੂਜਾ ਇਹ ਆ ਵੀ ਮਡੇਰਾ ਜਿਹੜਾ ਆਪਦੇ ਆਪ 'ਚ GSA ਇਰੀਗੇਸ਼ਨ ਡਿਸਟ੍ਰਿਕਟ ਆ, ਇਹ ਵੱਡਾ ਬਹੁਤ, ਹਨਾ। ਕੈਲੀਫੋਰਨੀਆ ਹਾਰਟ ਆਫ ਕੈਲੀਫੋਰਨੀਆ ਵੀ ਆਖਦੇ, ਬਿਲਕੁਲ ਸੈਂਟਰ 'ਚ ਆਉਂਦਾ ਆ। ਬਿਲਕੁਲ ਠੀਕ ਹੈ। ਜਿਹੜੇ ਆਪਣੇ ਨਟ ਕ੍ਰੌਪ ਦੀ ਵੀ ਸਭ ਤੋਂ ਜ਼ਿਆਦਾ ਫਰਟਾਈਲ ਲੈਂਡ ਤੇ ਸਭ ਤੋਂ ਜ਼ਿਆਦਾ ਜਿਹੜੀ ਪ੍ਰੋਡਕਸ਼ਨ ਆ, ਉਹ ਮਡੇਰਾ ਤੇ ਫ੍ਰੈਜ਼ਨੋ ਕਾਉਂਟੀ ਦੀ ਕਰਦੀਆਂ ਨੇ। ਫਿਰ ਜਦੋਂ ਇੱਥੇ ਆ ਜਾਣਾ ਸੀ, ਫਿਰ ਆਫ ਕੋਰਸ ਉਹ ਗੱਲ ਤਾਂ ਨਿਊਜ਼ ਤਾਂ ਵੱਡੀ ਬਣਨੀ ਸੀ, ਹਨਾ। ਸੋ ਲਾਸਟ ਟਾਈਮ ਜਦੋਂ ਰਾਲਫ ਇੱਥੇ ਆਏ ਸੀਗੇ, ਜਿਨ੍ਹਾਂ ਨੇ ਮਡੇਰਾ ਕਾਉਂਟੀ ਦੇ ਵਿੱਚ ਜਿਹੜਾ ਇਰੀਗੇਸ਼ਨ ਡਿਸਟ੍ਰਿਕਟ ਦਾ ਵਾਈਟ ਲੈਂਡਸ ਨੂੰ ਲੈ ਕੇ ਜਿਹੜਾ ਇਹ ਮਸਲਾ ਇਸ ਟਾਈਮ ਉੱਠਿਆ ਸੀਗਾ, ਉਹ ਗੱਲਾਂ ਜਿਹੜੀਆਂ ਕਰ ਰਹੇ ਸੀਗੇ ਪੋਲਿਟਿਕਸ, ਉੱਥੇ ਮੈਂ ਇੱਕ ਦੇਖਿਆ ਵੀ ਕਿਸੇ ਨੇ ਉੱਥੇ ਪੋਸਟਰ ਬਣਾ ਕੇ ਲਾਇਆ ਸੀਗਾ ਵੀ ਜਿਹੜੇ ਪੈਰਾਸਾਈਟਸ ਆਰ ਇਨ ਪੋਜੀਸ਼ਨ ਆਫ ਪਾਵਰ। ਜਿਹੜਾ ਸੁਪਰਵਾਈਜ਼ਰ ਇੱਕ ਸੀਗਾ, ਆਈ ਥਿੰਕ ਟੌਮ ਵੀਲਰ ਸ਼ਾਇਦ ਉਸਦਾ ਨਾਮ, ਚੇਅਰਮੈਨ ਸੀਗਾ ਉਸ ਦਾ ਨਾ, ਉਹਨੂੰ ਬੜਾ ਦੁੱਖ ਲੱਗਾ ਵੀ ਤੈਨੂੰ ਲੱਗਦਾ ਵੀ ਸੱਚੀ ਅਸੀਂ ਵੀ ਪੈਰਾਸਾਈਟ ਆ, ਵੀ ਖੂਨ ਚੂਸਣ ਵਾਲੇ ਆ। ਪਰ ਜੇ ਫਾਰਮਰ ਦੇ ਪੱਖ ਤੋਂ ਦੇਖੋ, ਉਹਨੂੰ ਤਾਂ ਇਹੀ ਲੱਗਦਾ ਆ ਵੀ ਆਲਰੇਡੀ ਹੁਣ ਜੇ ਏਕੜ ਦਾ ਖਰਚਾ ਦੇਖਿਆ ਜਾਵੇ ਇੱਕ ਨਟ ਕ੍ਰੌਪ ਦਾ, ਜਿਹੜਾ ਪਹਿਲਾਂ ਹੀ $1000 'ਚ ਆਲਰੇਡੀ ਪਹੁੰਚ ਚੁੱਕਾ ਆ, ਉਹਦੇ ਉੱਤੇ ਤੁਸੀਂ ਹੁਣ $300-400 ਐਕਸਟਰਾ ਪਰ ਏਕੜ ਦੇ ਹਿਸਾਬ ਨਾਲ ਤੁਸੀਂ ਐਡ ਕਰੋਗੇ ਤਾਂ ਗੁੰਜਾਇਸ਼ ਪਹਿਲਾਂ ਹੀ ਨਹੀਂ ਹੈਗੀ, ਤਾਂ ਹੋਰ ਵੀ ਬੰਦਾ ਜਿਹੜਾ ਦੱਬ ਹੋ ਜਾਂਦਾ ਹੈ। ਬਿਲਕੁਲ ਨਹੀਂ, ਇਹ ਗੱਲ ਬਿਲਕੁਲ ਸਹੀ ਹੈ ਨਾ। ਇਹਦੇ ਬਾਰੇ ਵੀ ਆਪਾਂ ਥੋੜਾ ਜਿਹਾ ਡਿਟੇਲ 'ਚ ਗੱਲ ਕਰ ਸਕੀਏ ਰਾਕਨ ਜੀ। ਇਹ ਜਿਵੇਂ ਆਪਾਂ ਦੇਖਦੇ ਸੀ ਨਾ, ਆਪਾਂ ਕਈ ਵਾਰ ਇਹ ਗੱਲ ਕੀਤੀ ਆ ਵੀ $250 ਫੀਸ ਲੱਗ ਗਈ ਆ ਜਾਂ $271 ਲੱਗ ਗਈ, ਹਨਾ। ਬਸ ਉੱਪਰ ਦੀ ਜਿਹੜੀ ਪੈਨਲਟੀ ਆ ਉਹ ਵੀ ਆਪਾਂ ਦੇਣ ਨੂੰ ਤਿਆਰ ਹੀ ਬੈਠੇ ਆ, ਹਨਾ। ਤੇ ਜੇ ਹੁਣ ਆਪਾਂ ਐਵਰੇਜ ਦੇਖੋ, ਕੋਈ ਸੈਟ ਨੰਬਰ ਤਾਂ ਹੈ ਨਹੀਂਗੇ, ਬਟ ਔਨ ਐਵਰੇਜ ਜੇ ਨੰਬਰ ਹੈਗੇ ਨੇ ਜਿਹੜੇ ਆਪਾਂ ਫਾਈਨੈਂਸ਼ੀਅਲ ਜੋ ਲੱਗਦਾ ਹੈ ਜੇ ਆਪਾਂ ਨਟ ਕ੍ਰੌਪ ਦੀ ਗੱਲ ਕਰਦੇ ਹਾਂ, ਐਲਮੰਡ ਦੀ ਗੱਲ ਕਰੀਏ, ਹਾਂ, ਕੁਛ ਨਟ ਕ੍ਰੌਪ ਕੋਈ ਵੀ ਹੋਵੇ, ਹਨਾ। ਸਿਟਰਸ ਵੀ, ਮੈਂ ਆਪ ਸਿਟਰਸ ਦੀ ਖੇਤੀ ਕਰਦਾ, ਉਹ ਵੀ ਉੱਥੇ ਕੀ ਆ, ਥੋੜਾ ਬਹੁਤ ਹੀ ਫਰਕ ਆ, ਹਨਾ। ਤੇ ਜਿਵੇਂ ਹੁਣ ਆਪਾਂ ਅੱਜ ਕੱਲ ਦੀ ਆਪਰੇਸ਼ਨਲ ਕਾਸਟ 1 ਏਕੜ ਦੀ 2500 ਤੋਂ 3000 ਆ ਰਹੀ ਸਨ। ਠੀਕ ਆ ਜੀ। ਤੇ ਉਹ 2500 ਕਿਸੇ ਦੀ ਜੇ ਘੱਟ ਆ ਰਹੀ ਹੈ ਤਾਂ ਉਹਦਾ ਇਹ ਆ ਵੀ ਉਹਦੇ ਕੋਲੇ ਉਹ ਪੁਰਾਣਾ ਫਾਰਮਰ ਹੋ ਸਕਦਾ, ਉਹਦੇ ਕੋਲ ਟੂਲਸ ਵਗੈਰਾ ਬਣੇ ਹੋ ਸਕਦੇ ਆ, ਉਹਦਾ ਸੈਟਅਪ ਰੈਡੀ ਆ, ਹਨਾ। ਠੀਕ ਆ। ਤੇ ਉਹਨੂੰ $2500 ਆਉਣੀ ਚਾਹੀਦੀ ਆ। ਹੋ ਸਕਦਾ ਕੋਈ 2000 ਵਾਲਾ ਵੀ ਹੋਵੇ, ਪਰ ਆਪਾਂ ਐਵਰੇਜ ਜੇ ਨੰਬਰ ਲੈ ਕੇ ਜਿਹੜੀ ਕਿਸੇ ਦੀ ਵੱਧ ਕਿਸੇ ਦੀ ਘੱਟ, ਸੋ ਐਵਰੇਜ ਉੱਥੇ ਆ ਜਾਂਦੀ ਆ। ਠੀਕ ਹੈ ਜੀ। ਉਦੋਂ ਬਾਅਦ ਚ ਆਪਾਂ ਮੌਰਗੇਜ ਐਡ ਕਰਦੇ ਚਲੀਏ, ਹਨਾ।
ਤੇ $1250 ਐਵਰੇਜ ਮਾਰਗੇਜ ਨੰਬਰਸ ਹੈਗੇ ਨੇ ਅੱਛਾ ਏਕੜ ਦੇ, ਠੀਕ ਹੈ ਜਿਹੜਾ ਸਾਲ ਦਾ ਆਉਂਦਾ। ਠੀਕ ਹੈ ਜੀ। ਹੂੰ ਉਸ ਤੋਂ ਬਾਅਦ ਦੇ ਵਿੱਚ ਟੈਕਸ ਤੇ ਇੰਸ਼ੋਰੈਂਸ ਆ ਜਾਂਦੀ ਹੈ, ਹੂੰ ਕ੍ਰੌਪ ਇੰਸ਼ੋਰੈਂਸ ਆ ਗਈ ਜਾਂ ਲਾਇਬਿਲਿਟੀ ਇੰਸ਼ੋਰੈਂਸ, ਜਿਹੜੀ ਵੀ ਕੋਈ ਵੀ ਲੈਨੇ ਆਪਾਂ $250 ਆਪਾਂ ਉਹਦਾ ਲਾ ਲੈਂਦੇ। ਹੂੰ ਠੀਕ ਹੈ ਜੀ। ਇਹ ਸਾਰਾ $4000 ਦਾ ਆਪਣਾ ਐਕਸਪੈਂਸ ਹੋ ਗਿਆ ਹੈ ਪਰ ਏਕੜ। ਹੂੰ ਠੀਕ ਹੈ। ਹੁਣ ਆਪਾਂ ਇਹ ਫੇਰ ਦੱਸਦੇ ਜਾਈਏ ਸਰ ਬਈ ਇਹ ਹੋ ਸਕਦਾ ਕਿਸੇ ਦਾ ਇਹਦੂ 200-400-500 ਘੱਟ ਆਉਂਦਾ ਹੋਵੇ, ਹੋ ਸਕਦਾ ਕਿਸੇ ਦਾ ਵੱਧ ਆਉਂਦਾ ਹੋਵੇ, ਆਪਾਂ ਐਵਰੇਜ ਨੰਬਰ ਦੀ ਗੱਲ। ਹੁਣ ਜੇ ਆਪਾਂ ਜਿਵੇਂ ਆਪਾਂ ਮੰਡੇਰੇ ਦੀ ਗੱਲ ਕਰੀਏ ਤਾਂ ਮੰਡੇਰੇ ਦੇ ਵਿੱਚ MID ਵਾਲਿਆਂ 'ਚ ਜਿਹੜੀ ਵਾਈਟ ਲੈਂਡ ਆ ਹੁਣ ਉਹਦੇ ਤੇ $271 ਐਡ ਹੋ ਗਏ ਨੇ ਫੀਸ ਦੇ। $100 ਹੋ ਗਿਆ ਇਸ ਸਾਲ ਫਾਈਨ ਦਾ। $100 ਇਸ ਸਾਲ, ਜੇ ਆਪਾਂ ਇਸ ਸਾਲ ਦੇ ਚਲੋ ਨੰਬਰ ਲੈ ਕੇ ਚੱਲੀਏ, $100 ਪੈਨਲਟੀ ਦਾ ਹੋ ਗਿਆ। ਸੋ ਆਪਾਂ $4400 ਤੇ ਪਹੁੰਚ ਗਏ ਏਕੜ ਤੇ ਏਕੜ ਨੂੰ ਐਲਮੈਂਟ ਤਾਂ $1 ਤਾਂ ਕਿਤੇ 26 ਸੈਂਟ ਨੂੰ ਜਿਹੜਾ ਜਾ ਰਿਹਾ ਪਾਉਂਡ ਤੇ ਉਹੀ ਉੱਥੇ ਆਪਾਂ ਆਉਨੇ ਆ, ਜਿਹੜਾ ਸਟੇਟ ਐਵਰੇਜ ਆ ਉਹ 2700 ਪਾਉਂਡ ਐਵਰੇਜ ਏਕੜ ਦੀ ਜਿਹੜੀ ਕਾਸ਼ਤ ਆ। ਠੀਕ ਆ। ਠੀਕ ਹੈ ਜੀ। ਤੇ ਜੇ ਆਪਾਂ ਹੁਣ ਅੱਜ ਦਾ ਰੇਟ ਲਾਈਏ ਤਾਂ ਦੇਖ ਲਓ ਵੀ ਕੋਈ $1.30 ਨੂੰ ਵੇਚ ਰਿਹਾ, ਕੋਈ $1.40 ਨੂੰ ਵੇਚ ਰਿਹਾ, $1.50 ਨੂੰ। ਚਲੋ 1.3 ਲਾ ਲਈਏ, ਜ਼ਿਆਦਾ ਵੀ ਲਾ ਲੈਂਦੇ ਆ, ਜਿਹੜੇ ਆਪਾਂ ਨੂੰ ਮਿਲਦੇ ਨੇ $1.5 ਵੀ ਲਾ ਲੈਂਦੇ ਆ। ਲਾ ਕੇ ਦੇਖਣਾ $1.5 ਨੂੰ ਵੀ ਲਾ ਕੇ 4000 ਦੀ ਗ੍ਰੋਸ ਬਣਦੀ ਆ। ਖਰਚਾ 4500, ਖਰਚਾ ਹੈਗਾ 44-4500। ਤੇ ਜਿਹੜਾ ਸਮਾਲ ਆਪਰੇਸ਼ਨ ਕਰਦਾ ਉਹਦਾ ਖਰਚਾ ਤਾਂ 4000 ਤੋਂ ਆਬਵੀਅਸਲੀ, ਜਿੰਨਾ ਛੋਟਾ ਆਪਰੇਸ਼ਨ ਉਹਨਾਂ ਜ਼ਿਆਦਾ ਮਹਿੰਗਾ। ਫਿਰ ਕਿਸੇ ਨੇ ਜ਼ਮੀਨ ਲਈ ਵੀ ਮਹਿੰਗੀ ਹੋ ਸਕਦੀ ਹੈ, ਉਹਦੀ ਜਿਹੜੀ ਉਹ ਮਾਰਗੇਜ ਉਹ ਵੀ ਜ਼ਿਆਦਾ ਆਊਗੀ। ਜਿਹਨੇ ਲੇਟੈਸਟ ਲਈਆਂ ਉਹਨਾਂ ਲਈ ਤਾਂ ਬਹੁਤ ਕੰਮ ਖਰਾਬ। ਪਲੱਸ ਜੇ ਕਿਸੇ ਕੋ ਜਿਵੇਂ ਹੁਣ ਆਪਾਂ ਜਿੰਨਾ ਪਾਣੀ ਡੀਪ ਆ ਨਾਰਥ ਨੂੰ ਛੱਡ ਕੇ ਤੇ ਆ ਥੋੜਾ ਜਿਹਾ ਸੈਨਵਾਕੀਨ ਦਾ ਏਰੀਆ ਛੱਡ ਕੇ ਪਾਣੀ ਹੁਣ ਆਪਾਂ 300 ਫੁੱਟ ਤੋਂ ਉੱਪਰ ਥੱਲੇ ਚਲੇ ਜਾ ਰਹੇ ਹੈ ਨਾ ਜੀ। ਉੱਥੋਂ ਜਿਹੜੀਆਂ ਫਿਰ ਬਿਜਲੀ ਦਾ ਬਿੱਲ ਆ ਉਹ ਬਹੁਤ ਜ਼ਿਆਦਾ ਆ ਰਿਹਾ, ਵੱਧਦਾ ਜਾਣਾ ਹੈ ਨਾ। ਉਹ ਤਾਂ ਹਜੇ ਉਹ ਚੀਜ਼ਾਂ ਕੰਸੀਡਰ ਨਹੀਂ ਕੀਤੀਆਂ ਆਪਣੀ ਆਪ ਦੀ ਕੈਲਕੂਲੇਸ਼ਨਸ ਵੀ ਉਹ ਕਿੰਨੀਆਂ ਵੇਰੀ ਕਰਦੀਆਂ ਨੇ। ਨਹੀਂ ਹੁਣ ਜੋ ਹਾਲਾਤ ਦੱਸਦੇ ਨੇ ਤੇ ਜਿੱਦਾਂ ਸਾਰੀਆਂ ਚੀਜ਼ਾਂ ਮਹਿੰਗੀਆਂ ਤੇ ਪਾਈਪ ਪਾਉਣੇ, ਬੋਰ ਨੂੰ ਡੂੰਘਾ ਕਰਾਉਣਾ, ਉਹ ਤਾਂ ਹੁਣ ਲੱਖਾਂ ਡਾਲਰਾਂ ਦੀ ਗੱਲ ਆਪਾਂ ਉਹ ਚੀਜ਼ਾਂ ਦੇ ਵਿੱਚ ਐਡ ਹੀ ਨਹੀਂ ਨਾ ਕੀਤੀਆਂ। ਉਹੀ ਮੈਂ ਉੱਥੇ ਜਾ ਰਿਹਾ ਸੀ ਐਕਸਟਰਾ ਖਰਚੇ ਵੀ ਜਿਹੜੇ ਐਕਸਟਰਾ ਖਰਚੇ ਵਨ ਟਾਈਮ ਆ ਜਾਂਦੇ ਆ। ਹੁਣ ਹਰੇਕ ਸਾਲ ਬੋਰ ਡੂੰਘੇ ਕਰਨੇ ਪੈ ਰਹੇ ਆ, ਪਾਣੀ ਚਲਾਇਆ ਜਾਂਦਾ 5-7 ਫੁੱਟ ਡੂੰਘਾ, ਹੈ ਨਾ। ਜਾਂ ਕੋਈ ਮੋਟਰ ਵੱਡੀ ਕਰਨੀ ਆ, ਜਾਂ ਜਦੋਂ ਮੋਟਰ ਵੱਡੀ ਕਰਨੀ ਹੈ ਜੇ ਤੁਹਾਡੇ ਕੋਲ ਟਰਾਂਸਫਾਰਮਰ ਓਡਾ ਵੱਡਾ ਹੈ ਨਹੀਂਗਾ ਤਾਂ ਫਿਰ PG&E ਵਾਲੇ ਆਪਦਾ ਬਿੱਲ ਲੈ ਕੇ ਆ ਜਾਂਦੇ ਵੀ ਅਸੀਂ ਇੰਨਾ ਪ੍ਰੋਜੈਕਟ ਦਾ ਤੁਹਾਨੂੰ ਦੇਣੇ ਪੈਣੇ, ਹੈ ਨਾ। ਉਹ ਚੀਜ਼ਾਂ ਦਾ ਆਪਾਂ ਜੇ ਕੰਸੀਡਰ, ਆਪਾਂ ਨੂੰ ਆਲਰੇਡੀ ਦਿਖ ਰਿਹਾ ਵੀ $400-500 ਐਵਰੇਜ ਹਰੇਕ ਬੰਦਾ ਵਿੱਚ ਪਾ ਰਿਹਾ ਹੁਣ ਮੰਡੇਰੇ 'ਚ। ਸੋ ਸਰਵਾਈਵ ਕੌਣ ਕਰ ਰਿਹਾ ਇੱਥੇ ਅਰਸ਼? ਸਰਵਾਈਵ ਦੇਖੋ ਜੀ, ਜਦੋਂ ਤਾਂ ਰੇਟ ਸੀਗਾ ਬਦਾਮਾਂ ਦਾ $2 ਤੋਂ ਉੱਪਰ, ਹਨਾ, ਉਦੋਂ ਸਰਵਾਈਵ ਕਰ ਰਹੇ ਸੀ, ਠੀਕ ਸੀਗਾ, ਠੀਕ ਬਚਦਾ ਸੀ 500-700 ਏਕੜ ਚੋਂ, ਹਨਾ। ਤੇ ਪਰ ਜਦੋਂ ਦਾ ਹੁਣ ਕੋਵਿਡ ਦਾ ਆਇਆ ਸਿਸਟਮ ਤੇ ਉਦੋਂ ਦਾ ਇਹ ਪੈਸੇ ਵਿੱਚ ਹੀ ਪੈ ਰਹੇ, ਘਾਟੇ ਵਾਲਾ ਸੋ ਜੀ। ਤਾਂ ਹੁਣ ਪ੍ਰਾਇਮਰੀ ਸੋਰਸ ਆਫ ਇਨਕਮ ਆ, ਉਹ ਤਾਂ ਦੇਖੋ ਇੱਕੋ ਪਾਸੇ ਨੂੰ ਜਾ ਰਹੇ ਆ। ਆਪਾਂ ਨੂੰ ਉਹ ਦਿਵਾਲੀ ਵਾਲੇ ਪਾਸੇ ਨੂੰ ਜਾ ਰਿਹਾ, ਉਹਨਾਂ ਨੇ ਉਹ ਜ਼ਮੀਨਾਂ ਵੇਚਣੀਆਂ। ਜਿਹੜਾ ਸਮਾਲ ਫੈਮਿਲੀ ਵਾਲਾ ਫੈਮਿਲੀ ਫਾਰਮ ਵਾਲੇ ਆ, ਸਮਾਲ ਫੈਮਿਲੀ ਫਾਰਮ ਵਾਲੇ ਜੇ ਆਪਾਂ ਗੱਲ ਕਰ ਲਈ, ਉਹ ਸਮਾਲ ਹੀ ਹੁੰਦੇ ਆ, ਮੰਨੇ ਜਾਂਦੇ ਆ। ਉਹਨੂੰ ਤਾਂ ਜ਼ਮੀਨ ਵੇਚਣੀ ਪਊ। ਬਿਲਕੁਲ। ਘਰ ਚਲੋ ਘਰਾਂ ਦਾ ਚਲੋ ਠੀਕ ਆ, ਬਾਜੂ ਜਾਂ ਕਿਤੇ ਹੋਰ ਮੂੰਹ, ਉਹਨੂੰ ਫਿਰ ਦਿਹਾੜੀ ਤੇ ਜਾਂ ਦਿਹਾੜੀ ਕਹਿ ਲਓ, ਮੈਂ ਕਹਿਣ ਦਾ ਮਤਲਬ ਵੀ ਨੌਕਰੀ ਪੇਸ਼ਾ ਉਹਨੂੰ ਬਣਨਾ ਪਊ। ਇਹ ਤਾਂ ਟੋਟਲੀ ਛੱਡਣਾ ਹੀ ਪਊਗਾ ਫਿਰ। ਨਹੀਂ, ਇਹ ਉਹੀ ਉਸ ਪਾਸੇ ਨੂੰ ਹੀ ਜਾ ਰਿਹਾ। ਇਹੀ ਆਪਣਾ ਗੱਲ ਕਹਿਣ ਦੀ ਆਪਣੇ ਸਾਰੀ ਇਹ ਕਰਨ ਦਾ ਸੀਗਾ ਕਾਰਨ। ਤੇ ਵੀ ਹਜੇ ਤਾਂ ਆਪਾਂ $100 ਹੀ ਪੈਨਲਟੀ ਲਾਈ ਹੈ ਤੇ 500 ਤੇ ਜਾਣੀ ਆ 5 ਸਾਲਾਂ ਤੇ ਚਲੀ ਜਾਣੀ, ਤੇ ਪਲੱਸ 5% ਉਹ ਕਹਿੰਦੇ ਨਾ 10% ਉਹਨੂੰ ਪਾਣੀ ਕੱਟਣ ਨੂੰ ਕਹਿੰਦੇ ਨੇ। ਜਿਹੜੇ GSA ਵਾਲੇ ਆ, ਜਿਹੜੇ ਵਾਟਰ ਮੈਨੇਜਮੈਂਟ ਆ, ਜਿਹੜੀ US ਦੀ ਜਨਰਲ ਸਰਵਿਸ ਐਡਮਿਨਿਸਟ੍ਰੇਸ਼ਨ ਵਾਲੇ ਆ, ਹਰ ਸਾਲ 2% ਪਾਣੀ ਦੀ ਜਿਹੜਾ ਯੂਜ਼ ਆ ਉਸਨੂੰ ਘਟਾਉਣ ਦੇ ਲਈ ਆ। 2020 ਤੱਕ ਜਿਹੜਾ ਉਹਦਾ ਸਾਲ ਲੰਘ ਗਿਆ, 16% ਇਹਨਾਂ ਨੇ ਇਹ ਘਟਾਉਣਾ ਸੀ ਜਦੋਂ ਇਹਨਾਂ ਨੇ ਇਹ ਚਾਲੂ ਕੀਤਾ ਸੀ 2007 ਤੋਂ। ਅੱਛਾ ਜੀ। ਇਹਨਾਂ ਨੇ ਕਿਹਾ ਸੀਗਾ ਵੀ ਜਦੋਂ 2007 ਤੋਂ ਲੈ ਕੇ ਹੁਣ ਤੱਕ ਵਾਟਰ ਯੂਜ਼ ਜਿਹੜਾ ਆ ਉਹਨਾਂ ਨੇ 16% ਉਸ ਦੇ ਵਿੱਚ ਕਟੌਤੀ ਕਰਨੀ ਸੀਗੀ। ਹੁਣ ਤੁਸੀਂ ਹਿਸਾਬ ਲਾ ਲਓ ਵੀ ਪਾਣੀ ਘੱਟ ਵਰਤਣਾ ਤਾਂ ਕੀ ਇਸੇ ਦੇ ਨਾਲ ਹੀ ਸੰਬੰਧਿਤ ਇਹ ਗੱਲ ਹੁਣ ਓਬਵੀਅਸਲੀ ਪ੍ਰਟੀ ਸ਼ੋਰ ਵੀ ਰਿਸਰਚ ਵੀ ਨਾਲ ਚੱਲ ਰਹੀ ਹੋਣੀ ਆ। ਬਹੁਤ ਸਾਰੇ ਜਿਹੜੀ ਯੂਨੀਵਰਸਿਟੀਜ਼ ਦੇ ਵਿੱਚ ਵੀ ਇਹਨਾਂ ਦੀ ਪ੍ਰੋਡਕਸ਼ਨ ਨੂੰ ਵਧਾਉਣਾ ਤੇ ਉਹ ਸਾਰਾ ਕੁਛ,
ਪਰ ਇਹ ਜਿਹੜੀ ਕ੍ਰੌਪ ਲੱਗੀ ਇਹ ਤਾਂ ਹੁਣ ਪੁਰਾਣੇ ਟਰੀਜ਼ ਹੀ ਆ ਨਾ। ਹਾਂਜੀ ਇਹਨਾਂ ਦੀ ਇਹ ਤਾਂ ਹੈ ਨਹੀਂ ਵੀ ਅਚਨਚੇਤੇ ਵੀ ਕੋਈ ਇੱਥੇ ਛੜੀ ਘਮਾਈ ਤੇ ਇਹਦਾ ਕ੍ਰੌਪ ਜਿਹੜਾ ਅਚਨਚੇਤੇ ਜਿਹੜਾ ਉਹ ਵੱਧ ਜਾਊਗਾ। ਸੋ ਉਸ ਨੂੰ ਵਧਾਉਣ ਦੇ ਲਈ ਫਰਟੀਲਾਈਜ਼ਰ ਮਹਿੰਗਾ ਹੋ ਰਿਹਾ, ਪਾਣੀ ਦਾ ਓਬਵੀਅਸਲੀ ਆਪਾਂ ਦੇਖ ਰਹੇ ਹਾਂ ਮਹਿੰਗਾ ਹੋ ਰਿਹਾ, ਲੇਬਰ ਕਾਸਟ ਜਿਹੜੀ ਆ ਉਹ ਮਹਿੰਗੀ ਹੋ ਰਹੀ ਆ। ਤੇ ਜਿਹੜਾ 4044 ਆ ਜੋ ਇਹ ਲੱਗ ਰਿਹਾ ਤੇ 5000 ਨੂੰ ਜਲਦੀ ਜਿਹੜਾ ਆਪੜਿਆ ਸਮਝੋ ਉੱਥੇ। ਹਾਂਜੀ, ਜਿੰਨੇ ਹੁਣ ਐਤਕੀ ਫਰਟੀਲਾਈਜ਼ਰ ਦੇ ਹਰਬੀਸਾਈਡਸ ਦੇ ਪ੍ਰਾਈਸ ਉੱਪਰ ਨੂੰ ਗਏ ਆ ਕੈਮੀਕਲਸ ਦੇ, ਹੈਨਾ, ਤੇ ਉਹ ਅਗਲੇ ਸਾਲ ਇਹਦੇ ਉੱਪਰ ਹੀ ਜਾਣੇ ਨੇ। ਤੇ ਉਹਦੇ ਕਰਕੇ ਇਹ ਜਿਹੜਾ ਰੇਟ ਆ ਇਹ ਤਾਂ ਉਦੋਂ ਵੀ ਜ਼ਿਆਦਾ ਵਧਣਾ ਹੀ ਹੈ ਨਾ। ਜਿਹੜਾ ਆਪਣਾ ਕਲਚਰਲ ਕਾਸਟ ਆ ਉਹ ਇਦੋਂ ਵੀ ਜ਼ਿਆਦਾ ਵੱਧ ਕੇ ਜਾਣੀ ਆ, ਇਦੋਂ ਘਟਣੀ ਨਹੀਂ ਹੈ ਜੀ। ਤੇ ਅਰਸ਼ਦੀਪ ਆਪਣੇ ਨਾਲ ਜੁੜੇ ਨੇ ਗੁਲਿੰਦਰ ਜੀ, ਉਹ ਆਪਣੇ ਗੱਲਬਾਤ ਕਰਨਾ ਚਾਹੁੰਦੇ, ਵਿਚਾਰ ਸਾਂਝੇ ਕਰਨਾ ਚਾਹੁੰਦੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਕੀ ਤੁਹਾਡਾ ਸਵਾਲ ਹੈ ਜਾਂ ਕੀ ਤੁਸੀਂ ਕਹਿਣਾ ਚਾਹੁੰਦੇ ਹੋ? ਸਵਾਲ ਨਹੀਂ, ਮੈਂ ਵੈਸੇ ਨਾ ਮੇਰੇ ਕੋਲ ਕੁਝ ਇਨਫੋਰਮੇਸ਼ਨ ਸੀ ਜੋ ਆਪਾਂ ਪਾਣੀ ਬਾਰੇ ਗੱਲ ਕਰ ਰਹੇ ਸੀ ਨਾ। ਮੈਂ ਵੀ ਇਹਦੇ ਬਾਰੇ ਕਾਫੀ ਦੇਰ ਤੋਂ ਰਿਸਰਚ ਸਟੱਡੀ ਕਰ ਰਿਹਾ। ਮੈਂ ਯੂਨੀਵਰਸਿਟੀ ਆਫ ਡੇਵਿਸ ਦੇ ਨਾਲ ਕਈ ਸਾਇੰਟਿਸਟਾਂ ਨਾਲ ਵੀ ਗੱਲ ਕਰੀ ਵੀ ਹੈ, ਕਿਉਂਕਿ ਦੁਨੀਆ ਵਿੱਚ 3 ਜਗ੍ਹਾ ਹੀ ਹੈ, ਇੱਕ ਪੰਜਾਬ, ਇੱਕ ਆਪਣੀ ਸੈਂਟਰਲ ਵੈਲੀ, ਇੱਕ ਹੈਗੀ ਆਪਣੀ ਇਰਾਨ ਦੇ ਵਿੱਚ ਵੈਲੀ, ਵੀ ਜਿੱਥੋਂ ਕਿ ਪਾਣੀ ਬਹੁਤ ਜਲਦੀ ਨਾਲ ਡਿਪਲੀਟ ਹੋ ਰਿਹਾ। ਤੇ ਆਪਣਾ ਜਿਹੜਾ ਹੈਗਾ ਪਾਣੀ ਖਾਸ ਕਰਕੇ ਆਪਣੇ ਮੋਡੈਸਟੋ ਤੋਂ ਥੱਲੇ ਵਾਲਾ ਪਾਣੀ ਸਾਊਥ ਨੂੰ ਜਾਈਏ ਵੀ ਅੱਜ ਤੋਂ 20-25 ਸਾਲ ਪਹਿਲਾਂ 200-300 ਫੁੱਟ ਤੇ ਹੁੰਦਾ ਸੀ, 200 ਫੁੱਟ ਤੇ, ਹੁਣ ਉਹ 1000 ਫੁੱਟ ਤੋਂ ਉੱਪਰ ਵੀ ਥੱਲੇ ਪਹੁੰਚ ਚੁੱਕਿਆ ਜੀ। ਪਰ ਉਹਦਾ ਕਾਰਨ ਵੱਡਾ ਇਹ ਹੈ ਕਿਉਂਕਿ ਵੀ ਸਮਹਾਓ ਯੂਸੀ ਡੇਵਿਸ ਦੇ ਰਿਸਰਚ ਵਾਲਿਆਂ ਨੂੰ ਕਈ ਦਫਾ ਕੁਐਸਚਨ ਵੀ ਕਰੀਦੇ ਆ, ਕਿਉਂਕਿ ਮੇਰਾ ਸੰਬੰਧ ਰਹਿੰਦਾ ਯੂਸੀ ਡੇਵਿਸ ਵਾਲੇ ਸਾਇੰਟਿਸਟਾਂ ਨਾਲ, ਪਰ ਉਹ ਗੱਲ ਕਰਨ ਨੂੰ ਕੋਈ ਤਿਆਰ ਨਹੀਂ ਵੀ ਇਹਦਾ ਫਿਊਚਰ ਕੀ ਹੈ। ਵੀ ਜਿਹੜੀ ਜੈਂਟਲ ਵੈਲੀ ਦੇ ਵੱਡੇ ਸਿਟੀ ਨੇ ਫ੍ਰਿਜ਼ਨੋ ਐਂਡ ਬੇਕਰਸਫੀਲਡ ਵੁੱਡ ਦੇ will exist after 50 year or not? ਕਿਉਂਕਿ ਆਪਾਂ ਪਿਛਲੇ 30 ਸਾਲ 200 ਫੁੱਟ ਤੋਂ 1000 ਫੁੱਟ ਤੇ ਪਹੁੰਚ ਗਏ 30 ਸਾਲ ਦੇ ਜੀ। ਤੇ ਅੱਗੇ 30 ਸਾਲ ਤੋਂ ਅੱਗੇ ਕੀ ਆ ਉਹਦੇ ਉੱਤੇ ਕੋਈ ਵੀ ਸਾਇੰਟਿਸਟ ਜਾਂ ਗਵਰਨਮੈਂਟ, ਕਿਉਂਕਿ ਪੋਲੀਟੀਕਲੀ ਬੜਾ ਨਾਜ਼ੁਕ ਕੁਐਸਚਨ ਹੈ ਤੇ ਗੱਲ ਕਰਨ ਨੂੰ ਤਿਆਰ ਨਹੀਂ ਹੈਗਾ। ਤੇ ਫਿਰ ਜਿਹੜਾ ਆਪਾਂ ਕਹਿੰਦੇ ਵੀ ਨਾਰਥ ਤੋਂ ਪਾਣੀ ਲੈ ਜਾਈਏ, ਸਾਡੇ ਕੋਲ ਆਪਣੇ ਕੋਲ ਇੱਕੋ ਹੀ ਦਰਿਆ ਹੈਗਾ, ਸੈਕਰਾਮੈਂਟੋ ਰਿਵਰ ਜੀ। ਸੈਕਰਾਮੈਂਟੋ ਰਿਵਰ ਦੇ ਵਿੱਚ ਪਾਣੀ ਸਮਰ ਦੇ ਵਿੱਚ ਲੈਸ ਦੈਨ 3 ਫੀਟ ਦੇ ਕਰੀਬ ਹੁੰਦਾ, ਬਹੁਤ ਘੱਟ ਪਾਣੀ ਹੁੰਦਾ। ਅੱਜ ਕੱਲ੍ਹ ਨਾ ਪਾਣੀ ਉਹਦੇ ਵਿੱਚ ਇੰਨਾ ਵੀ ਪਾਣੀ ਨਹੀਂ ਹੈਗਾ ਕਿ ਵੀ ਸੈਂਟਰਲ ਵੈਲੀ ਨੂੰ ਸੇਵ ਕਰ ਸਕੇ। ਠੀਕ ਹੈ। ਤੇ ਜਿਹੜਾ ਪਾਣੀ ਆਪਣੇ ਕੋਲ ਯੂਨੀਵਰਸਿਟੀ ਦੇ ਮਗਰ ਸਭ ਤੋਂ ਵੱਡਾ ਰਿਜ਼ਰਵਾਇਰ ਹੈਗਾ ਆਪਣੇ ਕੋਲ ਕੈਲੀਫੋਰਨੀਆ ਦਾ, ਉਹ 100% ਪਾਣੀ ਇਹ ਲੋਕ LA ਲੈ ਜਾਂਦੇ ਆ ਪਾਈਪਾਂ ਦੇ ਰਾਹੀਂ। ਆਪਣੇ ਨਾ ਸੈਂਟਰਲ ਵੈਲੀ ਨਾ ਸੈਕਰਾਮੈਂਟੋ ਏਰੀਆ ਨੂੰ ਬਿਲਕੁਲ ਪਾਣੀ ਨਹੀਂ ਮਿਲਦਾ ਉਹਦੇ ਵਿੱਚ, ਪਾ ਜਾਂਦੇ ਨੇ। ਤੇ ਹਾਂ, ਇਸ ਕਰਕੇ ਵੀ ਇਹ ਬੜਾ ਮੁੱਦਾ ਤਾਂ ਬਹੁਤ ਸੋਹਣਾ ਚੀਜ਼ ਚੁੱਕਿਆ ਹੋਇਆ, ਪਰ ਇਹਨੂੰ ਗਾਹਾਂ ਵੀ ਕਦੇ ਸਾਇੰਟਿਸਟ ਨੂੰ ਲੈ ਕੇ ਆਓ ਵੀ ਇਹਦਾ ਆਨਸਰ ਕਿਉਂ ਨਹੀਂ ਕਿ ਗਵਰਨਰ ਤੱਕ ਇਹਦਾ ਕੋਈ ਆਨਸਰ ਦੇਣ ਨੂੰ ਤਿਆਰ ਨਹੀਂ। ਬਿਲਕੁਲ ਜੀ। ਇਹ ਜਿਹੜੀ ਫਿਊਚਰ ਸਾਡੀ ਸੈਂਟਰਲ ਵੈਲੀ ਆ 50 ਸਾਲ ਤੋਂ ਬਾਅਦ 20 ਸਾਲ ਤੋਂ ਬਾਅਦ would they will exist as agriculture or they have to transform into something else? ਨਹੀਂ, ਬਿਲਕੁਲ। ਥੈਂਕ ਯੂ ਗੁਰਿੰਦਰ ਜੀ ਕਾਲ ਦੇ ਲਈ, ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਇਹਨਾਂ ਨੇ ਨਾ ਭਾਜੀ ਨੇ ਬੜਾ ਵਧੀਆ ਇੱਕ ਪੁਆਇੰਟ ਚੱਕਿਆ। ਉਦਣ ਵੀ ਆਪਾਂ ਜਿੱਦਣ ਰਾਇਕਨ ਜੀ ਆਪਾਂ ਮਡੇਰੇ ਗਏ ਸੀ ਹੈ ਨਾ ਪ੍ਰੋਟੈਸਟ ਤੇ, ਉਦਣ ਵੀ ਇਹੀ ਗੱਲ ਉੱਥੇ ਪੁੱਛੀ ਸੀਗੀ ਵੀ ਜਿਹੜਾ ਫਿਊਚਰ ਕੀ ਹੈ ਇਹਦਾ, ਬਾਕੀ ਹੈ ਨਾ, ਵੀ ਕੁਛ ਵੀ ਕੰਮ ਤਾਂ ਇਨਫਰਾਸਟਰਕਚਰ ਤੇ ਹੋ ਨਹੀਂ ਰਿਹਾ, ਤੇ ਵੀ ਅਗਲੀ ਜਨਰੇਸ਼ਨ ਕੀ ਕਰੂ। ਫਾਰਮਿੰਗ ਵਾਲੀ ਤਾਂ ਕਰਨ ਵਾਲੀ ਗੱਲ ਸਿਚੁਏਸ਼ਨ ਲੱਗ ਨਹੀਂ ਰਹੀ ਕਿਸੇ ਵੀ ਪਾਸੇ ਤੋਂ। ਦੂਜਾ ਇਹ ਹੋ ਸਕਦਾ ਵੀ ਵੱਡੀਆਂ ਕਾਰਪੋਰੇਸ਼ਨਾਂ ਖੇਤੀ ਕਰਨ, ਜਦੋਂ ਵੱਡੀ ਕਾਰਪੋਰੇਸ਼ਨ ਖੇਤੀ ਕਰਦੀ ਹੈ ਤਾਂ ਉਹਨਾਂ ਦੇ ਐਕਸਪੈਂਸ ਬਹੁਤ ਘੱਟ ਜਾਂਦੇ। ਜਿੰਨਾ ਆਪਾਂ ਹੋਲਸੇਲ ਚ ਖਰੀਦਦੇ ਆ ਤੇ ਉਹ ਸਾਰੀਆਂ ਚੀਜ਼ਾਂ। ਦੂਜਾ ਹੁੰਦਾ ਉਹ ਵੀ ਉਹ ਨਾ ਲਾਅ ਚੇਂਜ ਕਰਾ ਲੈਂਦੇ ਆਪਦੇ ਅਕੋਰਡਿੰਗ, ਜਦੋਂ ਉਹਨਾਂ ਦੇ ਹੱਥ 'ਚ। ਹਜੇ ਮੈਂ ਹੋ ਸਕਦਾ ਮੇਰਾ ਨੰਬਰ ਗਲਤ ਹੋਵੇ, ਪਰ ਅੱਜ ਦੀ ਤਰੀਕ 'ਚ ਜਿਹੜੀਆਂ ਕਾਰਪੋਰੇਸ਼ਨ ਖੇਤੀ ਆ ਉਹ ਸੈਨਵਾਕੀਨ ਵੈਲੀ 'ਚ ਨਾ ਆਪਣੇ ਸੈਂਟਰਲ ਵੈਲੀ 'ਚ, ਉਹ 10% ਤੋਂ ਘੱਟ ਹੀ ਆ ਅਜੇ ਫੈਮਿਲੀ ਫਾਰਮਸ ਦਾ ਹੈ। ਫੈਮਿਲੀ ਫਾਰਮਸ ਆ ਜਾਂ ਜਿਹੜੇ ਪੁਰਾਣੇ ਚੱਲ ਰਹੇ, ਹਾਂ, ਉਹਨਾਂ ਦੀ ਲੈਂਡ ਵੱਡੀ ਹੋ ਸਕਦੀ ਆ, ਬਟ ਇਟਸ ਨਾਟ ਅ ਕਾਰਪੋਰੇਸ਼ਨ। ਜਦੋਂ ਕਾਰਪੋਰੇਟ ਵਰਲਡ ਆ ਗਿਆ, ਜਿਵੇਂ ਆਪਾਂ ਦੇਖਿਆ ਸੀਗਾ ਵੀ ਪੈਰਾਮਾਊਂਟ ਵਾਲਿਆਂ ਨੇ 5 ਦੇ ਨੇੜੇ ਤੇੜੇ 90 'ਚ ਕੀ ਵਾਟਰ ਰਾਈਟਸ ਦਾ ਕੀਤਾ, ਕਿਵੇਂ ਉਹਨਾਂ ਨੇ ਸਾਰਾ ਮੈਨੀਪੂਲੇਟ ਕਰਕੇ ਐਡੇ ਬੜੇ ਫਾਰਮ ਬਣਾ ਲਏ, ਹਨਾ। ਉਹਦੇ ਤੇ ਆਪਾਂ ਕਿਸੇ ਦਿਨ ਸੈਪਰੇਟ ਗੱਲ ਕਰ ਸਕਦੇ ਹਾਂ, ਉਹ ਬੜਾ ਹੈਗਾ ਹਨਾ ਕੰਪਲੀਕੇਟਡ ਇਸ਼ੂ ਅਤੇ ਸੈਂਸਿਟਿਵ ਇਸ਼ੂ ਆ। ਉਹੋ ਜਿਹੀ ਚੀਜ਼ਾਂ ਉਹਨਾਂ ਨੇ ਫਿਰ ਕਰਾ ਲੈਣੀਆਂ। ਉਹ ਵੱਡੀਆਂ ਕਾਰਪੋਰੇਸ਼ਨਸ ਲਾਅ ਚੇਂਜ ਕਰਾ ਲੈਂਦੀਆਂ, ਉਹਨਾਂ ਕੋਲ ਲੌਬੀਇਸਟ ਹੁੰਦੇ ਨੇ। ਜਿਵੇਂ ਆਪਣੇ ਵਰਗੇ ਛੋਟੇ ਫਾਰਮਾਂ ਨਹੀਂ ਕਰਾ। ਜਿਵੇਂ ਭਾਜੀ ਨੇ ਪੁੱਛਿਆ ਵੀ ਕਿਉਂ ਨਹੀਂ ਉਹਦੇ ਤੇ ਗੱਲ ਕਰਦੇ, ਹਨਾ, ਉਹਦਾ ਵੱਡਾ ਕਾਰਨ ਤਾਂ ਇਹ ਆ
ਵੀ ਫਾਰਮਰ ਦੀ ਵੌਇਸ ਨਹੀਂ ਹਜੇ ਇਕੱਠੀ ਹੈਗੀ। ਜਦੋਂ ਹੁਣ ਤੁਸੀਂ ਜਾਣਦੇ ਆ ਆਪਣੇ ਕੋਈ ਸੈਨੇਟਰ ਬਿੱਲ ਵੀ ਪਾਉਂਦੇ ਆ, ਉਦੋਂ ਸੁਣਦੇ ਨਹੀਂ ਉੱਥੇ ਇਹਨਾਂ ਦੀ। ਤੁਸੀਂ ਨਹੀਂ, ਆਪਾਂ ਹੁਣ ਤੁਸੀਂ ਦੇਖੋ ਵੀ ਮਡੇਰਾ ਦੇ ਵਿੱਚ ਤਾਂ ਫਾਰਮਰ ਵਰਸਸ ਫਾਰਮਰ ਕਰਤਾ। ਹਾਂ, ਵਾਈਡ ਲੈਂਡ ਇੱਕ ਉਹਨਾਂ ਨੇ ਡੈਜ਼ਿਗਨੇਟ ਕਰਕੇ ਵੀ ਜਿੱਥੇ ਕੱਸੀਆਂ ਨਹੀਂ ਹੈਗੀਆਂ, ਜਿੱਥੇ ਨਹਿਰੀ ਪਾਣੀ ਨਹੀਂ ਆਉਂਦਾ, ਉਹਨਾਂ ਨੂੰ ਕਿਹਾ ਵੀ ਤੁਹਾਨੂੰ ਅਸੀਂ ਫੀਸ ਨਹੀਂ ਲਾਉਣੀ, ਦੂਜਿਆਂ ਦੇ ਉੱਤੇ ਫੀਸ ਲਾਉਣੀ ਹੈ। ਖੇਤੀ ਤੋਂ ਪਾਣੀ ਤਾਂ ਉਹ ਵੀ ਕੱਢੀ ਜਾ ਰਿਹਾ ਹੋਊਗਾ, ਚਾਹੇ ਮੇ ਵੀ ਬਾਕੀਆਂ ਦੇ ਨਾਲੋਂ ਘੱਟ ਕੱਢਦਾ ਆ, ਪਰ ਜਾਨ ਫਿਰ ਇਹਨਾਂ ਦੇ ਖੇਤਾਂ ਤੱਕ ਜਿਹੜਾ ਦਰਿਆਈ ਪਾਣੀ ਪਹੁੰਚਾਓ। ਹਾਂਜੀ, ਹਾਂ, ਨਹੀਂ ਉਹ ਤਾਂ ਉੱਥੇ ਆ ਜਾਂਦੀ ਰਾਜਕਨ ਦੀ ਗੱਲ ਵੀ ਉਹ ਇੰਪਲੀਮੈਂਟ ਕਿਵੇਂ ਕਰ ਰਿਹਾ, ਇੰਪਲੀਮੈਂਟੇਸ਼ਨ ਸਟ੍ਰੈਟਜੀ ਆ ਉਹਨਾਂ ਦੀ, ਹੈ ਨਾ, ਵੀ ਡਿਵਾਈਡ ਐਂਡ ਰੂਲ ਵਾਲੀ, ਹੈ ਨਾ। ਪਰ ਇਸ ਸਿਚੁਏਸ਼ਨ ਤੇ ਪਹੁੰਚਣ ਦੇ ਮਤਲਬ ਪਹੁੰਚਣਾ ਹੀ ਨਹੀਂ ਚਾਹੀਦਾ ਸੀ, ਜਾਂ ਇਹਦੀ ਲੌਂਗ ਟਰਮ ਸੋਲਿਊਸ਼ਨ ਕੀ ਆ। ਹੁਣ ਆਪਾਂ ਇਹ ਦੇਖਦੇ ਵੀ ਉਹਨਾਂ ਨੇ ਐਤਕੀ ਵਾਈਟ ਲੈਂਡ ਤੇ ਲਾਤੇ, ਹੈ ਨਾ। ਹੁਣ ਐਤਕੀ ਜਿਵੇਂ ਉਹ ਦੱਸ ਰਹੇ ਆ ਵੈਦਰ ਫੋਰਕਾਸਟ ਆ ਵੀ ਐਤਕੀ ਵੀ ਡਰਾਈ ਈਅਰ ਜਾਣਾ, ਆਪਾਂ ਨੂੰ ਬਾਹਲੀ ਮੀਂਹ ਪੈਣ ਦੀ ਉਮੀਦ ਨਹੀਂ ਹੈਗੀ, ਹੈ ਨਾ। ਜੇ ਉਵੇਂ ਹੋ ਜਾਂਦਾ ਤਾਂ ਬਹੁਤ ਵੱਡਾ ਚਾਂਸ ਆ ਵੀ ਅਗਲੇ ਸਾਲ ਜਿਹੜੀ ਵੈਟ ਲੈਂਡ ਆ ਜਾਂ ਜਿਹੜੇ ਵਾਈਟ ਜ਼ੋਨ 'ਚ ਨਹੀਂ ਆਉਂਦੇ ਉਹਨਾਂ ਦੇ ਉੱਪਰ ਵੀ ਜਿਹੜੀ ਫੀਸ ਤੇ ਪੈਨਲਟੀ ਐਪਲੀਕੇਬਲ ਹੋ ਜਾਏ, ਹੈ ਨਾ। ਤੇ ਇਹ ਚੀਜ਼ਾਂ ਆਪਾਂ ਨੂੰ ਦੇਖਦੇ ਰਹਿਣਾ ਚਾਹੀਦਾ। ਆਪਾਂ ਨੂੰ ਆਪਣੇ ਜਿਹੜੇ ਵੀ ਪੋਲੀਟੀਸ਼ੀਅਨ ਆ ਜਾਂ ਕੋਈ ਵੀ ਆ ਉਹਨਾਂ ਨੂੰ ਫੋਲੋਅਪ ਕਰਨਾ ਚਾਹੀਦਾ। ਬਾਕੀ ਬੜੀਆਂ ਮੀਟਿੰਗਸ ਹੁੰਦੀਆਂ ਨੇ, ਹੈ ਨਾ, DWR ਦੀ ਮੀਟਿੰਗਸ ਆ, CDFA ਦੀਆਂ ਥੋੜ੍ਹੀਆਂ GSAs ਦੀਆਂ ਨੇ, ਹੈ ਨਾ। ਜੀ ਉਹਨਾਂ ਦੇ ਵਿੱਚ ਜਾਣਾ ਚਾਹੀਦਾ। ਨਹੀਂ, ਹਾਂ, ਕਿਸਾਨ ਇੰਨੇ ਹੋਣ ਤਾਂ ਇਕੱਠੇ ਨਾ ਹੋਣ, ਇਹ ਇੱਕ ਮਾੜੀ ਜਿਹੜੀ ਗੱਲ ਜਿਹੜੀ ਉਹ ਬਣ ਜਾਂਦੀ। ਚਲੋ ਆਪਾਂ ਇਸ ਦੇ ਉੱਤੇ ਵੀ ਗੱਲਬਾਤ ਕਰਦੇ। ਇੱਕ ਆਪਣੇ ਨਾਲ ਹੋਰ ਕਾਲਰ ਜੁੜੇ ਨੇ, ਸ਼ੇਰਗਿੱਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਨਾ ਇਨਫੋਰਮੇਸ਼ਨ ਸ਼ੇਅਰ ਕਰਨੀ ਸੀ। ਮੇਰੀ ਨਾ ਇੱਕ ਸੋਰਸ ਆ, ਮੈਂ ਜਿੱਦਾਂ ਨਾਂ ਨਹੀਂ ਲੈਣਾ ਚਾਹੁੰਦਾ ਔਨ ਦਾ ਏਅਰ, ਬਟ ਜਿਹੜਾ ਫਰੈਜ਼ਨੋ ਆ ਨਾ, ਫਰੈਜ਼ਨੋ ਦੇ ਕੋਲ 40 ਸਾਲ ਦਾ ਪਾਣੀ ਸਾਡੇ ਕੋਲ ਪਿਆ। ਸਾਨੂੰ ਫਰੈਜ਼ਨੋ ਦੇ ਵਿੱਚ, ਚਲੋ ਮੈਂ ਫਾਰਮਿੰਗ ਦੀ ਗੱਲ ਨਹੀਂ ਕਰ ਰਿਹਾ, ਸਿਰਫ ਪਾਣੀ ਦੀ ਗੱਲ ਹੋ ਰਹੀ ਆ। ਗੱਲ ਏਦਾਂ ਕਰਨੀ ਕਿ ਜਿਹੜੀ ਗਵਰਨਮੈਂਟ ਹੁੰਦੀ ਆ ਕਿਸੇ ਵੀ ਸ਼ਹਿਰ ਦੀ, ਜਾਂ ਕੋਈ ਕਾਉਂਟੀ ਦੀ ਹੋਵੇ, ਮਡੇਰਾ ਕਾਉਂਟੀ ਦੀ ਹੋਵੇ ਜਾਂ ਫਰੈਜ਼ਨੋ ਕਾਉਂਟੀ ਦੀ ਹੋਵੇ, ਉਹਨਾਂ ਨੂੰ ਇਨਵੈਸਟਮੈਂਟ ਕਰਨੀ ਪੈਣੀ ਆ ਵਾਟਰ ਦੇ ਇਨਫਰਾਸਟ੍ਰਕਚਰ ਦੇ ਵਿੱਚ। ਸੋ ਫਰੈਜ਼ਨੋ ਦੇ ਵਿੱਚ ਜਦੋਂ ਮੈਂ ਗੱਲ ਕੀਤੀ ਪਾਣੀ ਬਾਰੇ, ਲਾਈਕ ਆਈ ਸੈਡ, ਅ ਵੈਰੀ ਹਾਈ ਅਫੀਸ਼ੀਅਲ ਦੇ ਨਾਲ ਮੇਰੀ ਗੱਲ ਚੱਲਦੀ ਆ। ਦਿਸ ਇਜ਼ ਫਰੋਮ ਅ ਸੋਰਸ। ਉਹ ਕਹਿੰਦੇ ਵੀ 40 ਸਾਲ ਦਾ ਸਾਡੇ ਕੋਲ ਆਲਮੋਸਟ ਸਰਪਲਸ ਆ ਫਰੈਜ਼ਨੋ ਕੋਲ ਪਾਣੀ, ਫॉर ਐਟਲੀਸਟ ਫॉर ਰੈਸੀਡੈਂਸ਼ੀਅਲ ਜਿਹੜੀ ਲੋੜ ਸਾਨੂੰ ਫਰੈਜ਼ਨੋ ਦੇ ਵਿੱਚ ਪੈਣੀ ਆ। ਮਡੇਰੇ ਦੀ ਗੱਲ ਹਾਂਜੀ, ਮਡੇਰੇ, ਕਿਉਂਕਿ ਆ ਬੜੀ ਜ਼ਰੂਰੀ ਚੀਜ਼ ਆ, ਬਿਕਾਜ਼ more than 500,000 ਲੋਕ ਰਹਿੰਦੇ ਆ ਫਰੈਜ਼ਨੋ ਦੇ ਵਿੱਚ। ਓਕੇ, ਸੋ ਮਡੇਰੇ ਦੀ ਮੈਂ ਗੱਲ ਕੀਤੀ ਫਿਰ ਉਹਦੇ ਨਾਲ, ਰਾਈਟ। ਸੋ ਮਡੇਰੇ ਨੇ ਬਹੁਤ ਵੱਡੀ ਨਲਾਇਕੀ ਕੀਤੀ। ਇਨਫੈਕਟ ਮਡੇਰੇ ਦੇ ਵਿੱਚ ਸਾਡੀ ਇੱਕ ਸਾਡੀ ਜਿਹੜੀ ਪ੍ਰੋਪਰਟੀ ਮੈਨੇਜ ਸਾਡੀਆਂ ਕਰਦੀ ਆ ਲੇਡੀ ਸ਼ੀਪ ਮੈਨੇਜਸ ਫਰੈਜ਼ਨੋ ਮਡੇਰਾ ਦੀਆਂ ਆਲਮੋਸਟ 300+ ਪ੍ਰੋਪਰਟੀਆਂ ਮੈਨੇਜ ਕਰਦੀ ਆ ਉਹ, ਕਲੋਵਸ ਫਰੈਜ਼ਨੋ ਦਾ ਮਡੇਰਾ। ਉਹ ਕਹਿੰਦੀ ਵੀ ਗੁਰਦੀਪ, ਮੈਂ ਰੌਲਾ ਪਾ ਕੇ ਥੱਕ ਗਈ, ਐਂਡ ਸ਼ੀ ਇਜ਼ ਐਨ ਅਫਰੀਕਨ ਅਮਰੀਕਨ ਲੇਡੀ। ਕਹਿੰਦੀ ਵੀ ਮੈਂ ਆਪਣੀ ਮਡੇਰਾ ਕਾਉਂਟੀ ਵਾਲਿਆਂ ਨੂੰ ਰੌਲਾ ਪਾ ਕੇ ਥੱਕ ਗਈ, ਵਾਟਰ ਵਾਲਿਆਂ ਨੂੰ ਰੌਲਾ ਪਾ ਕੇ ਥੱਕ ਗਈ ਕਿ ਕੁਛ ਨਾ ਕੁਛ ਤੁਸੀਂ ਕਰੋ, ਕਿਉਂਕਿ ਟਰਬਲ ਆਉਣੀ ਆ। ਹੁਣ ਦੇਖ ਲਓ ਕਿ ਆਪਾਂ ਨੂੰ ਹੁਣ ਸੇਕ ਹੁਣ ਇਸ ਵੇਲੇ ਸੇਕ ਲੱਗ ਰਿਹਾ ਆਪਾਂ ਨੂੰ, ਸਪੈਸ਼ਲੀ ਆਪਣੇ ਕਿਸਾਨਾਂ ਨੂੰ ਸੇਕ ਲੱਗ ਰਿਹਾ ਇਸ ਵੇਲੇ, ਰਾਈਟ ਚੀਜ਼ ਦਾ, ਰਾਈਟ। ਕਿਉਂਕਿ ਹੁਣ ਕੋਈ ਫੌਲਟ ਤਾਂ ਕਿਸਾਨਾਂ ਦਾ ਹੈ ਨਹੀਂ, ਜਿਹਨਾਂ ਨੇ ਖੇਤ ਲਏ ਹੋ ਆ, ਜਾਂ ਪੁਰਾਣੇ ਖੇਤ ਆ, ਨਵੇਂ ਖੇਤ ਆ। ਹੁਣ ਕਈ ਲੋਕ, ਮੈਨੂੰ ਪਤਾ, ਸਾਨੂੰ ਜਾਣ ਪਛਾਣ ਵਾਲੇ ਵੀ ਆ ਜਿਹਨਾਂ ਨੇ ਹਲੇ 2 ਸਾਲ ਪਹਿਲਾਂ ਹੀ ਖੇਤ ਲਏ ਆ ਮਡੇਰੇ ਵਿੱਚ, ਰਾਈਟ। ਸੋ ਆਹ ਜਿਹੜੀ ਚੀਜ਼ ਆ ਨਾ, ਆਹ ਨਲਾਇਕੀ ਹੁੰਦੀ ਆ ਸਰਕਾਰਾਂ ਦੀ। ਹੁਣ ਫਰੈਜ਼ਨੋ ਦੀ ਮੈਂ ਮੁੜ ਕੇ ਫਰੈਜ਼ਨੋ ਦੀ ਗੱਲ ਕਰਾਂ, 10 ਸਾਲ ਪਹਿਲਾਂ ਫਰੈਜ਼ਨੋ ਨੇ ਕਰੋੜਾਂ ਡਾਲਰ ਖਰਚੇ ਹੈਗੇ ਆ ਵਾਟਰ ਦੇ ਸਟਰਕਚਰ ਦੇ ਉੱਤੇ, ਕਿ ਪਾਣੀ ਨੂੰ ਰਿਸਾਈਕਲ ਕਰਨਾ, ਪਾਣੀ ਦੀ ਜਿਹੜੀ ਪਾਣੀ ਦੀ ਲੋੜ ਆ, ਤਾਂ ਕਿ ਉਹਦੀ ਲੋੜ ਤਾਂ ਪੈਣੀ ਆ ਆਪਾਂ ਨੂੰ ਪਾਣੀ ਦੀ, ਕਿਉਂਕਿ ਪਾਣੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ, ਪਾਣੀ ਤੋਂ ਬਗੈਰ ਆਪਾਂ ਕਦੇ ਜੀ ਨਹੀਂ ਸਕਦੇ। ਸੋ ਮਡੇਰਾ ਕਾਉਂਟੀ ਤੇ ਹੁਣ ਦੇਖੋ ਜਿਹੜੀਆਂ ਜਥੇਬੰਦੀਆਂ ਨਾ ਕਿਸਾਨਾਂ ਦੀਆਂ, ਦੇਖੋ ਹੁਣ ਕਿਸਾਨਾਂ ਨੂੰ ਪਹਿਲੀ ਗੱਲ ਤਾਂ ਯੂਨਿਟੀ ਆਪਣੀ ਕਰਨੀ ਪੈਣੀ ਆ। ਸਰਕਾਰੇ ਦਰਬਾਰੇ ਇਹਨਾਂ ਨੂੰ ਜਿਹੜੀ ਆਪਣੀ ਲੌਬੀ ਆ, ਇਹਨਾਂ ਨੂੰ ਉਹ ਸ਼ੁਰੂ ਕਰਨੀ ਪੈਣੀ ਆ। ਦੇ ਲਾਇਕ ਇਟ ਔਰ ਨਾਟ। ਹੁਣ ਕਈ ਲੋਕ, ਪਤਾ ਇੱਥੇ ਲੋਕ ਕੀ ਕਹਿੰਦੇ ਆ, ਯਾਰ ਅਸੀਂ ਸਾਨੂੰ ਕੀ ਹੁੰਦਾ ਹੋਈ ਜਾਵੇ, ਪਰ ਉਹ ਜਿਹੜੀ ਚੀਜ਼ ਆ ਨਾ, ਜਿਹੜਾ ਆਮ ਕੰਜ਼ੂਮਰ ਵੀ ਆ, ਉਹਨੂੰ ਜਿੱਦਾਂ ਹੁਣ ਪਰਸਨਲੀ ਮੇਰੇ ਕੋਲ ਖੇਤ ਹੈ ਨਹੀਂ ਰਾਈਟ ਨਾ ਕੋਈ, ਰਾਈਟ, ਪਰ ਆਮ ਅ ਕੰਜ਼ੂਮਰ, ਓਕੇ, ਆਮ ਅ ਕੰਜ਼ੂਮਰ। ਸੋ ਜਿਹੜੀ ਚੀਜ਼ ਅਸੀਂ ਬਾਏ ਕਰਨੀ ਉਹ ਮਹਿੰਗੀ ਹੋਣੀ ਆ। ਸੋ ਪਹਿਲੀ ਗੱਲ ਇਹ ਆ, ਜਿਹੜੇ ਲੋਕ ਆ ਸਾਡੇ ਨਾ, ਅਸੀਂ ਆਹੀ ਗੱਲ ਮੈਂ ਕਹਿਣੀ ਚਾਹੁੰਦਾ ਕਿ ਫਰੈਜ਼ਨੋ ਵਿੱਚ ਲੋਕੀ ਯੂਨਾਈਟ ਹੋਏ ਸੀ, ਆ ਲੋਕਾਂ ਨੇ ਚੇਂਜ ਲਿਆਂਦੀ ਆ। 40 ਸਾਲ ਦਾ ਪਾਣੀ ਲੈ ਕੇ ਫਰੈਜ਼ਨੋ ਬੈਠਾ, ਹੁਣ 40 ਸਾਲਾਂ ਬਾਅਦ ਕੀ ਹੋਣਾ ਉਹ ਸਾਨੂੰ ਪਤਾ ਨਹੀਂ। ਪਰ ਦ ਥਿੰਗ ਇਜ਼, ਮਡੇਰਾ ਕਾਉਂਟੀ ਨੂੰ ਇਸ ਵੇਲੇ ਉਹਨਾਂ ਤੇ ਪ੍ਰੈਸ਼ਰ ਬਣਾਓ, ਈਵਨ ਮਡੇਰਾ ਸਿਟੀ ਦੇ ਪ੍ਰੈਸ਼ਰ ਬਣਾਓ। ਬਹੁਤ ਸਾਰੇ ਘਰ ਇਸ ਵੇਲੇ ਆਹ 500,000 ਦੇ ਮਿਲੀਅਨ ਡਾਲਰ ਦੇ ਆ ਮਡੇਰੇ ਵਿੱਚ ਵੇਚ ਰਹੇ ਆ 41 ਦੇ ਉੱਤੇ। ਆਪਣੇ ਲੋਕ ਵੀ ਉੱਥੇ ਬਹੁਤ ਘਰ ਲੈ ਰਹੇ ਆ, ਪਰ ਪਾਣੀ ਉੱਥੋਂ ਖਤਮ ਹੋਣ ਵਾਲਾ। ਜਿੱਦਾਂ ਉੱਥੇ ਪਾਣੀ ਖਤਮ ਹੋ ਗਿਆ, ਲੋਕਾਂ ਦੀਆਂ ਚੀਕਾਂ ਨਿਕਲ ਜਾਣੀਆਂ, ਤਾਂ ਉਹਦੀ 6-6-7 ਲੱਖ ਦੇ
ਉਹਨਾਂ ਉਹ ਕਿਸੇ ਨੇ ਉੱਥੇ ਪੁੱਛਣਾ ਨਹੀਂ ਉਹ ਘਰਾਂ ਨੂੰ। ਬਾਜੀ ਉੱਲੂ ਬੋਲਣਗੇ ਫਿਰ ਉੱਥੇ। ਦੀ ਗੱਲ ਕਰਦਾ। ਹਾਂਜੀ ਮੈਂ ਕਿਹਾ ਉੱਲੂ ਬੋਲਣਗੇ ਜੀ ਫਿਰ ਉੱਥੇ ਇਹੀ ਹੁੰਦਾ ਆ ਬਾਅਦ ਦੇ ਵਿੱਚ। ਕਿਉਂਕਿ ਜਿਹੜੇ ਡਿਵੈਲਪਰ ਆ ਉਹ ਤਾਂ ਰਾਹ 'ਚ ਦੇਖੋ ਯਾਰ ਉਹ ਘਰ ਧੜਾ ਧੜ ਬਣਾਈ ਜਾ ਰਿਹਾ ਰਾਈਟ। ਤਾਂ ਆਪਣਾ ਉਹਨਾਂ ਦੀ ਤਾਂ ਹੁਣ ਚਾਹੁੰਦੀ ਹੈ ਜੀ, ਦੇਖੋ ਉਹਨਾਂ ਨੇ ਜਿਹੜੀ ਚੀਜ਼ ਵਿਕਦੀ ਆ ਉਹਨਾਂ ਨੇ ਵੇਚੀ ਜਾਣੀ ਆ, ਉਹਨਾਂ ਨੂੰ ਇਸ ਚੀਜ਼ ਨਾਲ ਨਹੀਂ ਆ। ਤੇ ਬਿਲਕੁਲ ਇਹ ਬਹੁਤ ਸੈਂਸਿਟਿਵ ਮੁੱਦਾ ਹੈ। ਤੇ ਥੈਂਕ ਯੂ ਗੁਰਦੀਪ ਵੀਰ ਜੀ। ਥੈਂਕ ਯੂ ਓਕੇ, ਸਤਿ ਸ਼੍ਰੀ ਅਕਾਲ। ਸੋ ਨੋ ਡਾਊਟ ਜਿੱਦਾਂ ਇਹਨਾਂ ਨੇ 40 ਸਾਲ ਦੀ ਗੱਲ ਕੀਤੀ ਆ, ਫ੍ਰੈਸਨੋ ਦੀ ਪਾਪੂਲੇਸ਼ਨ ਅੱਜ ਜਿੱਦਾਂ 500,000 ਕਹਿੰਦੇ ਆ, 40 ਸਾਲਾਂ ਨੂੰ ਹੁਣ 1.5 ਹੋਊਗੀ, 2 ਹੋਊਗੀ, ਵਧੂਗੀ ਘਟੂਗੀ, ਉਸ ਹਿਸਾਬ ਦੇ ਨਾਲ ਡਿਮਾਂਡ ਵੀ ਚੇਂਜ ਹੋ ਜਾਣੀ ਆ। ਤੇ ਇਹ ਜਿਹੜੀਆਂ ਪ੍ਰੋਜੈਕਸ਼ਨਸ ਆ ਇਹ ਉਸ ਸਾਲ ਦੇ ਵਿੱਚ ਹੀ ਉਹ ਪ੍ਰੋਜੈਕਸ਼ਨ ਠੀਕ ਹੁੰਦੀ ਆ, ਹਰ ਸਾਲ ਉਹ ਚੇਂਜ ਹੁੰਦੀਆਂ ਰਹਿੰਦੀਆਂ। ਇਹ ਇੱਕ ਬਹੁਤ ਜਿਹੜਾ ਮੁੱਦਾ ਹੈ। ਆਪਾਂ ਇੱਕ ਬ੍ਰੇਕ ਲੈ ਲਈਏ ਤੇ ਅਰਸ਼ਦੀਪ, ਤੇ ਤੁਸੀਂ ਇਸ ਤੋਂ ਬਾਅਦ ਕੁਝ ਕਹਿਣ ਲੱਗੇ ਸੀ, ਫਿਰ ਆਪਾਂ ਬ੍ਰੇਕ ਵੱਲ ਨੂੰ ਵੱਧਦੇ ਹਾਂ ਤੇ ਫਿਰ ਆਪਾਂ ਆ ਕੇ ਹੋਰ ਗੱਲਬਾਤ ਨੂੰ ਕੰਟੀਨਿਊ ਕਰਦੇ ਹਾਂ। ਹਾਂਜੀ ਨਹੀਂ, ਮੈਂ ਇਹੀ ਕਹਿਣ ਲੱਗਿਆ ਸੀਗਾ ਵੀ ਜਿਹੜਾ ਨਾ ਹੁਣ ਆਪਾਂ ਨੂੰ ਲੱਗ ਰਿਹਾ ਵੀ ਹਾਊਸਿੰਗ ਕ੍ਰਾਈਸਿਸ ਆ, ਵੀ ਘਰ ਉਹਨੇ ਹੈ ਨਹੀਂ ਜਿੰਨੇ ਲੋਕ ਕੈਲੀਫੋਰਨੀਆ 'ਚ ਮੂਵ ਹੋ ਰਹੇ ਆ, ਹਨਾ, ਇਹ ਹੌਲੀ ਹੌਲੀ ਫੂਡ ਕ੍ਰਾਈਸਿਸ ਬਣ ਜਾਣਾ ਜੇ ਇਹੀ ਸਿਚੁਏਸ਼ਨ ਰਹੀ, ਹਨਾ। ਪਾਣੀ ਦੇਖੋ ਪਲੈਨਟ ਤੇ ਕਿਤੇ ਆਪਾਂ ਵੀ ਸਪੇਸ ਤਾਂ ਜਾਂਦਾ ਨਹੀਂ ਹੈ, ਇਹ ਹੈਗਾ ਤਾਂ ਇੱਥੇ ਹੀ ਹੈ। ਇੱਕ ਤੋਂ ਦੂਜੀ ਜਗ੍ਹਾ ਮੂਵ ਹੋ ਰਿਹਾ ਨਾ, ਆਪਾਂ ਨੂੰ ਪਾਣੀ ਉੱਥੇ ਰੱਖਣਾ ਚਾਹੀਦਾ ਜਿੱਥੇ ਅਸੀਂ ਫੂਡ ਬਣਾ ਸਕਦੇ। ਇਹਦੇ ਵਿੱਚ ਇਹ ਵੀ ਬਹੁਤ ਚਲੋ ਬੜੀ ਵਧੀਆ ਅਹਿਮ ਗੱਲ ਕੀਤੀ ਵੀ ਪਾਣੀ ਤਾਂ ਚਲੋ ਉੱਥੇ ਹੀ ਆ। ਹੁਣ ਜੇ ਇਹਨੂੰ ਸਾਲਟ ਵਾਟਰ 'ਚ ਆਪਾਂ ਪਾ ਕੇ ਦਰਿਆ 'ਚ ਸਮੁੰਦਰਾਂ 'ਚ ਸਿੱਟੀ ਜਾਵਾਂਗੇ, ਉਹ ਯੂਜ਼ੇਬਲ ਨਹੀਂ ਰਹਿੰਦਾ। ਹਾਂ ਨਹੀਂ, ਆਪਾਂ ਹੁਣ ਬ੍ਰੇਕ ਲੈ ਲਈਏ ਨੇ, ਉਦੋਂ ਬਾਅਦ 'ਚ ਮੈਂ ਤੁਹਾਨੂੰ ਦੱਸਦਾ ਗੱਲ ਜਿਹੜੀ ਨਿਊਜ਼ ਆ ਲੇਟੈਸਟ, ਉਹ 'ਚ ਫਿਰ ਆਪਾਂ ਇਹੀ ਗੱਲ ਕਰਾਂਗੇ। ਠੀਕ ਹੈ, ਮਿਲਦੇ ਹਾਂ ਜੀ ਇੱਕ ਬ੍ਰੇਕ ਤੋਂ। ਓਕੇ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਕੀ ਜੀ ਇਹਨੂੰ ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਸਾਂਝੀ ਸੱਤ ਚੱਲ ਰਹੇ ਆ ਤੇ ਆਪਣੇ ਨਾਲ ਜੁੜੇ ਹੋਏ ਨੇ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਵੱਲੋਂ ਅਰਸ਼ਦੀਪ ਸਿੰਘ ਹੁਣੀ। ਅਰਸ਼ਦੀਪ ਜੀ ਸਵਾਗਤ ਹੈ ਜੀ ਇੱਕ ਵਾਰੀ ਫੇਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਗੱਲਬਾਤ ਕਰ ਰਹੇ ਸੀ ਆਪਾਂ ਫਾਰਮਿੰਗ ਦੀ ਤੇ ਪੋਲਿਟਿਕਸ ਦੀ ਵੀ ਨਾਲ ਇਸ ਦੇ ਵਿੱਚ। ਸੋ ਪਾਲਿਸੀਜ਼ ਕਦੋਂ ਕਿਹੜੀਆਂ ਆਉਂਦੀਆਂ ਆਪਾਂ ਨੂੰ ਪਤਾ ਨਹੀਂ ਲੱਗਦਾ। ਰੀਸੈਂਟਲੀ ਆਈ ਥਿੰਕ ਗਵਰਨਰ ਨਿਊਸਮ ਹੁਣਾਂ ਨੇ ਇੱਕ ਬਿੱਲ ਵੀਟੋ ਕੀਤਾ ਜਿਸ ਦੇ ਵਿੱਚ ਜਿਹੜੀ ਯੂਨੈਨਿਮਸਲੀ ਬਾਈ ਪਾਰਟੀਜ਼ਨ ਸਪੋਰਟ ਦੇ ਨਾਲ ਇਹ ਬਿੱਲ ਗਵਰਨਰ ਦੇ ਡੈਸਕ ਤੇ ਗਿਆ ਵੀ ਜਿਹੜੀਆਂ ਬਾਹਰਲੀਆਂ ਮੁਲਕ ਦੇ ਲੋਕ ਨੇ ਜਾਂ ਸਰਕਾਰਾਂ ਨੇ ਜਾਂ ਸਟੇਟ ਦੇ ਅਦਾਰੇ ਜਾਂ ਕੁਝ ਵੀ ਹੋ ਸਕਦੇ ਆ ਵੀ ਉਹਨਾਂ ਨੂੰ ਕੈਲੀਫੋਰਨੀਆ ਦੀ ਲੈਂਡ ਨਾ ਖਰੀਦਣ ਦਿੱਤੀ ਜਾਵੇ, ਖਾਸ ਕਰਕੇ ਫਾਰਮਿੰਗ ਜਾਂ ਇਦਾਂ ਦੀ ਚੀਜ਼ ਦੇ ਨਾਲ ਜੁੜਿਆ ਸੀਗਾ। ਸੋ ਗਵਰਨਰ ਨੇ ਵੀਟੋ ਕਰਕੇ ਜਿਹੜਾ ਉਹ ਵਾਪਸ ਘੱਲ ਦਿੱਤਾ ਤੇ ਉਸ ਦੇ ਉੱਤੇ ਜਿਹੜੇ ਫਾਰਮਰਸ ਨੂੰ ਇਹ ਲੱਗਾ ਵੀ ਸਪੋਰਟ ਤਾਂ ਦੋਨੋਂ ਪਾਰਟੀਆਂ ਦੀ ਸੀ ਪਰ ਗਵਰਨਰ ਨੇ ਇਹ ਕਿਉਂ ਕਰ ਦਿੱਤਾ। ਸੋ ਇਦਾਂ ਦੀਆਂ ਕਈ ਪਾਲਿਸੀਜ਼ ਜਿਹੜੀਆਂ ਉਹ ਆਪਾਂ ਨੂੰ ਪੋਲਿਟਿਕਸ ਜਿਹੜੀ ਉਹ ਦੇਖਣ ਨੂੰ ਮਿਲਦੀ ਆ। ਬਿਲਕੁਲ ਜੀ, ਇਹ ਜਿਹੜਾ ਬਿੱਲ ਸੀਗਾ ਆਪਾਂ ਦੱਸਦੇ ਜਾਈਏ, ਜਿਹੜੀ ਆਪਣੀ ਸੈਂਗਰ ਤੋਂ ਹੈਗੀ ਹੈ ਸੈਨੇਟਰ ਮਲੀਸਾ ਹਟਾਡੋ, ਉਹਨੇ ਪਾਇਆ ਸੀਗਾ ਤੇ 75-0 ਤੇ 37-0 ਨਾਲ ਇਹ ਗਿਆ ਸੀਗਾ ਗਵਰਨਰ ਕੋਲੇ ਤੇ ਫਿਰ ਵੀ ਵੀਟੋ ਹੋ ਗਿਆ ਹਨਾ। ਉਹ ਬੜਾ ਉਦਣ ਸੁਣ ਕੇ ਲੱਗਿਆ ਦੁੱਖ ਵੀ ਇਹ ਕਿਸ ਪਾਸੇ ਨੂੰ ਗੱਲ ਜਾ ਰਹੀ ਹੈ। ਤੇ ਜੇ ਆਪਾਂ ਹੁਣ ਇਹਦੀ ਆਪਾਂ ਰਾਇਕਨ ਜੀ ਜਿਵੇਂ ਆਪਾਂ ਪਹਿਲਾਂ ਗੱਲ ਕਰਦੇ ਸੀਗੇ ਵੀ ਇਹ ਕਰ ਕੀ ਰਹੇ ਆ ਹਨਾ, ਪਾਣੀ ਜਾ ਕਿੱਧਰ ਨੂੰ ਰਿਹਾ ਇਹ। ਆਪਾਂ ਹੁਣ ਇੱਕ ਦੂਜੀ ਗੱਲ ਇਹਦੇ ਮੈਂ ਇਹ ਵੀ ਪਹਿਲਾਂ ਸ਼ੁਰੂ ਕਰਨ ਤੋਂ ਪਹਿਲਾਂ ਇਹ ਕਹਾਂ ਵੀ ਆਪਾਂ ਨੂੰ ਨਾ ਪਤਾ ਹੋਣਾ ਚਾਹੀਦਾ, ਖਾਸ ਕਰਕੇ ਜਿਹੜੇ ਇਲਾਕੇ ਤੁਸੀਂ ਰਹਿੰਦੇ ਆ ਉਸ ਦੀ ਜ਼ਰੂਰ ਤੁਹਾਨੂੰ ਅਪਡੇਟ ਹੋਣੀ ਚਾਹੀਦੀ ਆ ਹਨਾ। ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਜਿੰਨੇ ਕੁ ਆਪਾਂ ਦੱਸ ਸਕਦੇ ਹਾਂ ਤਾਂ ਦੱਸੀਏ। ਹੁਣੇ ਐਸੇ ਸਾਲ ਦੇ ਮਾਰਚ ਦੀ ਗੱਲ ਆ ਵੀ ਜਦੋਂ ਰਾਈਸਲੈਂਡ ਆ ਜਿਹੜੀ ਸੈਕਰਾਮੈਂਟੋ ਤੋਂ ਨਾਰਥ ਨੂੰ ਹਨਾ ਸਾਰਾ ਝੋਨਾ ਲੱਗਦਾ ਆਪਾਂ ਨੂੰ ਪਤਾ, ਉਹ ਸਾਰੇ ਸੀਨੀਅਰ ਰਾਈਟਸ ਵਾਲੇ ਨੇ ਉੱਥੇ। ਸੀਨੀਅਰ ਰਾਈਟਸ ਜਿਹੜੇ ਪ੍ਰੀ 1940 ਨੇ। ਸੋ ਉਹਦਾ ਕੀ ਮਤਲਬ ਹੁੰਦਾ? ਉਹਦਾ ਮਤਲਬ ਇਹ ਹੁੰਦਾ ਵੀ ਉਹਨਾਂ ਦੇ ਜਿਹੜੇ ਪਾਣੀ ਦੇ ਰਾਈਟ ਆ ਉਹ ਓਵਰਰਾਈਡ ਕਰ ਜਾਂਦੇ ਆ ਸਾਰਿਆਂ ਨੂੰ, ਉਹਨਾਂ ਦਾ ਪਾਣੀ ਦੇ ਰਾਈਟ ਉੱਤੇ ਆ। ਹਾਂ, ਉਹ ਜਦੋਂ ਪਾਣੀ ਦਰਿਆ ਚ ਆ ਗਿਆ ਤਾਂ ਉਹਨਾਂ ਨੇ ਕੱਢਣਾ ਹੀ ਕੱਢਣਾ। ਸੋ ਉਹਨਾਂ ਦੀ ਪਹਿਲ ਆ। ਉਹ ਚ ਸੀਨੀਅਰ ਰਾਈਟਸ ਵਾਲੇ ਆ ਜਾਂਦੇ ਨੇ, ਰਾਈਪੇਰੀਅਨ ਆ ਜਾਂਦੇ ਆ ਹਨਾ। ਰਾਈਪੇਰੀਅਨ ਉਹ ਆ ਜਾਂਦੇ ਆ, ਰਾਈਪੇਰੀਅਨ ਜਿਹੜੇ ਰਾਈਟਸ ਨੇ ਜਿਨ੍ਹਾਂ ਦਰਿਆ ਦੇ ਉੱਪਰ ਹੀ ਜ਼ਮੀਨ। ਠੀਕ ਹੈ ਜੀ। ਉਦੋਂ ਬਾਅਦ ਚ ਫਿਰ ਸੀਨੀਅਰ ਰਾਈਟਸ ਆ ਜਾਂਦੇ ਨੇ। ਸੀਨੀਅਰ ਰਾਈਟਸ ਇਹ ਹੋ ਸਕਦਾ ਵੀ ਮੇਰੀ ਦਰਿਆ ਤੋਂ ਹੋ ਸਕਦਾ ਵੀ ਮਾਈਲ ਦੂਰ ਹੋਵੇ, ਪਰ ਮੈਂ ਰਾਈਪੇਰੀਅਨ ਚ ਨਹੀਂ ਆਉਂਦਾਗਾ, ਪਰ ਮੈਨੂੰ ਦਰਿਆ ਚੋਂ ਪਾਣੀ ਆਉਂਦਾ, ਹੱਕ ਮੇਰਾ ਹੈਗਾ, ਉਹ ਰੋਕ ਕੋਈ ਨਹੀਂ ਸਕਦਾ। ਠੀਕ ਹੈ ਜੀ। ਉਹਨਾਂ ਦੀ ਉਹ ਜਿਹੜੇ ਸੈਕਰਾਮੈਂਟੋ ਰਿਵਰ ਦੇ ਨਾਲ ਨਾਲ ਬਹੁਤ ਸੀਨੀਅਰ ਰਾਈਟਸ ਨੇ। ਉੱਥੇ ਬੜੀ ਲੈਂਡ ਲੋਕਾਂ ਨੇ, ਇਨਵੈਸਟਰਾਂ ਨੇ ਇਸ ਕਰਕੇ ਵੀ ਖਰੀਦੀ ਆ ਜਸਟ ਫॉर द ਵਾਟਰ ਰਾਈਟਸ। ਵੀ ਪਾਣੀ ਵੇਚਣਾ ਹੋਇਆ ਵੇਚ ਲਓ, ਵਰਤਣਾ ਹੋਇਆ ਵੀ ਨਹੀਂ ਕਰਦੇ ਤੇ ਪਾਣੀ ਵੀ ਨਹੀਂ ਕੱਢਦੇ, ਬਟ ਦੇ ਓਨ ਦ ਵਾਟਰ ਰਾਈਟਸ ਨਾ। ਵੀ ਉਹਨਾਂ ਨੂੰ ਪਤਾ ਹੈ ਵੀ ਪਾਣੀ ਸਾਡਾ। 20 ਸਾਲਾਂ ਨੂੰ 10 ਸਾਲਾਂ ਨੂੰ ਉਹਨਾਂ ਨੂੰ ਲੱਗਦਾ ਵੀ ਪਾਣੀ ਦੇ ਜਿਹੜੀ ਰਿਟਰਨ ਆਫ ਇਨਵੈਸਟਮੈਂਟ ਹੋਣੀ ਆ ਸਾਨੂੰ, ਸਾਡੀ ਇਨਵੈਸਟਮੈਂਟ ਦੇ, ਉਹ ਹੋਰ ਕਿਸੇ ਚੀਜ਼ ਨੂੰ ਮੈਚ ਨਹੀਂ ਕਰਦੀ। ਐਗਜ਼ੈਕਟਲੀ। ਹੁਣ ਐਤਕੀ ਮਾਰਚ ਦੀ ਨਿਊਜ਼ ਸੀਗੀ ਵੀ ਸਟੇਟ ਨੇ ਵਾਟਰ ਰਾਈਟਸ ਖਰੀਦੇ ਆ, ਸੀਨੀਅਰ ਰਾਈਟਸ ਤਕਰੀਬਨ 35,000 ਏਕੜ ਦੇ ਰਾਈਸਲੈਂਡ ਦੇ। ਉਹ 8.5 ਲੱਖ ਏਕੜ ਫੁੱਟ ਪਾਣੀ ਬਣਦਾ ਸਾਲ ਦਾ। 8.5 ਲੱਖ ਏਕੜ ਫੁੱਟ। ਠੀਕ ਹੈ ਜੀ। ਉਹਦੇ ਲਈ ਉਹਨਾਂ ਨੇ 1.5 ਬਿਲੀਅਨ to 2.9 ਬਿਲੀਅਨ ਦਾ ਫੰਡ ਕੀਤੇ ਆ ਰਿਜ਼ਰਵ। ਠੀਕ ਹੈ ਜੀ। ਉਹ ਇਹਨਾਂ ਨੂੰ ਸਾਰੇ ਸੀਨੀਅਰ ਰਾਈਟਸ ਵਾਲਿਆਂ ਨੂੰ ਦੇਣੇ ਨੇ ਤੇ ਉਹਨਾਂ ਤੋਂ ਸੀਨੀਅਰ ਵਾਟਰ ਰਾਈਟਸ ਬਾਏ ਕਰ ਲੈਣੇ। ਸੋ ਠੀਕ ਆ। ਸੋ ਆਪਾਂ ਦੇਖਦੇ ਹਾਂ ਵੀ ਜਦੋਂ ਇਰੀਗੇਸ਼ਨ ਜਾਂ ਹੋਰ ਚੀਜ਼ ਦੇ ਲਈ ਪਾਣੀ ਦੀ ਵਰਤੋਂ ਕਰਨੀ ਹੁੰਦੀ ਆ, ਜਿਨ੍ਹਾਂ ਨੂੰ ਹੁਣ ਆਪਾਂ ਸਪੈਸ਼ਲ ਇੰਟਰਸਟ ਜਾਂ ਇਨਵਾਇਰਮੈਂਟਲ ਗਰੁੱਪਸ ਜਿਹੜੇ ਆ ਉਹ ਆਪਾਂ ਆਖਦੇ ਆ, ਉਹ ਕਾਫੀ ਕਿਨਾਰਾ ਕਰਦੇ ਯਾਰ ਇੱਧਰ ਕਿਉਂ ਘੱਲਣ ਲੱਗੇ, ਇੱਦਾਂ ਕਿਉਂ ਆ। ਇਸ ਦੇ ਉੱਤੇ ਉਹਨਾਂ ਨੂੰ ਨਹੀਂ ਕੋਈ ਸੀਗਾ ਵੀ ਭਾਈ ਇਹ ਪਾਣੀ ਕਿੱਧਰ ਜਾਣਾ ਆ, ਇਹਨਾਂ ਨੇ ਕਿੱਧਰ ਵਰਤਣਾ ਆ, ਕਿਉਂ ਵਰਤਣਾ ਹੈ, ਕਿਵੇਂ। ਹਾਂ ਨਹੀਂ, ਇਹ ਦੇਖੋ ਨਾ ਬੜੀ ਜਿਵੇਂ ਉਹਨਾਂ ਨੇ ਪਬਲਿਸਾਈਜ਼ ਤਾਂ ਇਸ ਤਰੀਕੇ ਨਾਲ ਕੀਤਾ ਸੀ ਇਹ ਗੱਲ ਨੂੰ ਬਈ ਪਾਣੀ ਅਸੀਂ ਲੈ ਲਿਆ ਜੀ ਇੰਨਾ, ਠੀਕ ਹੈ ਨਾ, ਵੀ ਅਸੀਂ ਰਾਈਸਲੈਂਡ ਚੋਂ ਜ਼ਮੀਨ ਕੱਢ ਲਈ ਹੈ ਹਨਾ। ਠੀਕ ਹੈ ਜੀ। ਉਹ ਹੁਣ ਐਕਚੁਅਲ ਚ ਹੈ ਕਿ ਜੇ ਆਪਾਂ ਉਹਨਾਂ ਨੂੰ ਡਿਟੇਲ ਚ ਜਾ ਕੇ ਦੇਖੀਏ ਤਾਂ ਜਿਹੜਾ ਇੰਨਾ ਪਾਣੀ ਉਹਨਾਂ ਨੇ ਕੱਢਿਆ ਉਹ 'ਚ 8.5 ਲੱਖ ਏਕੜ ਫੁੱਟ ਸਾਲ ਦਾ, ਉਹ ਪਹਿਲਾਂ ਰਾਈਸਲੈਂਡ ਚ ਜਾਂਦਾ ਸੀ, ਉਹ ਥੱਲੇ ਜੀਰਦਾ ਸੀ ਪਾਣੀ ਤੇ ਐਕਵਾਫਰ ਦਾ ਬੈਲੈਂਸ ਮੇਨਟੇਨ ਕਰਕੇ ਰੱਖਦਾ ਸੀ। ਠੀਕ ਹੈ, ਹੈਲਪ ਕਰਦਾ ਸੀ। ਹੁਣ ਉਹਨਾਂ ਨੇ ਉਹ ਸਾਰਾ ਪਾਣੀ এনवायरमेंटਲ ਯੂਜ਼ ਲਈ ਕੀਤਾ। ਅੱਛਾ, ਉਹਨਾਂ ਨੂੰ ਤਾਂ ਫਾਇਦਾ ਹੋ ਗਿਆ ਫਿਰ ਉਹ ਸਪੈਸ਼ਲ ਇੰਟਰਸਟ, ਤਾਂ ਹੀ ਉਹਨਾਂ ਨੇ ਤਾਂ ਕਿਹਾ ਵੀ ਹਾਂਜੀ ਕਰੋ, ਇਹ ਤਾਂ ਵਧੀਆ। ਅੱਛਾ, ਵੀ ਡੈਲਟਾ ਚ ਪਾ ਲਾਂਗੇ ਆਪਾਂ, ਉਹ ਡੈਲਟਾ ਜਾਣਾ।
ਉਹ ਸਾਰਾ ਪਾਣੀ ਡੈਲਟਾ ਜਾਣਾ। ਹੁਣ ਦੇਖੀ ਹੋਣਾ ਕੀ ਆ, ਜਿਹੜੇ ਤਾਂ ਓਨਰ ਸੀਗੇ ਉੱਥੇ ਦੇ, ਉਹਨਾਂ ਨੇ ਤਾਂ ਦੇਖੋ ਉਹਨਾਂ ਦੀ ਤਾਂ ਡਬਲ ਡਿਪ ਹੋਈ ਹੈ, ਡਬਲ ਲਾਟਰੀ ਲੱਗ ਗਈ। ਇੱਕ ਤਾਂ ਉਹਨਾਂ ਨੇ ਪਾਣੀ ਦੇ ਰਾਈਟਸ ਵੇਚ ਲਏ, ਨਾਲੇ ਜ਼ਮੀਨ ਵੇਚ ਲਈ, ਦੂਜੀ ਉਹ ਜ਼ਮੀਨ ਸਾਰੀ ਸੈਕਰਾਮੈਂਟੋ ਦੇ ਆਊਟਸਕਰਟਸ ਤੇ ਆ, ਉਹਨਾਂ ਨੇ ਉਹ ਸਾਰੀ ਬਿਲਡਰਸ ਨੂੰ ਵੇਚ ਲੈਣੀ ਹੈ, ਉੱਥੇ ਘਰ ਬਣ ਜਾਣੇ। ਠੀਕ ਹੈ ਜੀ। ਉਹਨਾਂ ਨੂੰ ਤਾਂ ਜਿਹੜੇ ਬਿਲਡਰਸ ਨੇ ਉਹਨਾਂ ਨੂੰ ਵਾਟਰ ਰਾਈਟਸ ਦੀ ਕੋਈ ਮਤਲਬ ਨਹੀਂ, ਜਿੰਨਾ ਚਾਹੀਦਾ ਰੈਜ਼ੀਡੈਂਸ਼ੀਅਲ ਜਿੰਨਾ ਯੂਜ਼। ਪਰ ਜੇ ਆਪਾਂ ਐਜ਼ ਏ ਕਮਿਊਨਿਟੀ ਦੀ ਗੱਲ ਉੱਥੇ ਕਰੀਏ ਤਾਂ ਉਹ ਲਾਸ ਆ, ਕਿਉਂਕਿ ਉੱਥੇ ਪਾਣੀ ਐਕਵਾਫਰ ਚ ਉਹਨੇ ਹਰੇਕ ਸਾਲ ਘਟ ਗਿਆ, ਜੀਰਨਾ ਨਹੀਂ, ਹਾਂ ਉਹ ਨਿਕਲੀ ਜਾਣਾ ਹੈ ਨਹੀਂ, ਉਹ ਘਟ ਜਾਣਾ। ਤੇ ਉੱਤੋਂ ਜਿਹੜਾ ਪਾਣੀ ਸਾਰਾ ਉੱਥੇ ਸਮੁੰਦਰ ਚ ਜਾਣਾ, ਜਿਹਨੂੰ ਆਪਾਂ ਕਹਿੰਦੇ ਆ ਵੀ ਖਾਰੇ ਪਾਣੀ ਚ ਜਾ ਕੇ ਖਰਾਬ ਹੋਣਾ, ਜਿਹੜਾ ਫਰੈਸ਼ ਵਾਟਰ ਆ ਸਾਡਾ। ਸੋ ਬੇ ਏਰੀਏ ਦੇ ਵਿੱਚ ਇਹਨਾਂ ਨੇ ਕੁਝ ਵਾਲਸ ਬਣਾਈਆਂ ਨੇ, ਹਾਂਜੀ, ਵੀ ਜਿਹੜਾ ਓਸ਼ਨ ਆ, ਕੁਝ ਮਹੀਨੇ ਪਹਿਲਾਂ NRCS ਦੇ ਮਿਸਟਰ ਬੈਨ ਕੈਨ, ਜਿਹੜਾ ਉਹਨਾਂ ਦੇ ਨਾਲ ਮਿਸਟਰ ਕੈਨ, ਜਿਹੜੇ ਉਹਨਾਂ ਦੇ ਨਾਲ ਮੇਰੀ ਗੱਲ ਹੋ ਰਹੀ ਸੀ, ਮੈਂ ਉਹਨਾਂ ਨੂੰ ਇਹ ਪੁੱਛਿਆ ਸੀਗਾ ਵੀ ਜਿਹੜਾ ਇਹ ਫਰੈਸ਼ ਵਾਟਰ ਆ ਡੈਲਟਾ ਚ ਪਾਈ ਜਾ ਰਹੇ ਆ, ਵੀ ਉਹ ਪਾਣੀ ਕਿਸਾਨ ਕਹਿੰਦੇ ਵੀ ਜੇ ਉਹਨਾਂ ਕੁ ਪਾਣੀ ਸਾਨੂੰ ਉਹ ਮਿਲੀ ਜਾਵੇ ਤੇ ਆਪਣਾ ਖੇਤੀ ਵਾਲਾ ਥੱਲੋਂ ਕੱਢਣ ਵਾਲਾ ਕੰਮ ਉਹ ਘਟ ਜਾਊਗਾ ਤੇ ਕਾਫੀ ਫਾਇਦਾ ਹੋ ਸਕਦਾ। ਉਹਨਾਂ ਨੇ ਕਿਹਾ ਸੀਗਾ ਵੀ ਇਹ ਪਾਣੀ ਉਸ ਦੇ ਵਿੱਚ ਪਾਉਣਾ ਜ਼ਰੂਰੀ ਆ, ਜੇ ਪਾਣੀ ਨਾ ਪਾਵਾਂਗੇ ਤਾਂ ਇਹ ਜਿਹੜਾ ਖਾਰਾ ਪਾਣੀ ਉੱਥੇ ਦੀ ਜਿੰਨੀ ਜ਼ਮੀਨ ਉਸ ਨੂੰ ਖਾਰਿਆਂ ਕਰਦਾ ਜਾਊਗਾ, ਉਸ ਦੀ ਉਪਜਾਊ ਸ਼ਕਤੀ ਤੇ ਹੌਲੀ ਹੌਲੀ ਉਹ ਅਨਯੂਜ਼ੇਬਲ ਹੋ ਜੂਗੀ। ਪਰ ਉਸ ਤੋਂ ਬਾਅਦ ਦੇ ਵਿੱਚ ਫਿਰ ਮੇਰੇ ਧਿਆਨ ਦੇ ਵਿੱਚ ਇਹ ਆਇਆ, ਫਿਰ ਮੈਂ ਪੜ੍ਹਿਆ ਉਸ ਦੇ ਬਾਰੇ ਵੀ ਬੇ ਏਰੀਏ ਦੇ ਵਿੱਚ ਆਲਰੇਡੀ ਇਹਨਾਂ ਨੇ ਸਾਲਟ ਵਾਟਰ ਬੈਰੀਅਰਸ ਬਣਾਏ ਹੋਏ ਆ, ਵੀ ਸ਼ਹਿਰਾਂ ਦੇ ਵਿੱਚ ਜਿਹੜਾ ਦਰਿਆਈ ਪਾਣੀ ਆ, ਸਮੁੰਦਰ ਵਾਲਾ ਪਾਣੀ ਆ, ਨਾਟ ਦਰਿਆਈ ਪਾਣੀ, ਜਿਹੜਾ ਮਹਾਸਾਗਰਾਂ ਵਾਲਾ ਪਾਣੀ ਆ, ਸਾਲਟ ਵਾਟਰ ਆ, ਉਹ ਨਾ ਆਵੇ ਤੇ ਦੂਜੇ ਪਾਣੀ ਨੂੰ ਨਾ ਕਰੇ। ਕੀ ਇਹਨਾਂ ਦਾ ਕੋਈ ਡੈਲਟਾ ਦੇ ਇਰਦ ਗਿਰਦ ਅਜਿਹਾ ਕੋਈ ਪ੍ਰੋਜੈਕਟ ਕੁਛ ਇਦਾਂ ਦਾ ਇਹ ਸੋਚ ਰਹੇ ਨੇ, ਜਾਂ ਕਿਤੇ ਕੋਈ ਭਣਕ ਕੋਈ ਗੱਲ ਮਿਲੀ? ਇਹ ਵੀ ਹੋ ਸਕਦਾ ਅਰਸ਼ਦੀਪ ਵੀ ਆਪਾਂ ਦੋਨੋਂ ਆਪਸ ਚ ਇਦਾਂ ਗੱਲ ਕਰ ਰਹੇ ਵੀ ਨਾ ਹੋਵੇ, ਕੀ ਕੋਈ ਸਾਇੰਸਦਾਨ, ਕੋਈ ਪ੍ਰੋਫੈਸਰ, ਕਦੀ ਉਹਨਾਂ ਦੇ ਨਾਲ ਉਹਨਾਂ ਦੇ ਮੂੰਹੋਂ ਕੋਈ ਇਦਾਂ ਦੀ ਆਪਾਂ ਗੱਲ ਸੁਣੀ ਆ ਵੀ ਕਿੱਦਾਂ ਫਰੈਸ਼ ਵਾਟਰ ਉਹਦੇ ਵਿੱਚੋਂ ਪਾਉਣਾ ਆਪਾਂ ਬਚਾ ਕੇ ਇੱਧਰ ਇਰੀਗੇਸ਼ਨ ਚ ਵਰਤ ਸਕਦੇ ਆ? ਦੇਖੋ, ਹੈ ਤਾਂ ਇਹ ਪ੍ਰੋਜੈਕਟ ਤਾਂ ਬੜਾ ਵਧੀਆ ਹੈ ਨਾ। ਜੇ ਆਪਣਾ ਇੱਕ ਕਾਰਨ ਤਾਂ ਇਹਨਾਂ ਦਾ ਇਹ ਵੀ ਹੁੰਦਾ, ਜਦੋਂ ਰੀਜ਼ਨ ਕਰਦੇ ਆ ਵੀ ਕਿਉਂ ਅਸੀਂ ਇੰਨਾ ਪਾਣੀ ਡੈਲਟਾ ਛੱਡਦੇ ਆ, ਤਾਂ ਵੀ ਜਿਹੜਾ ਉਹ ਕਿਉਂਕਿ ਇੱਧਰ ਲੈਵਲ ਆਪਣਾ ਗਰਾਊਂਡ ਲੈਵਲ ਥੱਲੇ ਨੀਵਾਂ ਹੈ ਨਾ ਸੀ ਨਾਲੋਂ, ਤੇ ਵੀ ਇੱਧਰ ਨੂੰ ਵਾਪਸ ਮੁੜ ਆਉਂਦਾ ਪਾਣੀ, ਤੇ ਵੀ ਉਹ ਪਾਣੀ ਜੇ ਧੱਕੀ ਜਾਊਗਾ ਤੇ ਫਿਰ ਉਹ ਇੱਧਰ ਨੂੰ ਨਹੀਂ ਵਾਪਸ ਆਊਗਾ। ਇੱਕ ਤਾਂ ਇਹ ਰੀਜ਼ਨਿੰਗ ਹੁੰਦੀ ਹੈ। ਚਲੋ এনवायरमेंट ਵਾਲਿਆਂ ਤੋਂ ਆਪਾਂ ਪਾਸੇ ਛੱਡੀਏ ਇੱਕ ਵਾਰ, ਤੇ ਜੇ ਹੁਣ ਉਹ ਬੈਰੀਅਰ ਬਣ ਜਾਣਗੇ ਤਾਂ ਜਿਹੜੀ ਘੱਟੋ ਘੱਟ ਇਹ ਸਮੱਸਿਆ ਤਾਂ ਨਹੀਂ ਰਹੂਗੀ। ਪਰ ਜਿਵੇਂ ਤੁਸੀਂ ਕਿਹਾ ਵੀ ਇਹਦੇ ਬਾਰੇ ਕੋਈ ਨਿਊਜ਼ ਨਹੀਂ, ਮੈਂ ਨਾ ਤਾਂ ਕਦੇ ਸੁਣੀ ਆ, ਤੇ ਨਾ ਮੈਨੂੰ ਕੋਈ ਲੱਗਦਾ ਕੋਈ ਇਹੋ ਜਿਹਾ ਪ੍ਰੋਜੈਕਟ ਚੱਲਦਾ ਵੀ ਜਿਹੜਾ ਸਾਨੂੰ ਅਗਲੇ ਆਉਣ ਵਾਲੇ ਸਮੇਂ 'ਚ ਦਿਖੇ ਵੀ ਇਹਨੇ ਸਾਡੀ ਕੋਈ ਇੰਪਰੂਵਮੈਂਟ ਕੀਤੀ ਆ, ਜਿਹੜਾ ਪਾਣੀ ਘਟਿਆ ਇਸ ਕਰਕੇ ਪ੍ਰੋਜੈਕਟ ਕਰਕੇ ਸਮੁੰਦਰ 'ਚ ਜਾਣ। ਤੇ ਅਰਸ਼ਦੀਪ, ਕਿਸਾਨ ਕੀ ਸੋਚਦੇ ਨੇ? ਹੁਣ ਮੁਸ਼ਕਿਲਾਂ ਦੇ ਬਹੁਤ ਦਰਪੇਸ਼ ਨੇ ਤੁਹਾਡੇ ਮੂਹਰੇ, ਨੇੜਲੇ ਭਵਿੱਖ 'ਚ ਆ, ਦੂਰ ਨਹੀਂ, ਪ੍ਰੈਜ਼ੈਂਟ ਦੇ ਵਿੱਚ ਹੀ ਆ ਤੇ ਭਵਿੱਖ ਦੇ ਵਿੱਚ ਹੀ ਆ। ਆਰਗੇਨਾਈਜ਼ ਹੋਣ ਦੇ ਲਈ ਕੀ ਕਿਸਾਨ ਕੁਛ ਹੈ ਕਿ ਬੰਦਾ ਇਵੈਂਚੁਅਲੀ ਫਿਰ ਉਸ ਗੇੜ ਦੇ ਵਿੱਚ ਅਜਿਹਾ ਘੁੰਮ ਜਾਂਦਾ ਆ ਵੀ ਚੱਲ ਯਾਰ ਹੁਣ ਆ ਟਾਈਮ ਹੋ ਗਿਆ, ਵੀ ਕਰਨਾ ਉਹ ਵੀ ਕਰਨਾ ਆ, ਵੀ ਇਸ ਚੀਜ਼ ਦੇ ਲਈ ਵੇਲ ਨਹੀਂ ਮਿਲ ਪਾ ਰਿਹਾ? ਨਹੀਂ, ਵੇਲ ਤਾਂ ਦੇਖੋ ਇਹ ਤਾਂ ਆਪਣੀ ਸੋਚਤੀ ਤਾਂ ਸਮੱਸਿਆ ਸੀਗੀ ਸਾਡੀ, ਹੈ ਨਾ। ਇਕੱਲੇ ਸਾਡੀ ਸਾਰੇ ਹੀ ਆ ਕਿਸਾਨ ਇਹਦੇ ਵਿੱਚ, ਤੁਸੀਂ ਇਕੱਲੇ ਨਹੀਂ ਆ, ਸਾਰੇ ਤਰ੍ਹਾਂ ਦੇ ਕਿਸਾਨਾਂ ਦੀ, ਹੈ ਨਾ, ਗੋਰੇ ਆ ਚਾਹੇ ਜਿਵੇਂ, ਹਰ ਇੱਕ ਕਮਿਊਨਿਟੀ ਦੇ ਫਾਰਮਰ ਸੀਗੇ, ਹੈ ਨਾ। ਤੇ ਉਸੇ ਕਰਕੇ ਹੀ ਇਹ ਸਿਚੁਏਸ਼ਨ ਇੰਨੀ ਮਾੜੀ ਹੋ ਗਈ। ਜਿਵੇਂ ਆਪਾਂ ਨੂੰ ਕਾਲਰ ਆਏ ਸੀ ਆਪਣੇ ਗੁਰਦੀਪ ਸ਼ੇਰਗਿੱਲ ਜੀ, ਉਹਨਾਂ ਨੇ ਕਿਹਾ ਸੀ ਜਦੋਂ ਸੇਕ ਲੱਗਿਆ ਤੇ ਫਿਰ ਉਦੋਂ ਰੌਲਾ ਪਾਇਆ, ਹੈ ਨਾ। ਉਹ ਗੱਲ ਹੁਣ ਸੇਕ ਲੱਗਣ ਵਾਲੀ ਤੇ ਆ ਚੁੱਕੀ ਹੈ ਨਾ। ਜੇ ਆਪਾਂ ਹੁਣ ਬੰਨਾ ਰੌਲਾ ਪਾਇਆ ਤੇ ਇਹਨੂੰ ਪੁਸ਼ ਬੈਕ ਕੀਤਾ, ਫਿਰ ਇਹਦੀ ਤੇ ਇੱਕ ਪਾਸੇ ਨਹੀਂ ਜਾ ਰਹੀ ਗੱਲ ਵੈਸੇ, ਹੈ ਨਾ। ਸੋ ਇਹਨਾਂ ਨੂੰ ਆਰਗੇਨਾਈਜ਼ ਹੋਣ ਦੀ ਆਪਾਂ ਨੂੰ ਲੋੜ ਆ, ਤੇ ਆਰਗੇਨਾਈਜ਼ ਹੋ ਕੇ ਆਪਾਂ ਨੂੰ ਕੁਛ ਨਾ ਕੁਛ ਹੋ ਸਕਦਾ ਆਪਣੀ ਜਿਹੜੀ ਫਾਰਮਿੰਗ ਆ, ਫੈਮਿਲੀ ਫਾਰਮਿੰਗ, ਉਹ ਬਚੀ ਰਹੇ। ਇਹਦੇ ਨੇ ਆਪਾਂ ਇਕੱਲੇ ਨਹੀਂ ਹੈਗੇ। ਜਿਵੇਂ ਇੱਕ ਮੈਂ ਨਾ ਹੋਰ ਵੀ ਨਿਊਜ਼ ਪੜ੍ਹ ਰਿਹਾ ਸੀਗਾ ਨਾ, ਇੰਪੀਰੀਅਲ ਇਰੀਗੇਸ਼ਨ ਡਿਸਟ੍ਰਿਕਟ ਆ ਆਪਣੇ ਸਾਊਥ 'ਚ, ਹੈ ਨਾ, ਇੰਪੀਰੀਅਲ ਵੈਲੀ, ਜਿਹਦੇ 'ਚ ਜ਼ਿਆਦਾ ਲੋ ਇਨਕਮ ਡਿਸਐਡਵਾਂਟੇਜ ਕਮਿਊਨਿਟੀਜ਼ ਆਉਂਦੀਆਂ ਨੇ, ਹੈ ਨਾ। ਠੀਕ ਹੈ ਜੀ। ਉੱਥੇ ਖੇਤੀ ਹੁੰਦੀ ਆ ਲੈਟਸ ਦੀ, ਅਲਫਾ ਲੱਗਦਾ, ਤੇ ਇਹੋ ਜਿਹੀ ਜਿਹੜੀ ਰੋ ਕ੍ਰੌਪਸ ਦੀ ਜ਼ਿਆਦਾ ਖੇਤੀ ਹੁੰਦੀ। ਠੀਕ ਹੈ। ਉਹ ਜਿਹੜੀ ਪਾਣੀ ਉੱਥੇ ਹੈ ਨਹੀਂ, ਡੈਜ਼ਰਟ। ਠੀਕ ਹੈ, ਇੰਪੀਰੀਅਲ, ਹਾਂ, ਪਾਣੀ ਉੱਥੋਂ ਸਾਰਾ ਜਾਂਦਾ ਕੋਲੋਰਾਡੋ ਰਿਵਰ। ਅੱਛਾ, ਜਿਹੜਾ ਐਲਏ ਨੂੰ ਵੀ ਜਾਂਦਾ ਉੱਥੇ। ਹਾਂ, ਤੇ ਉਹ ਕੋਲੋਰਾਡੋ ਰਿਵਰ ਦੀ ਉਹੀ ਪ੍ਰੀ 1914 ਉਹਨਾਂ ਦੀਆਂ ਡੀਲਸ ਸਾਈਨ ਹੋਈਆਂ ਇੰਪੀਰੀਅਲ ਇਰੀਗੇਸ਼ਨ ਡਿਸਟ੍ਰਿਕਟ ਦੀ,
ਪਾਣੀ ਉਹਨਾਂ ਨੂੰ ਠੀਕ ਮਿਲਦਾ ਹੈ ਹੀ ਜੀ। ਮਿਲਦਾ। ਹਾਂ, ਪਾਣੀ ਦੀ ਕੁਆਂਟੀਟੀ ਤਾਂ ਉਹਨਾਂ ਦੀ ਇੰਨੀ ਆ ਵੀ ਜੇ ਐਰੀਜ਼ੋਨਾ ਤੇ ਨਵਾਡਾ ਦੋਨੇ ਸਟੇਟ ਉਹਨਾਂ ਪਾਣੀ ਨਹੀਂ ਕੱਢਦੇ ਕਲੋਰਾਡੋ ਰਿਵਰ ਚੋਂ ਜਿੰਨਾ ਇੰਪੀਰੀਅਲ ਇਰੀਗੇਸ਼ਨ ਡਿਸਟ੍ਰਿਕਟ ਕੱਢਦਾ। ਦੇਖ ਲਓ। ਠੀਕ ਹੈ ਜੀ। ਹੂੰ ਉਹ ਉੱਥੇ ਲਾਉਂਦੇ ਆਪਦੀਆਂ ਕ੍ਰਾਪਸ, ਹੈਨਾ। ਹੁਣ ਕਿਉਂਕਿ ਪਾਣੀ ਦਿਨੋਂ ਦਿਨ ਘਟਦਾ ਜਾਂਦਾ ਤੇ ਉਹਨਾਂ ਤੇ ਵੀ ਕਾਸ ਚੜ ਗਿਆ ਵੀ ਪਾਣੀ ਤੁਸੀਂ ਭਾਈ ਘਟਾਓ। ਠੀਕ ਆ। ਜਦੋਂ ਤਾਂ ਆਉਂਦੀ ਹੈ ਵਾਲੰਟੀਅਰਲੀ ਗੱਲ ਟੈਂਪਰਰੀ ਕੱਟਸ ਦੀ, ਫਿਰ ਤਾਂ ਉਹ ਕਹਿੰਦੇ ਸੀ 20% ਤੱਕ ਕੱਟ ਕਰ ਲਾਂਗੇ, ਕੋਈ ਪ੍ਰੋਬਲਮ ਨਹੀਂ। ਠੀਕ ਹੈ। ਹੁਣ ਉਹਨਾਂ ਤੇ ਪ੍ਰੈਸ਼ਰ ਇਹ ਹੈ ਵੀ ਤੁਸੀਂ ਆਪਦੇ ਜਿਹੜੇ ਪਰਮਾਨੈਂਟ ਰਾਈਟਸ ਛੱਡੋ ਕਿਉਂਕਿ ਤੁਸੀਂ ਪਾਣੀ ਬਹੁਤ ਯੂਜ਼ ਕਰ ਰਹੇ ਹੋ। ਠੀਕ ਹੈ। ਹੁਣ ਉਹ ਜਿਵੇਂ ਆਪਾਂ ਕਹਿੰਦੇ ਸੇਕ ਲੱਗਿਆ, ਜਦੋਂ ਉੱਥੇ ਸੇਕ ਲੱਗਿਆ ਉਹ ਇਕੱਠੇ ਹੋ ਗਏ, ਉਹਨਾਂ ਨੇ ਲਾਹਰ ਵਗੈਰਾ ਕਰ ਲਿਆ ਤੇ ਚਲੋ ਉਹ ਤਾਂ ਕਰਨੇ ਹੀ ਹੁੰਦੇ ਆ, ਹਨਾ। ਉਹ ਹੁਣ ਉਹਨਾਂ ਦਾ ਤਰਕ ਇਹ ਆ ਵੀ ਦੇਖੋ, ਇੱਕ ਤਾਂ ਅਸੀਂ ਪਹਿਲਾਂ ਹੀ ਲੋ ਡਿਸਐਡਵਾਂਟੇਜ ਕਮਿਊਨਿਟੀ ਆਉਂਦੇ ਸਾਰੇ ਲੋ ਇਨਕਮ ਵਾਲੇ ਚ ਨਾ। ਦੂਜੀ ਗੱਲ ਇਹ ਆ, ਉਹ ਕਹਿੰਦੇ ਜਦੋਂ ਸਾਡੇ ਵਾਟਰ ਰਾਈਟ ਸਾਈਨ ਹੋਏ ਸੀ ਉਦੋਂ ਨਾ ਤਾਂ ਵੇਗਸ ਸੀ, ਨਾ LA ਨਾਲ ਡਿਵੈਲਪ ਹੋਇਆ ਸੀ, ਨਾ ਜਿਹੜੇ ਨਵੇਂ ਸ਼ਹਿਰ ਤੁਸੀਂ ਬਣਾਇਆ ਉਹ ਸਾਨੂੰ ਪੁੱਛ ਕੇ ਬਣਾਏ ਸੀ। ਠੀਕ ਹੈ। ਤੁਸੀਂ ਡਿਵੈਲਪ ਹੀ ਉਹਨਾਂ ਕਰੋ ਜਿੰਨਾ ਤੁਸੀਂ ਮੇਨਟੇਨ ਕਰ ਸਕਦੇ। ਇਹ ਉਹਨਾਂ ਦਾ ਪੱਖ ਆ। ਹਾਂ, ਇਹ ਉਹਨਾਂ ਦਾ ਪੱਖ ਆ। ਉਹ ਕਹਿੰਦੇ ਇਸ ਤੇ ਇੱਕ ਬੂੰਦ ਨਹੀਂ ਛੱਡਣੀ ਪਾਣੀ ਦੀ, ਜਿੰਨਾ ਸਾਡਾ ਰਾਈਟਸ ਬਣਦਾ ਇੰਨੇ ਸਾਡੇ ਨਹੀਂ, ਅਸੀਂ ਕੋਰਟ ਚਲੇ ਜਾਵਾਂਗੇ। ਪਰ ਇਹ ਬੈਲੈਂਸ ਕਿੱਦਾਂ ਬਣੂ ਅਰਸ਼ਦੀਪ, ਜਿੱਦਾਂ ਦੇ ਵੀ ਇਧਰੋਂ ਅਸੀਂ ਵੀ ਨਹੀਂ ਛੱਡਣਾ, ਉਧਰੋਂ ਉਹਨਾਂ ਵੀ ਨਹੀਂ ਛੱਡਣਾ। ਉਹ ਕਹਿੰਦੇ ਵੀ ਪਾਣੀ ਅਸੀਂ ਵੀ ਨਹੀਂ ਛੱਡਣਾ, ਉਹ ਕਹਿੰਦੇ ਵੀ ਬਾਕੀਆਂ ਨੂੰ ਵੀ ਪਿਆਉਣਾ ਆ। ਇਹ ਕੰਮ ਬੜਾ ਮੁਸ਼ਕਲ ਜਿਹਾ ਬਣਿਆ ਜਾਂਦਾ ਵੀ ਸਾਰੇ ਜਣੇ ਹੁਣ ਡੰਡੇ ਚੱਕ ਕੇ ਇੱਕ ਦੂਜੇ ਦੇ ਦਿਵਾਲੇ ਹੋਏ ਬੈਠੇ ਆ। ਨਹੀਂ, ਉਹਨਾਂ ਦੇ ਦੇਖੋ, ਉਹਨਾਂ ਦਾ ਇੱਕ ਜਿਹੜਾ ਮੈਂ ਉੱਥੇ ਪੜ੍ਹਦਾ ਸੀਗਾ ਨਾ, ਜਿਹੜਾ ਉਹਦਾ ਸੈਂਟਰ, ਮੈਂ ਉਹਦਾ ਨਾਮ ਭੁੱਲ ਗਿਆ, ਉਹ ਕਹਿੰਦਾ ਵੀ ਦੇਖੋ ਵੀ ਠੀਕ ਆ, ਜਿੱਥੇ ਤੱਕ ਤਾਂ ਗੱਲ ਹੁੰਦੀ ਹੈ ਪਾਣੀ ਦੀ ਕਿਸੇ ਦੀ ਪੀਣ ਵਾਲੇ ਦੀ ਬੇਸਿਕ ਰਾਈਟਸ, ਠੀਕ ਆ, ਦੀ ਡੇ ਟੂ ਡੇ ਯੂਜ਼ ਲਈ, ਉੱਥੇ ਤੱਕ ਅਸੀਂ ਪਾਣੀ ਕੱਟ ਕਰਨ ਨੂੰ ਤਿਆਰ ਆ। ਠੀਕ ਆ। ਪਰ ਕਹਿੰਦਾ ਵੀ ਅਸੀਂ ਪਾਣੀ ਲੋਕਾਂ ਦੇ ਪੂਲਾਂ 'ਚ ਨਹੀਂ ਛੱਡਣਾ, ਸ਼ਹਿਰਾਂ 'ਚ ਨਾ, ਅਸੀਂ ਵੇਗਸ ਦੇ ਫੁਹਾਰਿਆਂ 'ਚ ਛੱਡਣਾ। ਵੀ ਉਹ ਤਾਂ ਵੇਸਟ ਕਰ ਦਿੰਦੇ। ਹਾਂ, ਫਿਰ ਵੀ ਉਹ ਤੁਸੀਂ ਕਿਉਂ ਉੱਥੇ ਚਲੇ ਜਾਈ ਜਾਂਦੇ? ਹਾਲਾਂਕਿ ਵੇਗਸ ਬਹੁਤ ਐਫੀਸ਼ੀਐਂਟ ਆ ਆਪਦੇ ਪਾਣੀ ਦੇ ਯੂਜ਼ ਲਈ। ਠੀਕ ਹੈ ਤਾਂ ਡੈਜ਼ਰਟ ਹੀ ਆ। ਹਾਂ, ਪਰ ਉਹ ਕਹਿੰਦਾ ਵੀ ਇਹ ਤਾਂ ਕੋਈ ਸੈਂਸ ਨਹੀਂ ਨਾ ਬਣਦੀ ਸਾਡਾ, ਵੀ ਤੁਸੀਂ ਸਾਡਾ ਤੁਸੀਂ ਰੋਕ ਲਓ, ਸਾਨੂੰ ਘਟਾ ਦਿਓ ਤੇ ਉਧਰ ਵੇਸਟ ਕਰ। ਹਾਂ, ਵੀ ਸਾਨੂੰ ਤੁਸੀਂ ਜਮੀ ਤਬਾਹ ਕਰ ਦਿਓ। ਜਿਹੜੇ ਵਾਟਰ ਰਾਈਟਸ ਆ ਬੜੇ ਕੰਪਲੈਕਸ ਨੇ, ਕੰਪਲੀਕੇਟਡ ਆ, ਇਹ ਇਹਨਾਂ ਦਾ ਕੋਈ ਹੱਲ ਨਹੀਂ ਹੈਗਾ ਕਿਉਂਕਿ ਬੜੇ ਲਾਸ ਸੂਟ ਹੋ ਜਾਂਦੇ ਨੇ ਗਾਂ ਤੋਂ ਗਾਂ, ਉੱਤੇ ਤੋਂ ਉੱਤੇ ਜਿਹੜਾ ਉਹ ਚੱਲਦਾ ਰਹੇ। ਹਾਂ, ਇਹਦਾ ਤੇ ਇਹੀ ਹੈ ਵੀ ਜਿਹੜਾ ਤੁਹਾਡੇ ਕੋਲ ਹੈਗਾ ਉਹਨੂੰ ਤੁਸੀਂ ਸਸਟੇਨ ਕਰਕੇ ਰੱਖੋ, ਤੇ ਜਿਹੜਾ ਥੋੜਾ ਬਹੁਤਾ ਇਨਫਰਾਸਟ੍ਰਕਚਰ 'ਚ ਚੇਂਜਸ ਹੋਣ ਵਾਲੀਆਂ ਉਹ ਲਿਆਓ। ਪ੍ਰੋਐਕਟਿਵਲੀ ਕੰਮ ਕਰਨ ਦੀ ਜ਼ਰੂਰਤ ਆ। ਸੋ ਉਹਦੇ ਵਿੱਚ ਪਾਲਿਸੀਜ਼ ਆ, ਤੇ ਪਾਲਿਸੀਜ਼ ਆਉਣੀ ਹੈ ਪੋਲਿਟਿਕਸ ਦੇ ਨਾਲ, ਤੇ ਪੋਲੀਟੀਸ਼ੀਅਨ ਆ ਹੁਣ ਨਵੰਬਰ ਦੇ ਵਿੱਚ ਤੁਹਾਡੇ ਦਰਾਂ ਦੇ ਉੱਤੇ ਆਉਣੇ ਆ, ਤੇ ਆਪੋ ਆਪਣੇ ਮੁੱਦੇ ਲੈ ਕੇ ਭਾਈ ਉਹਨਾਂ ਨੂੰ ਸਵਾਲ ਕਰੋ, ਜਾਂ ਨੱਠਣਗੇ ਜਾਂ ਜਵਾਬ ਦੇਣਗੇ, ਕੁਛ ਨਾ ਕੁਛ ਤਾਂ ਕਰਨਗੇ। ਬਿਲਕੁਲ। ਇਹ ਚੀਜ਼ ਨਾ ਜਿਹੜੀ ਆ ਉਹ ਤੁਹਾਨੂੰ ਸਾਰਿਆਂ ਨੂੰ ਪਛਾਣਨ ਦੀ ਲੋੜ ਆ। ਬੀਤੇ ਸਮੇਂ ਦੇ ਵਿੱਚ ਆਪਾਂ ਦੱਸਿਆ ਵੀ, ਅਪਡੇਟ ਵੀ ਕੀਤੀ ਸੀ ਆਪਣੇ ਜਿਹੜੇ ਸੁਣਨ ਵਾਲੇ ਤੇ ਦੇਖਣ ਵਾਲਿਆਂ ਨੂੰ, ਵੀ ਜਿਮ ਕੋਸਟਾ ਹੁਣੀ ਆਏ ਸੀ, ਉਹਨਾਂ ਨੂੰ ਮੈਮੋਰੈਂਡਮ ਦਿੱਤਾ ਆ। ਉਹ ਕਹਿੰਦੇ ਸੀ ਨਾ ਇਸ ਮਹੀਨੇ ਮਿਲਣਾ, ਕੋਈ ਅਪਡੇਟ ਉਸ ਦੇ ਬਾਰੇ ਪੱਗ ਦੇ ਵੱਲੋਂ? ਨਹੀਂ, ਹਜੇ ਉਹਦੇ 'ਚ ਨਾ ਉਹਨਾਂ ਨੂੰ ਅਸੀਂ ਸਕੈਜੂਲ ਨਹੀਂ ਹੋਇਆ। ਹਾਂ, ਸਕੈਜੂਲ ਕਰਨ ਦੀ ਲੋੜ ਆ ਉਹ। ਠੀਕ ਹੈ। ਤੇ ਉਹ ਇਸ ਮੈਨੂੰ ਲੱਗਦਾ ਅਗਲੇ ਹਫ਼ਤੇ 10 ਦਿਨ 'ਚ ਹੋ ਜਾਏਗਾ। ਠੀਕ ਹੈ। ਵੀਕ 'ਚ, ਨੈਕਸਟ ਵੀਕ ਦੇ ਅਰਲੀ ਨੈਕਸਟ ਵੀਕ 'ਚ ਸਕੈਜੂਲ ਹੋ ਜਾਏਗਾ। ਠੀਕ ਹੈ। ਫਿਰ ਆਪਾਂ ਉਵੇਂ ਦਾ ਅਪਡੇਟ ਕਰ ਦੇਵਾਂਗੇ ਟੀਮ ਨੂੰ। ਤੇ ਹੁਣ ਰੀਸੈਂਟਲੀ ਜਿਹੜੇ ਫਾਰਮਰਸ ਆ ਉਹ ਕਿਹੜੇ ਪੋਲੀਟੀਸ਼ੀਅਨਸ ਨੂੰ ਮਿਲਣ ਜਾ ਰਹੇ ਆ? ਉਹਨਾਂ ਨੂੰ ਸੇਮ ਆਪਣਾ ਮੈਮੋਰੈਂਡਮ ਦੇਣਾ ਆ, ਜਾਂ ਉਹਨਾਂ ਕੋਲ ਸਵਾਲਾਂ ਦੇ ਜਵਾਬ ਲੈਣੇ, ਕੀ ਕਰਨ ਜਾ ਰਹੇ ਹੋ? ਹਾਂਜੀ, ਜੌਨ ਰੀਡ ਨੇ, ਹੈ ਨਾ, ਮਡੇਰੇ ਤੋਂ, ਉਹਨਾਂ ਨਾਲ ਮਾਰਕ ਰੀਡ ਸੌਰੀ ਫੇਜ਼ ਜੌਨ, ਉਹਨਾਂ ਨਾਲ ਹੈਗੀ ਆ ਮੀਟਿੰਗ ਫਰਾਈਡੇ ਨੂੰ। ਠੀਕ ਹੈ, ਕਮਿੰਗ ਫਰਾਈਡੇ। ਹਾਂਜੀ, ਦਿਸ ਫਰਾਈਡੇ। ਤੇ ਉਹਦੇ ਮਲੇਸ਼ੀਆ ਹਟਾਰਡੋ ਨੂੰ ਵੀ ਰਿਕੁਐਸਟ ਕੀਤੀ ਸੀਗੀ, ਉਹ ਮੈਨੂੰ ਲੱਗਦਾ ਨਹੀਂ ਹਜੇ ਕਨਫਰਮ ਹੋਇਆ, ਬਟ ਇਫ ਸ਼ੀ ਕੈਨ ਕਮ ਦੈਟ ਡੇ ਟੂ, ਹੈ ਨਾ। ਤੇ ਹੋਰ ਜਿਹੜੇ ਆਪਣੇ ਇੱਥੇ ਨੇ, ਜੌਨ ਡੁਆਰਟੇ, ਹੈ ਨਾ, ਉਹਨਾਂ ਨੂੰ ਵੀ ਹੋਇਆ। ਉਹਨਾਂ ਦਾ ਮੈਨੂੰ ਆਲਮੋਸਟ ਕਨਫਰਮ ਆ ਫਰਾਈਡੇ ਨੂੰ ਆਉਣਾ। ਉਹ ਖੁਦ ਵੀ ਫਾਰਮਰ ਆ। ਹਾਂ, ਬਿਲਕੁਲ ਬਿਲਕੁਲ। ਤੇ ਇਹਨਾਂ ਦਾ ਵੀ ਦੱਸ, ਇਹਨਾਂ ਦੀ ਵੀ ਬੜੀ ਸਟੋਰੀ ਏਦਾਂ ਦੀ ਆ, ਜਿਹੜੇ ਵੈਟਲੈਂਡਸ ਆ, ਹਾਂਜੀ, ਇਹਨਾਂ ਦੀ ਜ਼ਮੀਨ ਸੀਗੀ ਉੱਥੇ, ਤੇ ਹੁਣ ਕਹਿੰਦੇ ਆ ਵੀ ਇਹ ਖੇਤੀ ਕਰਨਾ ਚਾਹੁੰਦੇ ਆ ਉੱਥੇ, ਤੇ ਸਟੇਟ ਵਾਲੇ ਕਹਿੰਦੇ ਵੀ ਨਹੀਂ, ਇਹਨੂੰ ਤੁਸੀਂ ਇਦਾਂ ਹੀ ਜਿਹੜਾ ਉਹ ਰਹਿਣ ਦੋ। ਵੀ ਇਹਨਾਂ ਦਾ ਵੀ ਮਸਲਾ ਉੱਥੇ ਪਿਆ, ਅਦਾਲਤਾਂ 'ਚ ਚੱਲਦਾ ਹੈ ਕੰਮ ਇਹਨਾਂ ਦਾ। ਸੋ ਇਹ ਕਾਂਗਰਸ ਦੇ ਲਈ ਇੱਥੇ ਇਸ ਟਾਈਮ ਉਹ ਖੜੇ ਨੇ, ਵੈਲੀ ਦੇ ਫਾਰਮਰ ਆ, ਬਿਜ਼ਨਸਮੈਨ। ਸੋ ਚਲੋ ਦੇਖੋ ਕੀ ਕਹਿੰਦੇ ਨੇ, ਉਹ ਵੀ ਆਪਣੇ ਕੁਝ ਐਕਸਪੀਰੀਅੰਸ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਨਗੇ। ਹਾਂਜੀ, ਹਾਂ, ਨਹੀਂ, ਆਪਾਂ ਉਹਨਾਂ ਨੂੰ ਮਡੇਰੇ ਉਹਨੂੰ ਮਿਲਣਾ ਚਾਹੀਦਾ, ਹੈ ਨਾ। ਡਿਟੇਲਸ ਆਪਾਂ ਕਰ ਦਿਆਂਗੇ ਸ਼ੇਅਰ ਆਪਣੇ ਸਰੋਤਿਆਂ ਨਾਲ। ਤੇ 6:30 ਆ ਮੈਨੂੰ ਲੱਗਦਾ, ਤੇ ਉਹ ਫਿਰ ਆਪਾਂ ਉੱਥੇ ਜਾ ਕੇ ਉਹਦੇ ਨਾਲ ਗੱਲਬਾਤ ਕਰਦੇ ਹਾਂ, ਦੇਖਦੇ ਹਾਂ ਕੀ ਕਹਿੰਦੇ ਨੇ। ਠੀਕ ਹੈ, ਕੀ ਅਪਡੇਟ ਦਿੰਦੇ। ਠੀਕ, ਚਲੋ, ਥੈਂਕ ਯੂ ਅਰਸ਼ਦੀਪ ਸਿੰਘ ਜੀ। ਅੱਜ ਪ੍ਰੋਗਰਾਮ ਦਾ ਸਮਾਂ ਸਮਾਪਤ ਹੈ ਜੀ, ਫਿਰ ਅਗਲੇ ਵੀਕ ਕਰਾਂਗੇ ਜੀ ਆਪਾਂ ਇਦਾਂ ਹੀ ਗੱਲਾਂ ਬਾਤਾਂ। ਇਹ ਗੰਭੀਰ ਮਸਲੇ ਨੇ, ਭਵਿੱਖ ਦੇ ਮਸਲੇ ਨੇ, ਫਿਊਚਰ ਦੇ ਮਸਲੇ ਨੇ। ਬੰਦਾ ਜਿਹੜਾ ਕਈ ਵਾਰੀ ਇੱਥੇ ਸੋਚਦਾ ਬੈਠਾ ਨਾ ਵੀ ਮੇਰਾ
ਬਿਜ਼ਨਸ ਜਾਂ ਮੇਰਾ ਕੰਮ ਕੋਈ ਹੋਰ ਆ ਤੇ ਮੈਨੂੰ ਉਹਦਾ ਕੋਈ ਇੰਪੈਕਟ ਨਹੀਂ ਪੈਣਾ, ਨਹੀਂ, ਇਦਾਂ ਨਹੀਂ ਆ। ਗਵਰਨਰ ਦੇ ਇੱਕ ਕਹੇ ਦੇ ਉੱਤੇ ਤੁਸੀਂ ਆਪਣੇ ਲੌਨਸ ਨੂੰ ਪਾਣੀ ਨਹੀਂ ਸੀ ਲਾ ਸਕਦੇ, ਜਾਂ ਹਫ਼ਤੇ 'ਚ ਇੱਕ ਵਾਰੀ ਜਿਹੜਾ ਕਰ ਸਕਦੇ ਸੀ। ਸੋ ਸਟੇਟ, ਸਿਟੀਜ਼, ਕਾਉਂਟੀਜ਼ ਇੱਦਾਂ ਦੀਆਂ ਚੀਜ਼ਾਂ, ਪਾਲਿਸੀਜ਼ ਜਿਹੜੀਆਂ ਉਹ ਲੈ ਕੇ ਆਉਂਦੀਆਂ ਰਹਿੰਦੀਆਂ ਆ। ਤੇ ਜਿਹਦੇ ਮੇਨ ਢਾਂਚਾ ਹੀ ਐਗਰੀਕਲਚਰ ਦਾ ਹੋਵੇ, ਜੇ ਉਹ ਨਹੀਂ ਬਚੂਗੀ ਤਾਂ ਓਬਵੀਅਸਲੀ ਬਾਕੀ ਸਾਰੀਆਂ ਚੀਜ਼ਾਂ ਨੇ ਖਿੰਡ-ਪੁੰਡ ਜਾਣਾ ਆ। ਸੋ ਇਹਨਾਂ ਦੇ ਹੱਕ ਬਚੇ ਰਹਿਣਗੇ ਤੇ ਆਪਾਂ ਇੱਥੇ ਜਿਹੜੇ ਆ ਉਹ ਸਰਵਾਈਵ ਕਰਦੇ ਰਵਾਂਗੇ। ਸੋ ਇਹ ਚੀਜ਼ਾਂ ਨੂੰ ਜ਼ਰੂਰ ਮੱਦੇ-ਨਜ਼ਰ ਰੱਖਿਓ। ਤੇ ਆ ਰਹੀਆਂ ਜਿਹੜੀਆਂ ਇਲੈਕਸ਼ਨਸ ਆ, ਇਹਨਾਂ ਦੇ ਵਿੱਚ ਜਿੰਨੇ ਵੀ ਪੋਲੀਟੀਸ਼ੀਅਨ ਤੁਹਾਡੇ ਕੋਲ ਆਉਂਦੇ ਆ, ਕਿਉਂਕਿ ਇਵੈਂਚੁਅਲੀ ਉਹਨਾਂ ਨੇ ਤੁਹਾਡੇ ਕੋਈ ਫੰਡ ਰੇਜ਼ ਕਰਕੇ ਤੁਹਾਡੇ ਉੱਤੇ ਪਾਲਿਸੀਜ਼ ਜਿਹੜੀਆਂ ਉਹ ਲਾਉਣੀਆਂ ਆ। ਤੇ ਕਈ ਵਾਰੀ ਸਪੈਸ਼ਲ ਇੰਟਰਸਟ ਨਾਲ ਅਲਾਈਨ ਕਰਦੇ ਆ, ਪਰ ਆਪਾਂ ਮੇਕ ਸ਼ੋਰ ਕਰਨਾ ਵੀ ਉਹ ਲੋਕਾਂ ਨਾਲ, ਪੀਪਲ ਜਿਹੜੇ ਆਮ ਲੋਕ ਆ ਉਹਨਾਂ ਦੇ ਨਾਲ ਅਲਾਈਨ ਕਰਨ। ਸੋ ਜ਼ਰੂਰ ਜਿਹੜਾ ਆ ਉਹਨਾਂ ਨੂੰ ਲਾਈਨ ਦੇ ਵਿੱਚ ਰੱਖੋ, ਜਿੱਦਾਂ ਆਪਾਂ ਕਹਿ ਸਕਦੇ ਹਾਂ। ਤੇ ਅਰਸ਼ਦੀਪ ਸਿੰਘ, ਧੰਨਵਾਦ, ਮਿਹਰਬਾਨੀ, ਮਿਲਦੇ ਹਾਂ, ਸਤਿ ਸ਼੍ਰੀ ਅਕਾਲ। ਤੇ ਸੋਤੋ ਇੱਥੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ। ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ।